ਸਿਰਫ ਜੁੱਤੀ ਚੋਰੀ ਕਰਨ ਚੱਲਾਂ ਤੇ ਘਰਦਿਆਂ ਨੂੰ ਕਹਿਣ ਡਿਆ ਪਤਾ ਨਹੀਂ ਪੁੱਤ ਮੈਂ ਆਉਣਾ ਕਿ ਨਹੀਂ ਆਉਣਾ ਵਾਪਸ ਇੱਕ ਬੰਦੇ ਦੀ ਜੁੱਤੀ ਚੋਰੀ ਕਰਕੇ ਉਹਦੇ ਨਾਲ ਹੀ ਫਿਰੀ ਜਾਂਦੇ ਆਪਾਂ। ਉੱਤੇ ਖਲੋ ਕੇ ਹੈਲੀਕਾਪਟਰ 'ਚ ਕਹਿਣ ਡਿਆ ਮਾਂ ਜੀ ਦੁਆ ਕਰੋ ਮੇਰੀ ਲੁੱਗੀ ਪੈਣ ਲੱਗੀ। अस्सलाम वालेकुम जी नादरीन, टी टाइम में खुश आमदीद जनाब। कैसे हैं आप सब? माशाल्लाह। मैं कहा यार बाहर ही ठीक है, इतने किते ही है ना ਬਸ ਸਹੀ ਸਟਾਰਟ ਆਵਾ ਇਧਰ ਥੋੜਾ ਠੀਕ ਲੱਗ ਰਿਹਾ, ਖੁੱਲਾ ਡੁੱਲਾ ਮਾਹੌਲ। ਨੈਚੁਰਲ ਮੋਡ। ਹਾਂ ਤੁਸੀਂ ਭਾਵੇਂ ਹੋਰ ਥੋੜੇ ਥੋੜੇ ਪਿੱਛੇ ਹੋ ਜਾ ਕਰੋ, ਏਦਾਂ ਤੁਸੀਂ ਮੇਰੇ ਉੱਤੇ ਚੜ ਕੇ ਬੈਠੇ ਹੁੰਦੇ ਆ। ਹਾਂਜੀ ਈਜ਼ੀ ਇਹ ਤਾਂ ਹੈ ਈਜ਼ੀ ਹੈ। ਚਲੋ ਠੀਕ ਹੈ। ਇਹ ਤੁਹਾਨੂੰ ਲਾੜੇ ਦਾ ਵਾਲਦ ਸਮਝ ਕੇ ਤਾਂ ਚੜੇ ਆ ਤੁਹਾਡੇ। ਸਭ ਤੋਂ ਪਹਿਲਾਂ ਉਸਤਾਦ ਜੀ ਉਹ ਜਿਹੜਾ ਸਾਨਿਆ ਹੋਇਆ ਨਾ ਆਹ ਜਿਹੜੇ ਡੋਰਾ ਫਿਰੀ ਉਹ ਬੱਚੇ ਦੇ ਫੈਸਲਾਬਾਦ 'ਚ, ਉਹਦਾ ਦੱਸ ਦਿਓ ਕਿ ਇhtiyਾਤ ਬਹੁਤ ਜ਼ਰੂਰੀ ਹੈ। ਗੁੱਡੀਆਂ ਡਾਣ ਵਾਲੇ ਜਿਹੜੇ ਨੇ ਨਾ ਉਹ ਗੁੱਡੀ ਡਾਉਂਦੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਡੋਰ ਫਿਰੀ ਉਹਦੇ ਡੋਰ ਫਿਰੀ ਦੀ ਗਲੇ 'ਚ। ਗਲੇ 'ਚ ਡੋਰ ਫਿਰੀ। ਇੱਥੇ ਨਹੀਂ ਹੋਣੀ ਇhtiyਾਤ। ਕਿੰਨੂੰ ਨਹੀਂ ਪਤਾ ਕਿੰਨੇ ਮਹੀਨੇ ਕਿੰਨੇ ਸਾਲ ਹੋ ਗਏ, ਕਿੰਨਾ ਟੀਵੀ ਤੇ ਵੀ ਚੱਲਿਆ, ਕਿੰਨਾ ਕੁਝ ਚੱਲਿਆ ਤੇ ਕੀ ਹੋ ਗਿਆ। ਅੱਗੋਂ ਚੱਲ ਦੱਸ ਦੇ ਕੀ ਹੋ ਜਾਊਗਾ। ਨਹੀਂ ਸਤਾਜੀ ਪਰਮਿਸ਼ਨ ਨਹੀਂ ਦੇਣੀ ਚਾਹੀਦੀ। ਉਹ ਯਾਰ ਇੱਥੇ ਪਰਮਿਸ਼ਨ ਇੱਥੇ ਆਪੇ ਪਰਮਿਸ਼ਨ ਦੇ ਕੇ ਆਪੇ ਫੜੀ ਜਾਂਦੇ, ਜਾਂ ਤਾਂ ਪੱਕਾ ਇੱਕ ਦਾ ਕੋਈ ਚੱਕਰ ਨਹੀਂ ਹੈਗਾ ਪਰਮਿਸ਼ਨ ਨਹੀਂ ਆ ਭਾਈ, ਉਹ ਫੜ ਕੇ ਲੈ ਜਾਂਦੇ ਆ ਜਿਹੜੇ ਉਹ ਇਹ ਚੋਰੀ ਡਾਂਦੇ, ਜਿਹੜੇ ਡਾਂਦੇ ਗੁੱਡਾ ਕਦੀ ਵੀ ਚੋਰੀ ਨਹੀਂ ਉੱਠੇਗਾ। ਆ ਮੁੰਡੇ ਜਿਹੜੇ ਨਿਆਣੇ ਹੁਣ ਡਾਂਦੇ ਚੋਰੀ ਡਾਂਦੇ, ਉਹ ਪੁਲਿਸ ਵਾਲਿਆਂ ਦੇ ਸਾਹਮਣੇ ਡਾਂ ਨੂੰ ਫੜ ਕੇ ਲੈ ਬੱਚੇ ਨੇ ਯਾਰ, ਉਹਨਾਂ ਨੂੰ ਹੋਰ ਇੱਥੇ ਸਾਡੇ ਮੁਲਕ 'ਚ ਇੱਥੇ ਜਾਂ ਸ਼ਹਿਰ 'ਚ ਵਿਚਾਰੇ ਕੀ ਕਰਨ, ਹੋਰ ਤੇ ਫ੍ਰੀ ਕੋਈ ਨਹੀਂ ਆ। ਕੀ ਕਰਨ। ਉਹਨਾਂ ਤੋਂ ਮੋਮੀ ਲਿਫਾਫੇ ਦੀ ਗੁੱਡੀ ਬਣਾ ਲੈਂਦੇ, ਡੋਰ ਨਾਲ ਬੱਚੇ ਉਡਾ ਲੈਂਦੇ, ਉਹ ਕੋਈ ਕੰਮ ਹੋ ਜਾਂਦਾ। ਜਾਂ ਕੋਈ ਹੋਰ ਜਿਹੜਾ ਇਹ ਪਤੰਗਬਾਜ਼ੀ ਉਹ ਆ ਵੀ ਇੱਕ ਗਿੱਛ ਲੈ ਲਈ 20-30 ਦੀ, ਹਾਂਜੀ ਕੋਈ 10-20 ਦੀ ਗੁੱਡੀ ਲੈ ਲਈ ਤੇ ਅੜਾ ਲਈ, 50-60 ਦੀ ਇੰਟਰਟੇਨਮੈਂਟ। ਹੋਰ ਇੰਟਰਟੇਨਮੈਂਟ ਜਿਹੜੀ ਉਹ ਤੇ ਗੇਮ ਹੀ ਹੋਰ। 3 ਡਿਜਿਟ ਹੋ ਜਾਂਦੇ ਨੇ। ਰਾਤੀ ਮੈਂ ਜਾਣ ਰਿਹਾ ਜਦੋਂ ਇਧਰੋਂ ਦਫ਼ਤਰੋਂ ਗਿਆ ਵਾਂ ਤੇ ਮੈਂ ਪੁਲ ਜਿਹੜਾ ਝਾਲ ਵਾਲਾ ਪੁਲ ਆ ਨਾ ਉਹ ਇਧਰੋਂ ਥੱਲਿਓਂ ਨਿਕਲਣ ਡਿਆ। ਉਹ ਨਿਕਲਦੇ ਆ ਉਸਤਾਦ ਜੀ ਮੈਂ ਨਾ ਪਿੱਛੋਂ ਆਵਾਜ਼ ਆ ਰਹੀ ਐ ਟੈਪ ਕਿਹੜੀ ਆਵਾਜ਼ ਭਾਜੀ? ਇਹ ਆਵਾਜ਼ ਆਣ ਡਈ। ਹੁਣ ਮੈਂ ਨਾ ਥੋੜਾ ਜਿਹਾ ਥੱਲੇ ਲਾ ਲਈ ਗੱਡੀ, ਮੈਂ ਕਿਹਾ ਚਲੋ ਸ਼ਾਇਦ ਕੋਈ ਪਿੱਛੋਂ ਕੋਈ ਮੋਟਰਸਾਈਕਲ ਤੇ ਸਪੀਡ 'ਚ ਆ ਰਿਹਾ। ਉਸਤਾਦ ਜੀ ਮੈਂ ਥੱਲੇ ਗੱਡੀ ਲਾਈ, ਯਾਨੀ ਇਹ ਨਾਲ ਉਹ ਦੀਵਾਰ ਉਹਦੀ ਆ ਜਾਂਦੀ ਅੰਡਰਪਾਸ ਦੀ। ਹੁਣ ਮੈਂ ਥੱਲੇ ਗੱਡੀ ਲਾਈ ਤੇ ਮੇਰੇ ਥੱਲਿਓਂ ਦੀ ਉਹਨੇ ਗੱਡੀ ਕੱਢੀ ਆ ਤੇ ਮੁੰਡਾ ਉੱਤੇ ਲੰਮੇ ਪਿਆ, ਇੰਜ ਲੰਮੇ ਪਿਆ ਵਾ ਤੇ ਉਹ ਜਾ ਰਿਹਾ ਪਿਛਲੇ ਨੇ ਵੀ ਉਹਦੇ ਉੱਤੇ ਇੰਜ ਬਾਹਾਂ ਰੱਖੀਆਂ ਤੇ ਉਹ ਪਤਾ ਲੱਗਿਆ ਜਨਾਬ ਕਿਤੇ ਰਾਤੀ ਉਹਨਾਂ ਦੀ ਰੇਸ ਲੱਗੀ ਸੀ ਉਹ ਜਿਹੜੇ 1 ਵੀਲਰ ਨੇ। ਹਾਂਜੀ ਹਾਂਜੀ ਛੱਡ ਦਿਓ ਇਹ ਗੱਲਾਂ, ਇਹ ਤੇ ਹੁੰਦੀਆਂ ਰਹਿਣਗੀਆਂ। ਖੈਰ ਨਾਜ਼ਰੀਨ ਇੱਕ ਗੱਲ ਇਹ ਹੈ ਕਿ ਯਾਰ ਕੱਲ ਮੈਂ ਕਮੈਂਟਸ ਥੋੜੇ ਜਿਹੇ ਪੜ੍ਹੇ ਨੇ, ਵੈਸੇ ਮੈਂ ਪੜ੍ਹਦਾ ਹੁੰਦਾ, ਉਹਦੇ ਵਿੱਚ ਤੁਹਾਡੀ ਮਿਹਰਬਾਨੀ ਆ। ਇੱਕ ਬੰਦੇ ਨੇ ਕਮੈਂਟ ਕੀਤਾ ਪ੍ਰੋਗਰਾਮ, ਯਾਰ ਉਹਨੇ ਕੋਈ ਲਫ਼ਜ਼ ਪਤਾ ਨਹੀਂ ਕੀ ਹੁੰਦਾ ਕਿ ਨਹੀਂ ਸਹੀ ਪ੍ਰੋਗਰਾਮ, ਮਤਲਬ ਵੀ ਬੋਰ ਪ੍ਰੋਗਰਾਮ ਜਾਂ ਇਸ ਤਰ੍ਹਾਂ ਪ੍ਰੋਗਰਾਮ। ਉਹਦੇ ਥੱਲੇ ਕੋਈ 151 ਬੰਦਿਆਂ ਨੇ ਉਹਦੀ ਵਿਚਾਰੇ ਦੀ ਚੰਗੀ ਵੀ ਤੂੰ ਆਇਆ ਇੱਥੇ ਅੰਬ ਲੈਣਾ ਤੂੰ ਫਲਾਣਾ। ਇੱਕ ਨੇ ਲਿਖਿਆ ਟੁਰ ਜਾ, ਥੱਲੇ ਉਹਨੇ ਲਿਖਿਆ ਸਮਝ ਤੇ ਗਿਆ ਹੀ ਹੋਣਾ ਇਸ ਟਾਈਮ ਤੇ। ਉਹ ਮੈਂ ਦੋਵਾਂ ਨੂੰ ਕਹਿਣਾ ਚਾਹਾਂਗਾ ਕਿ ਯਾਰ ਚਲੋ ਇੱਕ ਮਿਸਾਲ ਆ, ਨਹੀਂ ਉਹਨਾਂ ਤਾਂ ਉਹ ਵਿਚਾਰੇ ਲਿਖ ਦਿੰਦੇ ਹੋਣੇ ਕਿ ਵੀ ਬੋਰ ਪ੍ਰੋਗਰਾਮ, ਤੇ ਯਾਰ ਚਲੋ ਜੇ ਉਹਨੇ ਲਿਖ ਦਿੱਤਾ ਤੇ ਕੋਈ ਨਹੀਂ। ਅਸੀਂ ਇਹ ਟੀ ਟਾਈਮ ਜਿਹੜਾ ਨਾ ਇਹ ਸਾਡਾ ਨਾ ਪ੍ਰੋਗਰਾਮ ਆ, ਨਾ ਸਾਡਾ ਇਹ ਕੋਈ ਟੀਵੀ ਸ਼ੋਅ ਆ, ਨਾ ਕੋਈ ਸੋਸ਼ਲ ਮੀਡੀਆ ਦਾ ਸ਼ੋਅ ਆ, ਨਾ ਅਸੀਂ ਇਹਨੂੰ ਕੋਈ ਇਸ ਤੋਂ ਕਰਦੇ ਹਾਂ ਵੀ ਅਸੀਂ ਇੱਦਾਂ ਅਸੀਂ ਬਹਿ ਕੇ ਗੱਲਾਂ ਬਾਤਾਂ ਕਰਦੇ। ਤੁਹਾਨੂੰ ਪਤਾ ਹੀ ਹੈ ਇਹਦੇ 'ਚ ਉਹਨੇ ਹੀ ਵੇਖਣਾ ਵਾ ਜਿਹੜਾ ਸਾਡੇ ਨਾਲ 6ਵਾਂ 5 ਅਸੀਂ ਹੈ ਨਾ 6ਵਾਂ 7ਵਾਂ 8ਵਾਂ 1000 2000 ਇਹ ਉੱਦਾਂ ਦੇ ਉਹਨਾਂ ਨੇ ਵੇਖਣਾ ਬਹਿ ਕੇ। ਇਹ ਉਹਨਾਂ ਨੇ ਨਹੀਂ ਵੇਖਣਾ ਜਿਹੜੇ ਲੋਕ ਇਹ ਚਾਹੁੰਦੇ ਨਾ ਕਿ ਹੁਣ ਅੱਜ ਟੀ ਟਾਈਮ ਵੇਖੀਏ ਤੇ ਇਹਦੇ 'ਚ ਹੁਣ ਜੁਗਤਾਂ ਵੀ ਹੋਣਗੀਆਂ, ਇਹਦੇ 'ਚ ਅਸੀਂ ਜਿਨ੍ਹਾਂ ਨੇ ਟਾਰਗੇਟ ਬਣਾਇਆ ਹੁੰਦਾ ਕਿ ਇਹਦੇ 'ਚ ਹੁਣ ਜੁਗਤਾਂ ਹੋਣਗੀਆਂ ਤੇ ਮੈਂ ਉਹ ਵੇਖਣੀਆਂ ਬਸ, ਬਾਕੀ ਜੋ ਮਰਜ਼ੀ ਇਹ 'ਚ ਨਹੀਂ ਹੈਗੀਆਂ ਫਿੱਕਾ ਪ੍ਰੋਗਰਾਮ। ਇਹ 'ਚ ਸੀਰੀਅਸ ਗੱਲ ਹੋ ਗਈ ਫਿੱਕਾ ਪ੍ਰੋਗਰਾਮ। ਉਹਨਾਂ ਵਾਸਤੇ ਨਹੀਂ ਹੈਗਾ, ਉਹ ਟਰਾਈ ਕਰ ਲਿਆ ਕਰਨ, ਅਗਰ ਉਹਨਾਂ ਨੂੰ ਕੁਛ ਲੱਭੇ ਤਾਂ ਠੀਕ ਆ, ਤੇ ਅਗਰ ਨਾ ਲੱਭੇ ਤੇ ਚੁੱਪ ਕਰਕੇ ਥੋੜਾ ਜਿਹਾ ਦੇਖੋ ਤੇ ਅੱਗੇ ਕਰ ਕਰਕੇ ਇਹਨੂੰ ਫਾਰਗ ਕਰ ਦਿਓ। ਹਾਂਜੀ ਉਹ ਤੁਸੀਂ ਕਮੈਂਟ ਕਰ ਦਿਓ, ਫਿਰ ਬਾਕੀ ਥੱਲੇ ਉਹਨਾਂ ਦੀ ਦਿਲਜ਼ਾਰੀ ਹੁੰਦੀ ਆ, ਸਾਡੀ ਵੀ। ਅਸੀਂ ਪ੍ਰੋਗਰਾਮ ਚੰਗਾ ਮਾੜਾ ਤੇ ਕਰੀਦਾ ਹੀ ਨਹੀਂ, ਅਸੀਂ ਪ੍ਰੋਗਰਾਮ ਕਰੀਦਾ ਬਸ ਵੀ ਚੰਗਾ ਕਰਨਾ ਮਾੜਾ ਕਰਨਾ, ਕਾਮੇਡੀ ਕਰਨੀ, ਸਕ੍ਰਿਪਟ ਕਰਨਾ, ਇਹ ਤੇ ਇਹਦੇ 'ਚ ਹੈ ਨਹੀਂ। ਇਹ ਤੇ ਇੱਦਾਂ ਬੈਠੇ ਅਸੀਂ, ਜਦੋਂ ਕਹੋਗੇ ਬੰਦ ਕਰ ਦੇ, ਜੇ ਮੈਂ ਬੰਦ ਕਰਨ ਦਾ ਕਹਿੰਦਾ ਇੱਦਾਂ ਤਾਂ ਉਹ ਮੈਨੂੰ ਅੱਗੋਂ ਲੋਕ ਖਬਰਦਾਰ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਸੋਚਣਾ ਵੀ ਨਾ, ਠੀਕ ਹੈ ਨਾ। ਉਹ ਫਿਰ ਜਿਹੜੇ ਜਦੋਂ ਕੋਈ ਕਹਿ ਦਿੰਦਾ ਵਿਚਾਰਾਂ ਵਿੱਚ ਤੇ ਉਹ ਜਿਹੜੇ ਉਹਨਾਂ ਨੂੰ ਅਗਲੇ ਸਾਰੇ ਸਿੱਧੇ ਹੋ ਜਾਂਦੇ ਨੇ।
ਨਹੀਂ ਤੇ ਕੁਝ ਜਿਹੜੇ ਮਖਸੂਸ ਕਮੈਂਟਸ ਉਹ ਜਿਹੜਾ ਕਰੈਕਟਰ ਕਰਵਾ ਰਹੇ ਨੇ, ਮੈਂ ਉਹ ਵੀ ਰਾਤੀ ਇੱਕ ਦੋ ਕਮੈਂਟਸ ਪੜ੍ਹੇ ਨੇ, ਉਹਦੇ 'ਚ ਸਿੱਧੀ ਉਹ ਮਤਲਬ ਇਹ ਦੱਸਣਾ ਚਾਹ ਰਿਹਾ ਵਾ ਕਿ ਇਦਾਂ ਹੋ ਗਿਆ, ਉਹ ਤੇ ਇਦਾਂ ਹੋ ਗਿਆ, ਟੀਮ ਇਦਾਂ ਫਲॉप ਹੋ ਗਈ, ਇਹ ਹੈ ਉਹ ਹੈ। ਉਹ ਮੈਨੂੰ ਉਹਦੀ ਸਮਝ ਨਹੀਂ ਆਉਂਦੀ ਉਹਦੀ ਸਾਈਕੀ ਕੀ ਹੈ ਕਿ ਜਿਹਨੂੰ ਇਸ ਗੱਲ ਦੀ ਟੈਨਸ਼ਨ ਵਾ ਕਿ ਟੀਮ ਫਲॉप ਹੋ ਗਈ ਜਾਂ ਟੀਮ ਹਿੱਟ ਹੋ ਗਈ। ਉਹਨਾਂ ਦੀ ਜ਼ਿੰਦਗੀ 'ਚ ਇੱਕੋ ਹੀ ਮਕਸਦ ਆ, ਰੱਬ ਨੇ ਸਜ਼ਾ ਦਿੱਤੀ ਉਹਨਾਂ ਨੂੰ। ਕੌਣ ਉਹ ਜੋ ਵਿੱਚ ਕਈ ਹੁੰਦੇ ਨੇ ਨਾ ਉਸਤਾਦ ਜੀ, ਜਿਹੜੀ ਤੁਸੀਂ ਆ ਗੱਲ ਕੀਤੀ ਨਾ ਕਿ ਟੀ ਟਾਈਮ ਬੰਦ ਕਰਨਾ, ਸਾਡੇ ਮਹੱਲੇ ਦਾ ਵਾ ਚਾਚਾ ਚਾਚਾ ਫਿੱਡਾ ਥੋੜਾ ਉੱਚੀ ਬੋਲਿਆ ਕਰ। ਜਾਂ ਮੈਨੂੰ ਇੱਕੋ ਵਾਰੀ ਦੱਸ ਦੇ, ਮੈਂ ਤੈਨੂੰ 250 300 500 ਵਾਰੀ ਇੱਕੋ ਵਾਰੀ ਕਹਿ ਦਿੰਦਾ ਵਾ ਤੇ ਫਿਰ ਉਹ ਤੈਨੂੰ ਈਜ਼ੀ ਹੋ ਜਾਏਗਾ। ਯਾਰ ਤੇਰਾ ਕੀ ਮੱਲਾ ਵਾ, ਕੋਈ ਉੱਥੇ ਫਿੱਡਾ ਵਾ, ਕੋਈ ਭੂੰਡੀ ਆ, ਕੋਈ ਕੀ ਨਾਮ ਆ ਯਾਰ? ਉਹਨਾਂ ਨੇ ਕਿਹਾ ਵਾ ਅਗਰ ਟੀ ਟਾਈਮ ਬੰਦ ਹੋਇਆ ਅਸੀਂ ਕਰਾਂਗੇ ਜਲਾਓ ਕਰਾਓ, ਅਸੀਂ ਆਰਟਿਸਟ ਘਰਾਂ ਚੋਂ ਚੁੱਕਾਂਗੇ। ਚਾਚੇ ਫਿੱਡੇ ਨੇ ਕਿਹਾ। ਚਾਚੇ ਫਿੱਡੇ ਨੇ ਕਿਹਾ, ਬੜਾ ਜੈਨੂਇਨ ਗੱਲ, ਉਹ ਬੰਦਾ ਹੋ ਅੱਛਾ, ਆਰਟਿਸਟ ਘਰਾਂ 'ਚ ਚੁੱਕ ਲਾਂਗੇ। ਹਾਂ, ਅਸੀਂ ਆਪਣਾ ਬਕਾਇਦਾ ਜਾਨੀ ਸਾਹਿਬ ਜਿੱਥੇ ਹੋਣਗੇ ਅਸੀਂ ਪੜਾਂਗੇ, ਅਸੀਂ ਟੀ ਟਾਈਮ ਆਪ ਕਰਾ ਤੇ ਤੂੰ ਉਹਨੂੰ ਸਭ ਤੋਂ ਲਾਗੇ ਪੈਂਦਾ ਹੋਏਗਾ ਫਿਰ ਜਦੋਂ ਉਹਨੇ ਚੁੱਕਣੇ, ਕਿਉਂਕਿ ਤੇਰੇ ਤੇ ਘਰ ਦੇ ਲਾਗੇ ਆ। ਤੇ ਜਦੋਂ ਤੂੰ ਚੁੱਕਿਆ ਜਾਏ ਸਾਨੂੰ ਫੋਨ ਕਰਦੀ, ਅਸੀਂ ਇੱਧਰ ਉੱਧਰ ਹੋ ਜਾਾਂਗੇ ਕਿਉਂਕਿ ਅਸੀਂ ਤੇਰਾ ਦੂਰ। ਯਾਨੀ ਕਿ ਮੈਂ ਚੁੱਕਿਆ ਜਾਵਾਂ ਤੁਸੀਂ ਨਾ, ਉਹਨੇ ਟੀਮ ਪੂਰੀ ਚੁੱਕਣੀ ਆ। ਉਹਨੇ ਕਿਹਾ ਤੁਹਾਡੇ ਸਤਾਨ ਅਸੀਂ ਲਿਆਵਾਂਗੇ। ਆ ਟੀਮ ਪੂਰੀ ਉਹਨੇ ਚੁੱਕਣੀ ਆ। ਗਨ ਪੁਆਇੰਟ ਤੇ ਚੁੱਕ ਕੇ ਉਹਨੇ ਇੱਕ ਘਰ ਦੇ ਵਿੱਚ ਕੈਮਰੇ ਲਾਈਟਾਂ ਲੈ ਕੇ ਉਹਨੇ ਕਹਿਣਾ ਮੰਗਵਾਓ ਇੱਥੇ ਬਹਿ ਕੇ ਉਹਨੇ ਕਹਿਣਾ ਕਿ ਟੀ ਟਾਈਮ ਕਰੋ ਗਨ ਪੁਆਇੰਟ ਤੇ। ਹਾਂਜੀ, ਉਹਨੇ ਕਿਹਾ ਮੈਂ ਇੰਨੀ ਮੁਹੱਬਤ ਕਰਦਾ, ਉਹਨੇ ਕਿਹਾ ਮੈਂ ਇਕੱਲਾ ਹੀ ਆਡੀਅנס ਆ, ਮੈਂ ਉੱਥੇ ਬਹਿ ਕੇ ਤੁਹਾਨੂੰ ਲਾਈਵ ਕਮੈਂਟਸ ਕਰਾਂਗਾ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਤੁਸੀਂ ਲਾ ਲਓ ਹਿਸਾਬ ਵੀ ਇਹਦੀ ਅਰਨਿੰਗ ਦਾ ਹਿਸਾਬ ਲਾ ਲਓ, ਮਤਲਬ ਟੀ ਟਾਈਮ ਦੇ ਨਾਲ। ਮੈਂ ਤੁਹਾਨੂੰ ਦੂਜੀ ਖੁੱਲ ਕੇ ਗੱਲ ਦੱਸਾਂ ਕਿ ਇਹਦੀ ਅਰਨਿੰਗ ਦਾ, ਕਿਉਂਕਿ YouTube ਪੈਸੇ ਵੀ ਦਿੰਦਾ ਨਾ, ਅਰਨਿੰਗ ਆ, ਵਾਚ ਟਾਈਮ ਆ, ਲੋਕ ਵੇਖਦੇ ਨੇ ਵਾਚ ਟਾਈਮ। ਉਹ ਅੱਲਾ ਦਾ ਸ਼ੁਕਰ ਆ ਕਿ ਸਾਡੇ ਸਾਰਿਆਂ ਦੇ ਘਰ ਜਿਹੜੇ ਨੇ ਉਹ ਚੱਲੀ ਜਾ ਰਹੇ ਨੇ। ਸ਼ੁਕਰ। ਠੀਕ ਹੈ ਜੀ, ਸੈਟਅਪ ਅੱਛੇ ਚੱਲ ਰਹੇ ਨੇ, ਘਰ ਚੱਲ ਰਹੇ ਨੇ, ਵਿੱਚ ਪ੍ਰੋਗਰਾਮ ਅੱਛਾ ਵੀ ਹੋ ਜਾਂਦਾ, ਵਿੱਚ ਥੋੜਾ ਜਿਹਾ ਤਬੀਅਤ। ਯਾਰ ਜਦੋਂ ਤੁਸੀਂ ਰੋਜ਼ ਪ੍ਰੋਗਰਾਮ ਕਰਨਾ ਨਾ, ਉਹ ਰੋਜ਼ ਦੇ 2-2 3-3 ਵੀ ਕਰਨੇ ਨੇ ਸਰ, ਉਦੋਂ ਵਿੱਚ ਤੁਹਾਡੀ ਕਿਤੇ ਤਬੀਅਤ ਵਾਦੀ ਘਾਟੀ ਹੋ ਗਈ, ਕਿਤੇ ਕੋਈ ਗੱਲਬਾਤ ਹੋ ਗਈ, ਉਹ ਫਿਰ ਤੁਸੀਂ ਉਹਨੂੰ ਪ੍ਰੋਗਰਾਮ ਨਾ ਸਮਝੋ, ਉਹਨੂੰ ਇਹ ਨਾ ਸਮਝੋ ਕਿ ਇੱਕ ਨਾ ਪਿਆ ਤੋਲਿਆ ਸਕ੍ਰਿਪਟ ਲਿਖ ਕੇ ਹਿਸਾਬ ਲਾ ਕੇ। ਉਹ ਫਿਰ ਇੰਝ ਹੀ ਆ ਜਿਵੇਂ ਤੁਸੀਂ ਵੇਖਦੇ ਹੋ ਨਾ, ਬੈਠੇ ਇੱਕ ਬੰਦਾ ਕੰਮ ਕਰ ਰਿਹਾ ਕੰਪਿਊਟਰ ਤੇ, ਉਹਨੇ ਨਾਲ ਹੈੱਡਫੋਨ ਲਾਇਆ ਵੇਖੀ ਜਾ ਰਿਹਾ, ਗੱਲਾਂ ਸੁਣੀ ਜਾ ਰਿਹਾ, ਇੱਕ ਬੰਦਾ ਰੋਟੀ ਖਾਈ ਜਾ ਰਿਹਾ ਨਾਲ ਲਾਈ ਜਾ ਰਿਹਾ। ਇਹ ਫਿਰ ਉਦਾਂ ਦੇ ਲੋਕ ਵੇਖਣਗੇ। ਜਿਹੜੇ ਬਾਕੀ ਨੇ ਉਹ ਹੋਰ ਬੜੇ ਅੱਛੇ ਬੜੇ ਕਾਮੇਡੀ ਸਾਡੇ ਥੱਲੇ ਹੀ ਕਮੈਂਟ ਆ ਕੇ ਲੋਕੀ ਆਪਣੀ ਮਾਰਕੀਟਿੰਗ ਕਰ ਰਹੇ ਨੇ ਕਿ ਫਲਾਣਾ ਪ੍ਰੋਗਰਾਮ ਬਹੁਤ ਅੱਛਾ ਚੱਲ, ਉੱਥੇ ਦੇਖੋ ਤੁਸੀਂ ਅੱਲਾ ਖੈਰ ਕਰੇ। ਹਾਂ, ਬੜਾ ਅੱਛੇ ਉਹਦੀ ਗੱਲ ਕੀਤੀ ਮੈਂ ਅੱਗੇ। ਹਾਂ, ਉਹ ਤੇ ਮੈਂ ਅੱਗੇ ਵੀ ਕਿਹਾ ਸੀ ਕਿ ਯਾਰ ਇਹ ਕੋਈ ਕੰਮ ਨਹੀਂ ਹੈਗਾ ਕਿ ਮੈਂ ਕੈਮਰਾ ਚੁੱਕਾਂ ਤੇ ਤੈਨੂੰ ਮੈਂ ਕਹਾਂ ਤੂੰ ਪੂੜੀਆਂ ਵਾਲਾ ਬਣ ਜਾ ਸਵੇਰੇ, ਤੇ ਮੈਂ ਤੇਰੇ ਕੋਲ ਨਾਸ਼ਤਾ ਲੈਣ ਆਉਣਾ ਤੇ ਮੈਂ ਤੈਨੂੰ ਕਹੂੰਗਾ ਇੰਨੀ ਮਹਿੰਗੀ ਪੂੜੀ ਕਿਉਂ ਆ, ਤੇ ਤੂੰ ਅੱਗੇ ਕਹੀ ਜੀ ਤੂੰ ਪੂੜੀ ਰਹਿਣ ਦੇ, ਤੂੰ ਉੱਥੋਂ ਆਂਡੇ ਲੈ ਜਾ, ਤੇ ਮੈਂ ਤੈਨੂੰ ਕਹੂੰਗਾ ਆਂਡੇ ਮੈਂ ਕੀ ਕਰਨੇ ਆ, ਮੈਂ ਤੇਰੇ ਕੋਲ ਪੂੜੀਆਂ ਲੈਣੀਆਂ ਵਾ, ਤੂੰ ਅੱਗੋਂ ਮੈਨੂੰ ਕਹੀਂ ਮੈਂ ਤਾਂ ਭਾਈ ਪੂੜੀ ਇੰਨੇ ਦੀ ਦੇਣੀ ਆ, ਜਾਂ ਫਿਰ ਇਦਾਂ ਕਰ ਅੰਦਰੋਂ ਦੇਖ ਲੈ ਜੇ ਕੋਈ ਛੱਡ ਕੇ ਗਿਆ ਤੇ ਉੱਥੋਂ ਬਹਿ ਕੇ ਨਾਸ਼ਤਾ ਕਰ ਲਾ। ਇੰਜ ਦੀਆਂ ਗੱਲਾਂ ਤੇ ਮੈਂ ਤੇ ਅਸੀਂ 5 ਸ਼ੋਅ ਕਰਦੀ ਰੋਜ਼ ਦੇ। ਪੂੜੀਆਂ ਵਾਲੇ ਕੋ ਮਕਾਈ ਉੜ ਕੇ ਚਲਾ, ਸਮੋਸਿਆਂ ਵਾਲੇ ਕੋ ਚੱਲਦੇ ਆ, ਚੱਲ ਤੂੰ ਸਮੋਸਿਆਂ ਵਾਲਾ ਬਣ ਜਾ, ਸਾਫਾ ਬਣ ਲਾ, ਮੈਂ ਆਉਣਾ ਤੇਰੇ ਕੋਲ ਮੋਟਰਸਾਈਕਲ ਤੇ ਸਮੋਸੇ ਲੈਣ। ਅੱਧਾ ਘੰਟਾ ਉੱਥੇ ਕਰੀਏ, ਉਸ ਤੋਂ ਬਾਅਦ ਮੈਂ ਕਹਾਂ ਚੱਲ ਤੂੰ ਮਨਿਆਰੀ ਵਾਲੀ ਦੁਕਾਨ ਤੇ ਵੜ ਜਾ, ਤੂੰ ਅੰਦਰ ਮਨਿਆਰੀ ਲੈ ਖਲੋ ਜਾ, ਤੇ ਮੈਂ ਤੇਰੇ ਕੋਲ ਨਾ ਇੱਕ ਗੁੱਤ ਲੈਣ ਆਉਣਾ ਵਾ, ਤੇ ਮੈਂ ਤੈਨੂੰ ਕਹੂੰਗਾ ਵੀ ਗੁੱਤ ਮੈਂ ਲਾਉਣੀ ਆ, ਮੇਰੇ ਵਾਲ ਵੱਡੇ ਕਰ ਦੇ। ਉਸ ਤੋਂ ਬਾਅਦ ਆਪਾਂ ਨਿਕਲੀਏ 4 ਵਜੇ, ਰੋਟੀ ਛਾੜੀ ਖਾਈਏ, 4 ਵਜੇ ਫਿਰ ਆਪਾਂ ਸਾਈਕਲ ਵਾਲੀ ਦੁਕਾਨ ਤੇ ਚੱਲ ਜੀਏ। ਤੈਨੂੰ ਮੈਂ ਕਹਾਂ ਵੀ ਤੂੰ ਸਾਈਕਲ ਵਾਲਾ ਬਣ ਜਾ, ਮੈਂ ਮੋਟਰਸਾਈਕਲ ਲੈ ਕੇ ਆਉਣਾ, ਤੂੰ ਕਹੀ ਵੀ ਇਹ ਪੈਂਚਰ ਇਹਦੇ 'ਚ 4 ਆ, ਮੈਂ ਕਹੂੰਗਾ 1 ਵਾ। ਉੱਥੇ ਆਪਾਂ ਗੱਲਾਂ ਕਰਾਂਗੇ, ਤੂੰ ਕੀ ਮੈਂ ਆਪ ਕਰ ਦਿੱਤੇ ਆ, ਮੈਂ ਕਹੂੰ ਤੇ ਮੇਰਾ 1 ਸੀ। ਏਦਾਂ ਆਪਾਂ 20 ਮਿੰਟ ਇਹ ਤਾਂ ਮੈਂ 6 ਸ਼ੋਅ ਕਰਦਾ ਰਾਤ ਨੂੰ। ਸਹੀ ਗੱਲ। ਫਿਰ ਤੁਹਾਡੇ ਵਰਗੇ ਹੋਣੇ ਵੀ ਨਹੀਂ। ਮੈਂ ਇੱਕ ਗੱਲ ਕਰ ਰਿਹਾ ਨਾ, ਇਹ ਕਿਹੜੀ ਗੱਲ ਹੈ? ਤੇ ਸਵੇਰੇ 9 ਵਜੇ ਨਿਕਲੀਏ, ਰਾਤ ਨੂੰ 4 ਸ਼ੋਅ ਕਰਕੇ ਘਰ ਆ ਜਾਈਏ। ਅਸੀਂ ਜਿਹੜੀ ਦੁਕਾਨ ਆਈ ਜਿਵੇਂ ਉਹਨੂੰ ਮੈਂ ਕਹਾਂ ਚੱਲ ਮਿੱਠੇ ਅੰਦਰ ਵੜ ਜਾ, ਤੂੰ ਆ ਬੁਰਖਿਆਂ ਵਾਲੀ ਦੁਕਾਨ ਤੇਰੀ ਆ ਤੇ ਮੈਂ ਗਾਹਕ ਬਣ ਕੇ ਆ ਰਿਹਾ, ਭੱਲੇ ਵਾਲੀ ਰੇੜੀ ਤੇਰੀ। ਉਹ ਇਦਾਂ ਦੇ ਤੇ ਫਿਰ ਬਹੁਤ ਅੱਛੇ ਨੇ ਸੈਟਅਪ ਚੱਲ ਰਹੇ, ਉਹ ਤੁਸੀਂ ਕਰੋ ਮਾਸ਼ਾਅੱਲਾ। ਮੈਂ ਉਹਦੀ ਕਮੈਂਟ ਦੀ ਵੀ ਗੱਲ ਕੀਤੀ, ਉਹ ਜਿਹੜਾ ਬੰਦਾ ਥੱਲੇ ਕਹਿ ਰਿਹਾ ਨਾ ਕਿ ਜੀ ਉਹਨਾਂ ਦਾ ਸ਼ੋਅ ਵੇਖ ਲਓ, ਉਹਨੇ ਹੋਰ ਵੀ 2-3 ਕਮੈਂਟਸ ਜੀ ਉਹਨਾਂ ਦੇ ਨਾਲ ਲੱਗਾ ਨਾ ਕੰਮ, ਉਹਨਾਂ ਦਾ ਉਹ ਕਰ ਰਿਹਾ ਨਾ ਇਸ ਟਾਈਮ। ਉਹ ਤਾਂ ਕੰਮ ਹੀ ਇਹ ਵਾ। ਕੀ ਕਰ ਲਿਆ ਉਹਨੇ? ਉੱਥੇ ਹੀ ਆ, ਬਲਕਿ ਅੱਗੇ ਤੋਂ ਥੱਲੇ ਹੀ ਗਿਆ। ਨਹੀਂ, ਉਹ ਕਰੀ ਜਾਵੇ ਜੋ ਮਰਜ਼ੀ, ਲੇਕਿਨ ਉਹਦੀ ਸਜ਼ਾ ਨੂੰ ਰੱਬ ਨੇ ਦਿੱਤੀ, ਉਹਦੇ ਅੰਦਰ ਹੀ ਸਜ਼ਾ ਰੱਬ ਨੇ ਦਿੱਤੀ। ਗੱਲ ਫੜ ਤੂੰ, ਤੇਰਾ 30% ਧਿਆਨ ਕੰਮ ਵੱਲ ਹੋਏਗਾ, 70% ਤੂੰ ਇਹੀ ਸੋਚੀ ਜਾ ਤੇ ਮਰੀ ਜਾ ਤੇ ਕਮੈਂਟ ਕਰੀ ਜਾ ਬਸ। ਉਸਤਾਦ ਜੀ, ਹਾਂ, ਏਦਾਂ ਦੇ ਹਾਲਾਤਾਂ ਦੇ ਵਿੱਚ ਇੱਕ ਖੁਸ਼ੀ ਦੀ ਖਬਰ ਆ ਤੁਹਾਡੇ ਵਾਸਤੇ। ਆਹਾ, ਹਕੂਮਤ ਪੰਜਾਬ ਜਿਹੜੀ ਹੈ ਜੀ, ਉਹ ਨਹਿਰ ਸਜਾਉਣ ਰਹੀ ਹੈ ਇਸ ਵਾਰੀ ਜਸ਼ਨ-ਏ-ਬਹਾਰਾਂ ਤੇ। ਆਏ ਰੰਗ ਬਰੰਗੀਆਂ ਲਾਈਟਾਂ ਹੋਣਗੀਆਂ, ਵਿੱਚ ਸਾਈਕਲ ਵਾਲੇ ਕਰਤਬ ਹੋਣਗੇ, ਟੂਪਾਂ ਤੋੜਨ ਵਾਲਾ ਗਾਣਾ ਹੋਏਗਾ, ਅੱਗ ਵਾਲੀਆਂ ਆਈਟਮਾਂ ਹੋਣਗੀਆਂ। ਸਾਰੀ ਟੀਮ ਆਪਾਂ ਉੱਥੇ ਜਾਣਾ, ਉਸਤਾਦ ਜੀ ਸ਼ੋਅ ਕਰਨਾ। ਓਕੇ ਠੀਕ ਹੋ ਗਿਆ ਚੌਧਰੀ ਸਾਹਿਬ। ਨਹਿਰ ਹਾਂ, ਇਹ ਪੋਜ਼ਿਟਿਵ ਨੈਗੇਟਿਵ ਨਾਲ ਹੀ ਆ। ਨਾਲ ਹੀ ਹੈ ਜੀ, ਖੁਸ਼ੀਆਂ ਵੀ ਨਾਲ ਹੀ ਆ, ਦੁੱਖ ਵੀ ਨਾਲ। ਉਸਤਾਦ ਜੀ ਜ਼ਿੰਦਗੀ ਹੁਣ ਜ਼ਰਾ ਸੰਜੀਦਾ ਜੀ ਹੋ ਰਹੀ ਹੈ ਮੇਰੀ, ਪਤਾ ਨਹੀਂ ਕੀ ਗੱਲ। ਮੈਨੂੰ ਸੋਚਾਂ ਵੱਡੀਆਂ ਆ ਰਹੀਆਂ ਕਿ ਮੈਂ
ਡਰਾਮੇ ਲਿਖ ਰਿਹਾ ਵਾਂ ਇਹ ਉਹ ਇਸ ਤਰ੍ਹਾਂ ਦੀਆਂ ਮੈਨੂੰ ਵੇਨ ਜਾ ਰਹੀ ਸਾਜ਼ ਚਾਹੀਏ। ਇਹ ਜ਼ਿਆਦਾ ਘਰ ਰਹਿੰਦਾ ਵਾ ਤਾਂ ਕਰਕੇ ਉਹ ਲਿਖਣਾ ਸ਼ੁਰੂ ਕਰਦਾ ਨੇ। ਹਾਂ ਜੋ ਦੇਖਦਾ ਉਹੀ ਲਿਖਣਾ ਸ਼ੁਰੂ ਕਰ ਦਿੰਦਾ। ਅਬਜ਼ਰਵੇਸ਼ਨ ਹੀ ਹੈ ਲਿਖਾਈ, ਇਹ ਰਾਈਟਲੀ ਡਰਾਮੇ ਭਲਾ ਕਿਹਦੇ ਕਹਿੰਦੇ ਆ ਇਹ? ਅੱਗੋਂ ਸਾਰਿਆਂ ਹੋਣਾ ਨਾ ਭਾਈਆਂ ਨੇ ਇਕੱਠੇ ਈਦ ਤੇ, ਉਦੋਂ ਫਿਰ ਡਰਾਮੇ ਨਹੀਂ ਲੱਗਣੇ। ਜ਼ਿਆਦਾ ਲੈ ਆਪਣਾ ਬੜਾ ਕਲਿਆਣ ਪਾਉਣਗੇ। ਅਸੀਂ ਤੇ ਚਲੋ ਇਕੱਠੇ ਹੋ ਗਏ, ਇਕੱਲਾ ਵੀ ਘਰ ਹੋਵੇ ਤੇ ਕੋਈ ਡਰਾਮਾ ਲਾ ਲੈਂਦਾ ਆਪਣੇ ਆਪ ਨੂੰ। ਬੋਰ ਹੁੰਦਾ ਬੰਦਾ, ਕੋਈ ਡਰਾਮਾ ਲਾ ਲੈਂਦਾ। ਬੋਰ ਹੁੰਦੇ ਆ ਤੇ ਇੱਕ ਦੂਜੇ ਤੇ ਥੁੱਕਾ ਸੁੱਟਣ ਖੇਡਣ ਲੱਗ ਪੈਂਦੇ, ਚੱਲ ਤੂੰ ਮੇਰੇ ਤੇ ਸੁੱਟ। ਤਾਜੀ ਸੱਚ ਮੈਨੂੰ ਵੀ ਯਾਦ ਆਇਆ, ਮੈਨੂੰ ਇੱਕ ਰਾਤੀ ਬਜ਼ੁਰਗ ਮਿਲੇ ਆ, ਉਹ ਕਹਿੰਦੇ ਤੂੰ ਮਹੀਨੇ 2 ਹੋ ਗਏ ਤੂੰ ਸ਼ੋਅ 'ਚ ਬੋਲਣ ਹੀ ਨਹੀਂ ਦਿਆ। ਖਾਬ ਚ ਇਹ ਜੈਨੂਇਨ ਹਕੀਕਤ। ਅੱਛਾ ਤੂੰ ਅੱਗੇ ਵੀ ਜਦੋਂ ਗੱਲ ਸੁਣਾਈ ਨਾ ਤੂੰ ਬਾਬਿਆਂ ਦੀ ਸੁਣਾਈ ਹੈ ਕਿ ਮੈਨੂੰ ਇੱਕ ਬਾਬਾ ਮਿਲਿਆ, ਮੈਨੂੰ ਇੱਕ ਬਾਬਾ ਮਿਲਿਆ। ਤਾਜੀ ਮੈਂ ਬਜ਼ੁਰਗਾਂ ਦੇ ਲਾਗੇ ਬਹਿਣਾ, ਉਹਨਾਂ ਦੇ ਲਾਗੇ ਬਹਿ ਕੇ ਉਹਨਾਂ ਦੀਆਂ ਗੱਲਾਂ ਸੁਣਨੀਆਂ, ਚਾਹ ਚੂ ਪੀਣੀ, ਮੈਨੂੰ ਬਹੁਤ ਅੱਛਾ ਲੱਗਦਾ। ਮਸ਼ਵਰਾ ਦਿੱਤੇ ਗਏ। ਹਾਂਜੀ ਮਸ਼ਵਰਾ। ਇੱਕ ਹੋਟਲ ਵਾਲਾ ਤਾਜੀ ਇੱਕ ਦਿਨ ਡਰਨ ਦਿਆ, ਮੈਂ ਇੱਥੋਂ ਗਿਆ, ਉਹਨੇ ਮੈਨੂੰ ਆਰੇ ਲਾਇਆ, ਦਿਨ ਚੜ ਗਿਆ, ਮੈਂ ਰਾਤ ਉਹਦੇ ਕੋਲ ਬੈਠਾ ਰਿਹਾ। ਉਹ ਮੈਨੂੰ ਤਾਜੀ ਪਾਕਿਸਤਾਨ ਜਦੋਂ ਨਸੀ ਨਾ ਬਣਿਆ ਉਦੋਂ ਦੀਆਂ ਮੈਨੂੰ ਗੱਲਾਂ ਦੱਸੀ ਜਾਵੇ, ਉਦੋਂ ਇਹਨਾਂ ਨੇ ਇੱਕ ਬੁਲਾਇਆ ਸੀ ਫੌਜੀ ਤੇ ਮੈਂ ਉੱਥੇ ਬੈਠਾ ਸੀ। ਓਏ ਉਹ ਬੇਵਕੂਫ, ਉਹਨਾਂ ਨੂੰ ਤੇਰਾ ਪਤਾ ਨਹੀਂ ਨਾ, ਤੈਨੂੰ ਉਹਦੀ ਨਹੀਂ ਸਮਝ ਆਉਂਦੀ ਜਿਹੜੀ ਅੱਜ ਦੀ ਸਵੇਰ ਦੀ ਹੁੰਦੀ ਹੈ ਤੇ ਰਾਤ ਦੀ ਤੈਨੂੰ ਦੱਸ ਦੋ ਕਿ ਉਹ ਪਾਕਿਸਤਾਨ ਦੀ ਪਹਿਲੀ ਦੀਆਂ ਕਰਨ ਦੇ ਦੱਸ। ਉਹ ਬਾਬੇ ਇੱਕ ਚੀਜ਼ ਉਹਨਾਂ 'ਚ ਮੈਂ ਮੰਨਦਾ ਤਾਜੀ, ਉਹ ਜਿਹੜੇ ਬਜ਼ੁਰਗ ਨਾਲ ਮੈਂ ਰਾਤ ਕੱਢੀ, ਚਾਹ ਦੇ ਪੈਸੇ ਨਹੀਂ ਲਏ ਤਾਜੀ, 4 ਚਾਵਾਂ ਪੀਤੀਆਂ, 2 ਉਹਨਾਂ ਨੇ 2 ਮੈਂ। ਬਜ਼ੁਰਗ ਹੋ ਕੇ ਮੈਂ ਕਿਹਾ ਨਹੀਂ ਅਸੀਂ ਬੇਟਾ ਇਹ ਤੇ ਮਤਲਬ ਇੱਥੇ ਤੂੰ ਕਿਸੇ ਬਜ਼ੁਰਗ ਨਾਲ 15 ਮਿੰਟ ਕੱਢ ਲਾ, ਉਹ ਚਾਹ ਪਿਆ ਦਿੰਦਾ ਇੱਕ, ਤੇ ਤੂੰ ਤੇ ਰਾਤ ਕੱਢੀ ਤੇ ਉਹਨੇ। ਤਾਜੀ ਚੌਕੀਦਾਰ ਸੀ ਉਹ ਬਜ਼ੁਰਗ, ਮੈਂ ਮੰਨ ਗਿਆ, ਉਹਨੇ ਨਹੀਂ ਮੈਨੂੰ ਦੇ ਦਿੱਤੇ ਪੈਸੇ। ਨਹੀਂ ਉਹਨੇ ਕਿਹਾ ਕੀ ਤੈਨੂੰ ਕਿ ਤੂੰ ਤਾਜੀ ਗੱਲਾਂ ਉਹਨੇ ਸੁਣਾਈਆਂ। ਕਿਹਾ ਸੀ ਮੈਂ ਅੱਜ ਰਲ ਕੇ ਉਹਨੇ ਕਿਹਾ ਸੀ ਯਾਰ ਚਾਹ ਤੈਨੂੰ ਮੈਂ ਪਿਆਵਾਂਗਾ, ਸਾਰੀ ਰਾਤ 2 ਪੀਵੀਂ 4 ਪੀਵੀਂ, ਤੂੰ ਮੇਰੇ ਕੋਲ ਬਹਿਣਾ। ਚੌਕੀਦਾਰ 10 ਹੋ ਜਾਂਦੇ ਭਾਈ ਨਾ, ਚੌਕੀਦਾਰ ਵੀ ਰਾਤ ਨੂੰ ਇਕੱਲੇ ਬੈਠੇ 10 ਹੋ ਜਾਂਦੇ ਨੇ। ਹਾਂਜੀ ਹਾਂਜੀ ਸਹੀ ਗੱਲ। ਇਹ ਵੀ ਚੌਕੀਦਾਰ ਇੱਕ ਜਗ੍ਹਾ ਤੇ ਲੱਗ ਗਿਆ ਨਾ, 10 ਹੋ ਗਿਆ ਤੇ ਸਾਈਡ ਤੇ ਬਹਿ ਕੇ ਜੋ ਗੇਮ ਖੇਡਣੀ ਸਾਰੀ ਰਾਤ, ਉਧਰ ਚੋਰ ਵੀ ਲੰਗੀ ਜਾ ਰਹੇ, ਡਾਕੂ ਵੀ ਲੰਗੀ ਜਾ ਰਹੇ, ਮੋਬਾਈਲ ਤੇ ਲੱਗਾ ਗੇਮ ਖੇਡੀ ਜਾ ਰਹੇ। ਮਾੜੀ ਜੀ ਅੱਖ ਲੱਗ ਗਈ ਮੇਰੀ ਤਾਜੀ, ਮੈਂ ਆਪਣੇ ਪੱਟ ਤੇ ਗੋਲੀ ਮਾਰ ਲਈ। ਆਹੋ ਡਿਊਟੀ ਕਰਦਾ ਕਰਦਾ ਇੰਨਾ ਦਾਸ ਹੋ ਗਿਆ, ਬਾਅਦ ਚ ਬਲੇਡ ਮਾਰਨ ਲੱਗ ਪਿਆ। ਤਾਜੀ ਉਹ ਬਜ਼ੁਰਗ ਤੇ ਹੈ ਸੀ, ਅੱਲਾ ਮਾਫ ਕਰੇ, ਇਦਾਂ ਦੀ ਗੱਲ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਇਹ ਵੇਖ ਲਿਓ, ਮੈਂ ਕੈਮਰੇ ਅੱਗੇ ਕਰ ਲੈਣੀ ਆ। ਕਹਿੰਦੇ ਕਰੀ ਹੁਣ ਕੋਈ ਰੋਣਾ ਨਹੀਂ। ਤਾਜੀ ਉਹ ਕਹਿੰਦੇ ਮੈਂ ਚੋਰੀਆਂ ਵੀ ਬਹੁਤ ਕੀਤੀਆਂ। ਹਾਂ ਕੈਸੀ ਗੱਲ? ਲਓ ਜੀ, ਨਹੀਂ ਉਹ ਬਾਬਾ ਜੀ ਕਹਿੰਦੇ ਮੈਂ ਇੰਨਾ ਪ੍ਰੋਫੈਸ਼ਨਲ ਚੋਰ ਹੋ ਗਿਆ ਸੀ, ਮੈਂ ਆਪਣੇ ਭਰਾ ਦੇ ਘਰ ਜਾਣਾ ਸੀ ਨਾ, ਮੈਂ ਅੰਦਰ ਹੀ ਵੜਨਾ ਹਲੇ, ਉਹਨੇ ਮੈਨੂੰ ਵੇਖ ਕੇ ਕਹਿਣਾ ਬਸ ਜੋ ਤੈਨੂੰ ਖਾਣਾ ਪੀਣਾ ਇੱਥੇ ਬਹਿ, ਅੱਗੇ ਨਹੀਂ ਆਣਾ, ਸਾਡੀ ਚੀਜ਼ ਗਵਾ ਜਾਂਦੀ ਕੋਈ ਨਾ। ਯਾਰ ਜੀ ਮੰਨੋ ਜਾਂ ਨਾ, ਇਹਨਾਂ ਦਾ ਕੋਈ ਫੈਮਿਲੀ ਬਜ਼ੁਰਗ ਹੀ ਅੱਛਾ ਤੇ ਉਹ ਚੋਰ ਸੀਗਾ ਤੇ ਹੁਣ ਚੌਕੀਦਾਰੀ ਤੇ ਲੱਗਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਜ਼ੁਰਗ ਕੁਛ ਸ਼ੁਕਲੀ ਜੀ ਚੋਰੀ ਵਿਖਾ ਮੈਨੂੰ ਦੱਸੋ। ਜਾਂ ਵਿਖਾ। ਤਾਜੀ ਕਹਿੰਦੇ ਮੈਂ ਨਾ ਇੱਕ ਢੀਰੇ ਕੋ ਦੁਕਾਨ ਤੇ ਲੱਗ ਗਿਆ, ਕਹਿੰਦੇ ਉਹਨੇ ਸ਼ਾਮ ਨੂੰ ਨਾ ਸੇਲ ਕਿੰਨੀ ਤੇ 7000 ਹੋਣਾ ਤੇ ਨਿਕਲਣਾ ਉੱਥੋਂ 6500। ਕਹਿੰਦਾ ਮੈਂ ਇੱਧਰਲੀ ਉਹਦੀ ਅੱਖ ਖਰਾਬ ਸੀ, ਮੈਂ ਇੱਧਰੋਂ ਦੀ ਆ ਕੇ 500 ਗੇੜਾ ਦੇ ਗਿਆ। ਤੇਰਾ ਉਹਦੇ ਕੋਲ ਹੀ ਬਹਿਣਾ ਬਣਦਾ। ਹਾਂਜੀ ਤਾਜੀ ਕਹਿੰਦਾ ਫਿਰ ਇੱਕ ਦਿਨ ਐਸਾ ਆਇਆ, ਮੈਂ ਕੰਮ ਤੇ ਆਇਆ ਤੇ ਉਹਨੇ 100 ਉਹ ਨੁੱਕਰ ਚ ਸੁੱਟਿਆ, 50 ਉਹ ਨੁੱਕਰ ਚ ਸੁੱਟੇ, ਤੇ ਮੈਂ ਕਿਹਾ ਇਹ ਕੀ ਅੱਜ ਤੇ ਮਾਲ ਆਪ ਚੱਲ ਕੇ ਮੇਰੇ ਕੋ ਆ ਰਹੇ। ਕਹਿੰਦਾ ਮੈਂ ਗੈਸ ਲਾ ਲਿਆ ਤਾਜੀ ਬਜ਼ੁਰਗ, ਕਹਿੰਦਾ ਮੈਂ ਕਿਹਾ ਇਹਨਾਂ ਮਾਲਕ ਦੀ ਚਾਲ ਅਜ਼ਮਾ ਰਿਹਾ। ਹਾਂ, ਕਹਿੰਦਾ ਤਾਜੀ ਮੈਂ ਸਾਰੀ ਦਿਹਾੜੀ ਕੰਮ ਕੀਤਾ, ਮੈਂ ਚੁੱਕੇ ਹੀ ਨਹੀਂ, ਮੈਂ ਕਿਹਾ ਇਹਦਾ ਪਲਾਨ ਆ ਤੂੰ ਹੈ। ਤਾਜੀ ਕਹਿੰਦਾ ਸ਼ਾਮ ਨੂੰ ਮਾਲਕ ਨੇ ਮੈਨੂੰ ਇਤੋਂ ਪਾ ਲਿਆ, ਕਹਿੰਦਾ ਮੈਂ ਰੋਜ਼ ਹੀ ਸੇਲ ਗਿਣਦਾ ਵਾ, 7000 ਹੁੰਦੀ ਆ, ਬਾਅਦ ਚੋਂ 6500 ਨਿਕਲਦੀ, ਗਿਣ ਕੇ ਸਾਜੀ ਰੱਖ ਲੈਂਦਾ ਵਿੱਚ, ਬਾਅਦ ਚ ਜਦੋਂ ਫੇਰ ਕੱਢਣ ਲੱਗਦੇ ਇਧਰੋਂ ਅੱਖ ਚੋਂ ਆਣ ਕੇ 500 ਰੁਪਿਆ ਉਹ ਗੇਮ ਨਹੀਂ ਤੇ ਜਿਹੜਾ 500 ਰੱਖਿਆ ਸੀ ਉਹਨੇ ਚੁੱਕਿਆ ਕਿਉਂ ਨਹੀਂ, ਉਹਦਾ ਕੀ ਹਿਸਾਬ ਤਾ? ਜਿਹੜਾ ਉਹ ਪਤਾ ਲੱਗ ਜਾਂਦਾ ਨਾ ਕਈਆਂ ਚੋਰਾਂ ਨੂੰ ਵੀ ਇਹ ਮੈਨੂੰ ਅਜ਼ਮਾਨ ਵਾਸਤੇ ਗੇਮ ਪੈ ਰਹੀ ਹੈ, ਤੇ ਫੇਰ ਉਹਨੂੰ ਫੜ ਲਿਆ। ਮੈਨੂੰ ਇਹ ਰੰਗ ਗਈ ਨਾ, ਹਾਂਜੀ ਉਹ ਇਹ ਤੇ ਚੌਕੀਦਾਰ ਸੀ ਤੇ ਚੋਰਾਂ ਨਾਲ ਇੰਨਾ ਫਰੈਂਕ ਹੋ ਗਿਆ, ਚੋਰਾਂ ਨੇ ਤੇ ਬੱਚਿਆਂ ਦੇ ਨਾਂ ਇਹਨੇ ਰੱਖੇ। ਨਹੀਂ ਤੂੰ ਉਹਨਾਂ ਬਜ਼ੁਰਗਾਂ ਕੋਲ ਨਾ ਬਹਿ ਰਹਿ ਜਾਏਗਾ ਤੂੰ। ਨਹੀਂ ਤਾਜੀ ਉਹਨੇ ਬੜੇ ਸ਼ੁਗਲੀ ਵੀ ਮੈਨੂੰ ਸੁਣਾਏ। ਲੈ ਹਾਂਜੀ ਤਾਜੀ ਕਹਿੰਦਾ ਇੱਕ ਮੇਰਾ ਯਾਰ ਨਾ ਐਵੇਂ ਟੂਟਾ ਟਾਟ ਸੀ। ਕੀ ਸੀ? ਟੂਟਾ ਟਾਟ ਐਵੇਂ ਨਹੀਂ ਹੁੰਦੇ, ਮਾੜੇ ਬੰਦੇ ਕੋ 2 ਲੱਖ ਕਰਨੈਲ ਟੈਪ ਐਵੇਂ ਚੰਡਾ ਚੁੰਡਾ ਕਰਾ ਕੇ, ਕਹਿੰਦਾ ਉਹ ਭਾਈ 2000 ਰੁਪਇਆ ਨਾ ਇੱਕ ਮਾੜੇ ਬੰਦੇ ਕੋ ਖੋ ਲਿਆ। ਤਾਜੀ ਕਹਿੰਦਾ ਮੈਂ ਉਹਨੂੰ ਬੜਾ ਕਿਹਾ, ਮੈਂ ਤੈਨੂੰ ਜਾਣਦਾ, ਤੂੰ ਮੇਰਾ ਲਗੋਟੀਆ ਯਾਰ ਆ, ਜਾਂ ਹੋਰ ਕਿਤੇ ਹੁਣ ਚਲ ਜਾ, ਮੇਰਾ ਦਿਮਾਗ ਨਾ ਖਾ। ਤਾਜੀ ਕਹਿੰਦਾ ਹਟੇ ਹੀ ਨਾ, ਕਹਿੰਦਾ ਅੱਧਾ ਘੰਟਾ ਉਹਨੇ ਸਿਰ ਖਾਤਾ ਮੇਰਾ, ਕਹਿੰਦਾ ਅੱਧੇ ਘੰਟੇ ਬਾਅਦ ਉਹ ਗਿਆ, ਮੈਂ ਉਹਦੀ ਜੇਬ ਕੱਟ ਲਈ। ਓਏ ਤਾਂ ਜੀ ਜਿੱਥੇ ਨੈਗੇਟਿਵ ਪੋਜ਼ਿਟਿਵ ਆ ਨਾ, ਅੱਛੀ ਉਹ ਖਬਰ। ਜਦੋਂ ਇਦਾਂ ਦੀਆਂ ਗੱਲਾਂ ਹੋਣੀਆਂ ਫਿਰ ਅਗਲੇ ਨੇ ਇਹ ਲਿਖਣਾ ਵੀ ਬੋਰ ਪ੍ਰੋਗਰਾਮ। ਹਾਂਜੀ ਕਹਿੰਦਾ ਫਿਰ 2 ਮਹੀਨੇ ਬਾਅਦ ਮੇਰੇ ਮੰਡੀ ਦੇ ਵਿੱਚ ਸਾਹਮਣੇ ਆਇਆ ਛਾਪਰ ਹੱਥ ਚ ਫੜੇ। ਤਾਜੀ ਕਹਿੰਦਾ ਛਾਪਰ ਸੁੱਟ ਕੇ, ਕਹਿੰਦਾ ਜੱਫੀ ਨਹੀਂ ਪਾਣੀ ਤਾਂ ਦੱਸ ਕੀ ਗੱਲ। ਤਾਜੀ ਕਹਿੰਦਾ ਉਹ ਜੇਬ ਕੱਟ ਲੈਂਦਾ। ਨਿੱਕੀ ਜੀ ਗੱਲ ਤੋਂ ਇਹ ਚੌਕੀਦਾਰ ਨਾਰਾਜ਼ ਹੋ ਗਿਆ। ਚੋਰ ਆਏ ਕਹਿੰਦੇ ਅਸੀਂ ਚੋਰੀ ਕਰਨ ਲੱਗੇ ਆ,
ਕਹਿੰਦਾ ਕਰ ਲਓ ਕਾਨੂੰਨੀ, ਮੇਰੇ ਦਿਲੋਂ ਹੀ ਲੱਤ ਗਈ। ਚੌਕੀਦਾਰ ਸੀ ਉਸਤਾਦ ਜੀ, ਇਹਨੇ ਕਿਹਾ ਸਾਰੀ ਰਾਤ ਬਹਿਣਾ ਤੇ ਹੈ ਵਾ ਭਾਈ, ਉੱਥੇ ਨਾਲ ਆਪਣਾ ਕੰਮ ਵੀ ਸ਼ੁਰੂ ਕਰ ਲਿਆ, ਜਲੇਬੀਆਂ ਕੱਢ ਦੋ ਇਹਨਾਂ ਨਾਲ। 2-3 ਦਿਨ ਮਾਲਕ ਨੇ ਤਨਖਾਹ ਲੇਟ ਕੀਤੀ ਤੇ ਉਹਨੂੰ ਕਹੀ ਜਾ ਰਿਹਾ ਇਹਨਾਂ ਦਿਨਾਂ ਚ ਡਕੈਤੀ ਦਾ ਜ਼ਿੰਮੇਦਾਰ ਮੈਂ ਨਹੀਂ। ਉਹਨਾਂ ਨੇ ਤਨਖਾਹ ਲੇਟ ਕੀਤੀ ਤੇ ਜਿਹੜਾ ਉਹ ਕੈਬਨ ਜਿਹਾ ਬਣਾ ਕੇ ਦਿੱਤਾ ਉਹ ਵੇਚ ਆਇਆ। ਆ ਮਿੱਠਾ ਵੀ ਇੱਕ ਜਗ੍ਹਾ ਤੇ ਚੌਕੀਦਾਰ ਸੀ ਭਾਜੀ, ਅੱਛਾ ਜੀ, ਤੇ ਆਪ ਨੂੰ ਵੀ ਥੋੜਾ ਜਿਹਾ ਹੈ ਸੀ ਕਸਰ ਚੋਰੀ ਦੀ। ਇੱਕ ਚੋਰ ਆਇਆ, ਉਹਨੇ ਛਾਲ ਮਾਰੀ ਅੰਦਰ ਕਮਰੇ 'ਚ, ਟਰੰਕ ਉਹਨੇ ਖੋਲਿਆ ਵਾ, ਉਹਨੇ ਦੇਖਿਆ ਯਾਰ ਕਿ ਇੱਥੇ ਕੋਈ ਹੋਰ ਵੀ ਲੱਗ ਰਿਹਾ ਮੈਨੂੰ, ਕੋਈ ਹੈ। ਉਹਨੇ ਲਾਈਟ ਮਾਰੀ ਤੇ ਨਾਲ ਦੀ ਸੇਫ ਦੇ ਵਿੱਚੋਂ ਮਿੱਠਾ ਹੋਣੀ ਪੋਲਾ ਪਾਲੀ ਕਰ ਰਹੇ। ਇਹ ਡਾਕੂਮੈਂਟਸ ਇਹਨੇ ਲੱਭ ਚੋਰ ਕੀ ਉਹਨੇ ਕਿਹਾ ਭਾਜੀ ਤੁਸੀਂ ਮੈਨੂੰ ਫੜਨਾ ਸੀ, ਉਹਨੇ ਕਿਹਾ ਮੈਂ ਤੈਨੂੰ ਨਹੀਂ ਫੜਦਾ, ਤੂੰ ਮੈਨੂੰ ਨਾ ਫੜੀ, ਆਪਣਾ ਆਪਣਾ ਕੰਮ ਕਰਦੇ। ਅਬਾਸ ਉਸਤਾਦ ਜੀ ਗਾਰਡ ਸੀਗਾ, ਇਸ ਤਰ੍ਹਾਂ ਕਰਕੇ ਚੋਰ ਆਇਆ ਤੇ ਉਹਨੂੰ ਫੜਨ ਦੀ ਬਜਾਏ ਕਹਿ ਰਿਹਾ ਤੁਸੀਂ ਕੰਮ ਸ਼ੁਰੂ ਕਰੋ, ਮੈਂ ਬੋਤਲ ਫੜ ਲਿਆ। ਹਾਂ, ਮਿੱਠਾ ਚੌਕੀਦਾਰ ਸੀ, ਚੋਰੀ ਆਪੇ ਹੀ ਕਰ ਲਈ। ਤੇ ਉਹ ਜਿੱਥੇ ਚੋਰੀ ਕੀਤੀ ਉੱਥੇ ਸਵੇਰ ਨੂੰ ਬੰਦੇ ਇਹਨਾਂ ਨੂੰ ਵੀ ਬੁਲਾਇਆ ਉਹਨਾਂ ਨੇ ਕਿਹਾ ਭਾਜੀ ਇੱਥੇ ਰਾਤੀ ਚੋਰੀ ਹੋਈ, ਤੂੰ ਕਿੱਥੇ ਸੀ? ਕਹਿੰਦਾ ਮੈਂ ਇੱਥੇ ਹੀ ਸੀ। ਯਕੀਨ ਕਰੋ ਇੱਥੇ ਹੀ ਸੀ। ਕਹਿੰਦਾ ਕਸਮੇ ਖੁਦਾ ਦੀ ਮੈਂ ਇੱਥੇ ਹੀ ਸੀ। ਤਾਜੀ ਉਹ ਕਹਿੰਦੇ ਤੂੰ ਫੜਿਆ ਨਹੀਂ, ਫਿਰ ਕਹਿੰਦਾ ਇੱਕ ਵਿੱਚ ਮੇਰਾ ਗਗਨ ਵੀ ਸੀ, ਮੈਂ ਤੋੜ ਲਈ। ਤੂੰ ਤੇ ਪੰਜਾਬ ਫਲਾਈਓਵਰ ਨਹੀਂ ਆਪਣਾ, ਹਾਂ, ਉੱਤੇ ਈਵੈਂਟ ਕਰਵਾਉਣ ਡਈ ਜੀ ਵੱਡੀ ਤੇ ਛੋਟੀ ਤੇ ਸੌਰੀ ਆਪਣਾ ਹਰਿਆਣਾ ਆਉਣ ਡਈ ਆ, ਸਾਰੇ ਨੇ ਪੱਗਾ ਸਾਹਿਬ ਆਉਂਦੇ ਆ। ਹਰਿਆਣਾ ਹਰਿਆਣਾ ਜਿਹੜੀ ਆ ਉਹ ਨਹੀਂ ਉਧਰ ਗਾਉਂਦੇ ਜੀ, ਅੱਛਾ ਉਹ ਤੇ ਸਾਰੇ ਨੇ ਪੱਗਾ ਸਾਹਿਬ, ਆਪਾਂ ਸਾਰੀ ਟੀਮ ਲੈ ਕੇ ਜਾਣਾ ਸਾਡੀ। ਤਾਜੀ ਤੇ ਚੋਰੀ ਤੇ ਆਮਦ ਹੋ ਗਈ, ਚੋਰੀ ਕਰਨ ਗਿਆ ਤਾਜੀ ਮਿੱਠਾ, ਫ੍ਰਿਜ ਚੋਰੀ ਕਰਨੀ ਸੀ ਤੇ ਇੰਨਾ ਪਲਾਨ ਕਰਨ ਦਿਆ ਜਿੱਦਾਂ ਹੀਰੇ ਦੇ ਉੱਤੇ ਨਹੀਂ ਆਉਂਦੇ ਤਾਜੀ ਰੱਸਾ ਬੰਨ ਕੇ, ਉਦੋਂ ਉਹਨਾਂ ਦੇ ਘਰ ਉਤਰਨ ਦਿਆ। ਤੇ ਫ੍ਰਿਜ ਚੋਰੀ ਕਰਨੀ ਸੀ। ਫ੍ਰਿਜ ਚੋਰੀ ਕਰਨੀ, ਅੱਛਾ, ਫ੍ਰਿਜ ਚੋਰੀ ਕਰਨੀ ਸੀ ਤੇ ਰੱਖਿਆ ਬੈਗ ਕਰਕੇ ਲਵਾਉਂਦੇ ਆ ਤਾਜੀ। ਉਹਦੇ ਘਰ ਦੇ ਬਾਹਰ ਸਰੇਆਮ ਵੱਡਾ ਡਾਲਾ ਬੈਗ ਕਰਾ ਰਿਹਾ, ਕਹਿੰਦਾ ਮੈਂ ਫ੍ਰਿਜ ਚੋਰੀ ਕਰਨੀ। ਉਹਦੇ ਮੁੰਡੇ ਨੂੰ ਠਾ ਕੇ ਕਹਿੰਦਾ ਰਖਾ ਵਿੱਚ। ਆਹ ਤਾਜੀ ਨਿੱਕੀ ਜੀ ਚੋਰੀ ਕਰਨੀ ਸੀ, ਇੰਨਾ ਪਲਾਨ ਕਰਨ ਦਿਆ ਭਰਿਆ ਗਿਆ ਪਲਾਨ। ਨਹੀਂ ਮੈਂ ਕਹਿੰਦਾ ਫਰੀਦ ਵੀ ਭਾਜੀ ਚੌਕੀਦਾਰ ਚੋਰ ਸੀ ਮਹੱਲੇ 'ਚ, ਤੇ ਮਸ਼ਹੂਰ ਚੋਰ ਸੀ, ਹਰ ਨੂੰ ਪਤਾ ਸੀ। ਬੱਚੇ ਨੂੰ ਪਤਾ ਸੀ ਕਿ ਇਹ ਚੋਰ। ਫਿਰ ਵੀ ਵੇਚ ਰਿਹਾ, ਤੂੰ ਇਹਦੇ ਨਾਲ ਸ਼ੁਗਲ ਕਰ। ਫਰੀਦ ਯਾਰ ਤੇਰੀ ਮਿਹਰਬਾਨੀ, ਅੱਗੇ 2 ਮਹੀਨੇ ਪਹਿਲੇ ਤੂੰ ਮੇਰੇ ਘਰ ਕੀਤੀ ਨਾ, ਹੁਣ ਯਾਰ ਬਾਕੀ ਵੀ ਹੈਗੇ ਯਾਰ, ਮਹੀਨਾ ਹੋਰ ਕੱਢ ਲੈ ਯਾਰ, ਮੈਂ ਤੈਨੂੰ ਆਪ ਕਹਿ ਦਾਂਗਾ ਤੂੰ ਕਰ ਲਈ ਆ ਕੇ ਯਾਰ। ਤੇਰੀ ਫਰੈਂਕਲੀ ਚੋਰ ਆ। ਲੋਕੀ ਭੱਲੇ ਵਾਲੇ ਕਹਿੰਦੇ ਹੁਣ ਹੱਥ ਸਿੱਧਾ ਵਾ ਕਰ ਲਾ ਚੋਰੀ, ਫਿਰ ਤੂੰ ਰਹਿ ਕਹਿਣਾ ਵਾ ਆਹੋ ਤਰਲੇ ਕਰ ਰਿਹਾ ਭਾਜੀ। 6 ਮਹੀਨੇ ਹੋ ਗਏ ਆ, ਤੁਸੀਂ ਕਿਹਾ ਸੀਗਾ ਕਿ ਮੈਂ ਚੋਰੀ ਕਰਾਵਾਂਗਾ, 6 ਮਹੀਨੇ ਹੋ ਗਏ। ਕਰਾਵਾਂਗਾ। ਉਹਨੇ ਕਿਹਾ ਅੱਛਾ ਚੱਲ ਏਦਾਂ ਕਰ, ਬੈਠਕ 'ਚ ਮੈਂ ਰੱਖ ਦਿਆਂਗਾ, 700 ਰੁਪਇਆ ਰੱਖ ਦਿਆਂਗਾ ਕਰ ਲਈ, ਠੀਕ ਹੈ ਨਾ। ਤੇ ਉਹਨੂੰ ਕਹਿ ਰਿਹਾ ਯਾਰ ਤੂੰ ਚੋਰੀ ਜੂ ਕਰਨੀ, ਬੈਠਕ ਆਲਾ ਫੜ 700। ਕਹਿੰਦਾ ਨਹੀਂ ਕਰਕੇ ਖਾਣੀ ਆ, ਤੁਸੀਂ ਬੈਠਕ 'ਚ 700 ਰੱਖਣਾ ਔਰ ਮੈਨੂੰ ਦੱਸਣਾ ਨਹੀਂ। ਹਾਂ ਮੈਂ ਲੱਭਾਂਗਾ। ਹਾਂ ਕੁੰਡੀ ਵੀ ਤੁਸੀਂ ਲਾਉਣੀ ਆ, ਮੈਂ ਆਪੇ ਹੀ ਆਵਾਂਗਾ, ਲੇਕਿਨ ਇਹ ਆ ਕਿ ਵੀ ਠੀਕ ਹੈ ਨਾ। ਤੇ ਉਹ ਇਹ ਚੋਰੀ ਕਰ ਰਿਹਾ, ਜੋ ਬੰਦੇ ਨੂੰ ਭੁੱਲ ਗਿਆ, ਉਹ ਨੀਂਦ 'ਚ ਕਿਤੇ ਅੰਦਰ ਗਿਆ, ਉਹਨੇ ਫਰੀਦ ਕਹਿੰਦਾ ਉਹ ਸੋਰੀ ਯਾਰ, ਉਹ ਫਰੀਦ ਚੋਰੀ ਕਰ ਰਿਹਾ। ਕਿਤੇ ਮੈਂ ਨਹੀਂ ਦੇਖਿਆ। ਕਹਿੰਦਾ ਓਏ ਸੋਰੀ ਫਰੀਦ ਯਾਰ, ਮੈਨੂੰ ਯਾਦ ਭੁੱਲ ਗਿਆ, ਤੂੰ ਤੇ ਸੱਚ ਅੱਜ ਆਉਣਾ ਸੀ। ਤੇ ਘਰਦਿਆਂ ਨੂੰ ਕਹਿ ਰਿਹਾ ਅੰਦਰ ਕੋਈ ਨਾ ਜਾਵੇ, ਅੰਦਰ ਫਰੀਦ ਚੋਰੀ ਕਰ ਰਿਹਾ। ਤੇ ਬਾਹਰ ਆ ਕੇ ਮੈਂ ਕਹਿਣ ਡਿਆ ਵਾ ਯਾਰ ਮੈਂ ਚੋਰੀ ਕਰਨੀ ਹੁੰਦੀ ਆ, ਪਿੱਛੇ ਝਾਤੀਆਂ ਮਾਰਨ ਨੂੰ। ਆਹੋ ਭਾਜੀ ਜੇ ਚੋਰੀ ਕਰਾਉਣੀ ਹੁੰਦੀ ਨਾ ਫਿਰ ਏਦਾਂ ਨਹੀਂ ਮੇਰੇ ਕੋਲ ਹੁੰਦੀ। ਇੱਕ ਬੰਦੇ ਨੇ ਨਵੀਂ ਅੰਗੂਠੀ ਲਈ ਸੋਨੇ ਦੀ, ਉਹਨੂੰ ਫੋਨ ਕਰਕੇ ਕਹਿ ਰਿਹਾ ਮੈਂ ਲਾਉਣੀ ਆ ਹਫਤੇ ਨੂੰ। ਹੈ ਆਹੋ ਮੱਲੇਦਾਰ ਇਹਨੂੰ ਕਹਿ ਰਿਹਾ ਭਾਈ 24 ਘੰਟੇ ਤੇਰੇ ਲਈ ਸਾਡੀਆਂ ਦੁਬਾਰਾ ਨਹੀਂ ਹੋਈਆਂ। ਭਾਜੀ ਇਹਨੂੰ ਬਟਵਾ ਲੱਭ ਗਿਆ ਮਹੱਲੇ 'ਚ ਇੱਕ ਬੰਦੇ ਦਾ, ਫਰੀਦ ਨੂੰ। ਇਹਨੇ ਦੇਖਿਆ ਕਿ ਉਹਦੇ ਸ਼ਫਾਕ ਦਾ ਵਾ, ਉਹਨੂੰ ਫੋਨ ਕਰ ਗਿਆ ਤੇਰਾ ਬਟਵਾ ਡਿੱਗਿਆ ਵਾ, ਵਾਪਸ ਲੈਣਾ ਜਾਂ ਮੈਂ ਚੋਰੀ ਕਰ ਲਵਾਂ। ਉਹ ਕਹਿੰਦਾ ਚੱਲ ਏਦਾਂ ਕਰ, ਇਹਦੇ 'ਚ 2000 ਆ, 1000 ਤੂੰ ਚੋਰੀ ਕਰ ਲੈ, 1000 ਮੈਨੂੰ ਵਾਪਸ ਕਰ ਦੇ। ਯਾਰ ਫਰੈਂਕਲੀ ਚੋਰ ਆ, ਮਤਲਬ ਕਿ ਕੋਈ ਦਾਵਤ ਆ ਨਾ ਮਹੱਲੇ 'ਚ ਕਿਤੇ ਵਿਆਹ ਤੇ, ਉਹ ਚੋਰ ਨੂੰ ਵੀ ਕਹਿ ਰਹੇ ਹੋ ਯਾਰ, ਉਹਨੂੰ ਚੋਰ ਨੂੰ ਵੀ ਕਹਦੇ ਯਾਰ ਆ ਜੀ ਕੋਈ। ਪਹਿਲੇ 12 ਵਜੇ ਚੋਰੀਆਂ ਕਰਦਾ ਵਾ, ਅਗਲੇ ਦੇ ਘਰ ਜਾਣ ਤੋਂ ਪਹਿਲੇ ਤੂੰ ਬੱਚਿਆਂ ਨੂੰ ਪਿਆਰ ਵੀ ਦੋਗਾ, ਹੋਰ ਸੁਣਾ ਕੋ ਠੀਕ ਹੋ ਫੇ ਸ਼ੁਰੂ ਹੋ ਜਾਂਦਾ। ਤੂੰ ਦੇਖ ਕੇ ਤੇ ਕੰਮ ਪਾਤਾ ਨਾ। ਕੀ ਹੋ ਗਿਆ ਪਲੀਜ਼। ਅੱਛਾ ਇਹਨੂੰ ਪਤਾ ਲੱਗਾ ਮਹੱਲੇ 'ਚ ਕੋਈ ਹੋਰ ਵੀ ਚੋਰ ਆ ਗਿਆ ਤੇ ਲੋਕਾਂ ਦੇ ਘਰਾਂ ਜਾ ਰਿਹਾ। ਇਹ ਦੇਖ ਲਓ ਮੈਂ 25 ਸਾਲ ਤੋਂ ਇੱਥੇ ਚੋਰੀਆਂ ਕਰ ਰਿਹਾ, ਤੇ ਨਾ ਇਹ ਮੇਰਾ ਤਲਕ ਜਿਹੜਾ ਨਾ, ਇਹ ਹੁਣ ਨਵਾਂ ਇੱਕ ਚੋਰ ਕੋ ਫਿਰ ਰਿਹਾ ਤੇ ਹੁਣ ਇਹਨਾਂ ਨੂੰ ਉਹਦੇ ਕੋਲ ਚੋਰੀ ਕਰਾ ਲਓ। ਮੇਰਾ ਹਿਸਾਬ ਲਾ ਲਓ 20 ਸਾਲ ਹੋ ਗਏ ਮੈਂ, ਤੁਹਾਡੇ ਬੱਚੇ ਨਿੱਕੇ ਸੀ ਜਦੋਂ ਦਾ ਮੈਂ ਉਹਨਾਂ ਦੇ ਬਸਤੇ ਚੋਰੀ ਕਰ ਰਿਹਾ। ਇਹਦਾ ਹੀ ਹੱਕ ਬਣਦਾ। ਇਹ ਹੱਕ ਮੇਰਾ ਹੀ ਬਣਦਾ। ਇੱਕ ਜਗ੍ਹਾ ਉਸਤਾਦ ਜੀ ਨੇ ਚੋਰੀ ਕਰਨ ਜਾਣਾ ਸੀ ਤੇ ਕਿਤੇ ਨੂੰ ਕੰਮ ਆ ਗਿਆ, ਉਹਨਾਂ ਨੂੰ ਘਰ ਵਾਲਿਆਂ ਨੂੰ ਫੋਨ ਕਰਕੇ ਕਹਿੰਦਾ ਔਰ ਮੈਨੂੰ ਅੱਜ ਔਖਾ ਵਾ, ਛੋਟਾ ਭਾਈ ਆਊਗਾ ਉਹਨੂੰ ਸਮਾਨ ਦੇ ਦੇਣਾ। ਉਹਨੂੰ ਚੋਰੀ ਕਰਵਾ ਦੇਣਾ। ਇਹ ਵੀ ਚੋਰ ਸੀ,
ਤੇ ਫੜਿਆ ਨਹੀਂ ਗਿਆ ਕਦੀ, ਚੌਕੀਦਾਰ ਤੇ ਜਵਾਈ ਵੀ ਸੀ। ਤਾਂ ਜੀ ਖਾਲੀ ਪਰਸ ਲੱਭਾ ਤੇ ਅੰਦਰ ਹੋਇਆ ਖਾਲੀ ਪਰਸ ਤੇ? ਖਾਲੀ ਪਰਸ ਕੁੱਟ ਖਾ ਰਿਹਾ। ਯਾਰ ਇੱਕ ਘਰੋਂ ਫਰਿੱਜ ਚੋਰੀ ਕਰਨ ਗਿਆ, ਉਹ ਫਰਿੱਜ ਦੇ ਵਿੱਚ ਕਈਆਂ ਘਰਾਂ ਦਾ ਆਟਾ ਪਿਆ ਸੀ। ਪਹਿਲੇ ਘਰਾਂ 'ਚ ਆਟਾ ਬਣਾਉਂਦੇ ਬਾਈ, ਤੁਹਾਡਾ ਆਟਾ ਫਿਰ ਫਰਿੱਜ ਚੁੱਕੀ ਭਾਈ ਨੇ। ਇੰਨਾ ਫਰੈਂਡਲੀ ਚੋਰ ਸੀ ਮਹੱਲੇ 'ਚ। ਇਹਨੂੰ ਖਾਲੀ ਬਟੂਆ ਲੱਭਾ ਤੇ ਜਿਸ ਬੰਦੇ ਦਾ ਸੀ ਉਹ ਕਹਿੰਦਾ ਫਰੀ, ਇਹਨੇ ਕਿਹਾ ਭਾਜੀ ਤੁਹਾਡਾ ਬਟੂਆ ਲੱਭਾ। ਉਹਨੂੰ ਕਿਹਾ ਯਾਰ ਉਹਨੇ ਆ ਘਰ ਆਇਆ, ਉਹਦੇ 'ਚ 200 ਰੁਪਇਆ ਪਾਇਆ। ਉਹਨੇ ਗੱਲ ਜਾਇਜ਼ ਮੌਤ ਕਰ। ਇਹ ਵੀ ਚੋਰੀ ਕਰਨ ਗਿਆ, ਸੋਨਾ ਚੋਰੀ ਕਰਕੇ ਘਰ ਵਾਲੇ ਨੂੰ ਉਠਾ ਕੇ ਕਹਿੰਦਾ ਉਹ ਭਾਜੀ ਇੱਕ ਨੰਬਰ ਹੀ ਆ ਨਾ, ਉਹ ਮੇਰਾ ਗੇੜਾ ਹੀ ਪਵਾ। ਅਬਾਰ ਸਿੰਘ ਦਾ ਫਰੈਂਡ ਦੀ ਚੋਰ ਸੀ, ਇੱਕ ਘਰ ਚੋਰੀ ਕਰਨ ਡਿਆ ਤੇ ਯਕਦਮ ਬੱਚੇ ਆਏ, ਕਹਿੰਦੇ ਪਾਪਾ ਇਹ ਕੌਣ ਹੈ? ਕਹਿੰਦਾ ਤੁਹਾਡਾ ਚਾਚੂ, ਚਲੋ ਪਿਆਰ ਲਵੋ ਉਹਦੇ ਤੋਂ। ਅੱਛਾ, ਫਰੀਦ ਸਾਹਿਬ ਚੋਰ ਸੀ। ਮੈਂ ਕਹਦਾ ਚ ਬਲਕਿ ਸੀ ਨਹੀਂ, ਫਰੀਦ ਹੈ। ਤੇ ਕਿਤੇ ਘਰੋਂ ਨਾ ਕੋਈ ਚੀਜ਼ ਚੁੱਕ ਲਿਆ, ਟੀਵੀ ਲਾਇਆ ਤੇ ਉਹ ਖਰਾਬ ਸੀ, ਤੇ ਵਾਪਸ ਚਲਾ ਗਿਆ। ਰੌਲਾ ਪਾਇਆ ਉਹਨਾਂ ਦੇ ਘਰ ਦੇ ਬਾਹਰ। ਉਹਨਾਂ ਨੂੰ ਕਹਿ ਰਿਹਾ ਕਿੱਥੋਂ ਮੈਂ ਆਉਣਾ ਵਾ, ਕੋਈ ਹੈ ਕੋਈ ਬੰਦਿਆਂ ਦੇ ਪੁੱਤਾਂ ਵਾਲੀ ਗੱਲ। 450 ਰੁਪਇਆ ਰਕਸ਼ੇ ਵਾਲਾ ਆਉਣ ਲੈਂਦਾ, ਇੱਥੋਂ ਮੈਂ ਰਕਸ਼ਾ ਕਰਾਇਆ, ਟੀਵੀ ਰੱਖ ਜਾਂਦੇ, ਟੀਵੀ ਨਹੀਂ ਚੱਲਿਆ। ਇਹ ਕੋਈ ਇਨਸਾਨੀਅਤ ਆ? ਉਹ 1700 ਚੋਰੀ ਦੇ ਖਰਚੇ ਹੈਗਾ ਤੇ 800 ਦਾ ਟੀਵੀ ਵੀ ਗਿਆ। ਬੂਆ ਖਟਾਂਡੇ ਇੱਕ ਘਰ ਦਾ, ਅੰਦਰੋਂ ਦਰਵਾਜ਼ਾ ਹੀ ਕੌਣ ਕਹਿੰਦਾ ਬਾਜੀ ਚੋਰ ਆ, ਦਰਵਾਜ਼ਾ ਖੋਲੋ। ਦੇਖੋ ਵੀ ਉਹ ਵੀ ਕਹਿ ਰਹੇ। ਅੱਛਾ, ਮੈਂ ਕਿਹਾ ਪਤਾ ਨਹੀਂ ਕੋਈ ਹੋਰ ਨਾ ਹੋਵੇ, ਚੋਰੀ ਆਪਣਾ ਖੋਲਦੇ ਦਰਵਾਜ਼ਾ। ਐਡਾ ਫਰੈਂਡਲੀ ਚੋਰ ਸੀ, ਮੈਂ ਕਿਹਾ ਕਿਤੇ ਬਾਹਰ ਅੰਦਰ ਵੀ ਜਾਇਆ ਕਰ। ਕਹਿੰਦਾ ਨਹੀਂ ਭਾਈ ਮੇਰੇ ਪੱਕੇ ਘਰ ਲੱਗੇ ਆ। ਇਹ ਚੋਰ ਸੀ ਤੇ ਸਾਲ ਬਾਅਦ ਦਾਣੇ ਵੀ ਲੈਂਦਾ ਸੀ ਚੋਰੀ ਦੇ, ਸੇਫੀ ਤਾਂ ਨਹੀਂ ਜਿਵੇਂ ਲਈ। ਅੱਜ ਦਾਨਿਸ਼ ਚੋਰ ਵੀ ਨਹੀਂ ਨੂੰ ਪੁਲਿਸ ਫੜ ਕੇ ਲੈ ਗਈ, ਕਹਿੰਦੇ ਨਾ ਮਾਲੂਮਾਂ ਚ ਤੈਨੂੰ ਰੱਖਿਆ। ਇਹਨੂੰ ਤਨਖਾਹ ਮਿਲਦੀ ਹੁੰਦੀ, ਤਨਖਾਹ ਅਗਲੇ ਨੂੰ ਕਹਿੰਦਾ ਨਹੀਂ ਮੈਂ ਲੈਣੀ ਨਹੀਂ ਹੈਗੀ, ਤੁਸੀਂ ਬਸ ਜੇਬ ਚ ਪਾਓ, ਮੈਂ ਕੱਢਣੀ। ਯਾਰ ਇੰਨਾ ਮਹੱਲੇਦਾਰਾਂ ਦਾ ਫੇਵਰਟ ਚੋਰ ਸੀ, ਜੁਮੇਰਾਤ 30-30 ਰੁਪਏ ਹਰ ਘਰ ਚੋਂ ਵੀ ਲੈਂਦਾ ਸੀ ਵੈਸੇ। ਕਹਿੰਦਾ ਮੈਂ ਚੋਰ ਅੱਗੇ ਉਹ ਚੋਰ ਦਾ ਹਫਤਾ ਦੇ। ਇੰਨੀ ਚੋਰੀ ਦੀ ਆਦਤ ਸੀ ਇਹਨੂੰ। ਇਹਨੇ ਆਪਣੇ ਵਿਆਹ ਤੇ ਮਾਲਾ ਪਾਈ, ਉਹ ਵੀ ਇਹਨੂੰ ਐ ਤੁਰਨਿਆ ਨਹੀਂ। ਆਪਣੀ ਮਾਲਾ ਪੇ ਤੋੜਦੇ। ਅੱਛਾ, ਬਾਂਹ ਤੇ ਲਗਾਇਆ ਇਹਨੇ ਚੋਰ। ਚੋਰ ਸ਼ਦਾਦਾ ਸ਼ਰਾਰਤੀ ਕਰਦੇ ਉਹਨੇ ਕਿਹਾ ਜਿੰਸ, ਕਹਿੰਦਾ ਚੋਰ। ਇੱਕ ਬੰਦੇ ਦੀ ਜੁੱਤੀ ਚੋਰੀ ਕਰਕੇ ਉਹਦੇ ਨਾਲ ਹੀ ਫਿਰੀ ਜਾਂਦੇ ਆ। ਤੇ ਉਹ ਥੱਲੇ ਦੇ ਅਸੀਂ ਪਾਈ ਹੋਈ ਉਹਦੇ। ਨੇ ਵੀ ਇੱਕ ਬੰਦੇ ਦੀ ਚੋਰੀ ਜੁੱਤੀ ਕਰ ਲਈ ਤੇ ਇਹਨੂੰ ਕਹੀ ਜਾ ਰਿਹਾ ਵੇਖ ਲਓ ਤੁਸੀਂ ਹਰ ਵਾਰੀ ਇਦਾਂ ਹੀ ਕਰਦੇ। ਹਾਂ, ਇੱਕ ਬੰਦੇ ਦਾ ਮੋਬਾਈਲ ਕੱਢ ਕੇ ਉਹਨੂੰ ਕਹੀ ਜਾਣਾ ਉਹ ਤੇਰੇ ਕੋਲ ਇਦਾਂ ਦਾ ਫੋਨ ਹੁੰਦਾ ਸੀ, ਕਿੱਧਰ ਗਿਆ? ਮਿੱਠਾ ਜੁੱਤੀ ਚੋਰੀ ਕਰਕੇ ਪਾਲਿਸ਼ ਕਰਾਉਣ ਗਿਆ, ਉਹ ਮੋਚੀ ਨੇ ਉਹ ਜਿਹਦੀ ਹੈ ਸੀ ਉਹਨੂੰ ਦੱਸਤਾ। ਉਹਦੇ ਕਾਲ ਚਲਾਤੀ। ਕਹਿੰਦਾ ਉਹ ਕੀ ਸੀ ਕਿ ਬੁੱਕਰ ਸੀ। ਕਿਥੋਂ ਨੇ ਕਾਲ ਚਲਾਤੀ। ਮੱਝ ਚੋਰੀ ਕਰਨ ਗਿਆ, ਫੜਿਆ ਗਿਆ। ਉਹਨਾਂ ਦੇ ਮੁੰਡੇ ਨੂੰ ਕਹਿਣਾ ਉਹ ਪੰਪ ਚਲਾਈ, ਇਹਨੂੰ ਤਾਂ ਨਵਾ ਲਈਏ। ਯਾਰ ਇਹਨੇ ਜੁੱਤੀ ਚੋਰੀ ਕੀਤੀ, ਮੋਚੀ ਕੋ ਲੈ ਕੇ ਉਹਦਾ ਕੰਮ ਹੀ ਇੰਨਾ ਹੋਣ ਵਾਲੀ, ਵਾਪਸ ਰੱਖਣ ਜਾਣ ਡਿਆ। ਕਹਿੰਦਾ ਨਹੀਂ ਭਾਈ ਰੱਖ ਕੇ। ਸਾਜੀ ਮਿੱਠੇ ਨੇ ਇੱਕ ਜਗ੍ਹਾ ਤੇ ਚੋਰੀ ਕਰਨੀ ਸੀ, ਇੰਨਾ ਪਲਾਨ ਕੀਤਾ, ਇਹਦੀਆਂ ਅੱਖਾਂ ਦੇ ਸਾਹਮਣੇ ਇੱਕ ਹੋਰ ਕੋਈ ਚੋਰੀ ਕਰ ਗਿਆ। ਚੋਰੀਆਂ ਕਰਦਾ ਸੀ ਤੇ ਡੈਰੀ ਵੀ ਰੱਖੀ, ਫਲਾਣੇ ਘਰ ਜਾਣਾ। ਯਾਰ ਇਹਨੇ ਮਸੀਤੋਂ ਜੁੱਤੀ ਚੱਕਣੀ ਸੀ, ਇਹ ਵੜ ਕੇ ਜੁੱਤੀ ਪਈ ਆ ਤੇ ਫੇਰ ਵੀ ਨਕਸ਼ੇ ਤੇ ਪਲਾਨੇ ਕਰਨ, ਰਾਤ ਨੂੰ ਮੈਂ ਇੱਧਰ ਸੇ ਵੜੂੰਗਾ, ਉੱਧਰ ਸੇ ਆਉਣਾ। ਮੈਂ ਤਾਂ ਨਹੀਂ, ਇਹ ਸਾਹਮਣੇ ਜੁੱਤੀ ਪੇ ਚੁੱਕ ਲਿਆ। ਸਿਰਫ ਜੁੱਤੀ ਚੁੱਕਦਾ ਹੁੰਦਾ ਸੀ ਤੇ ਐ ਜਾਣ ਲੱਗੇ ਪਹਿਲੇ ਮੂੰਹ ਤੇ ਕਾਲੀਆਂ ਲਕੀਰਾਂ ਮਾਰ। ਸਿਰਫ ਜੁੱਤੀ ਚੋਰੀ ਕਰਨ ਚੱਲਾਂ ਤੇ ਘਰਦਿਆਂ ਨੂੰ ਕਹਿਣ ਡਿਆ ਪਤਾ ਨਹੀਂ ਪੁੱਤ ਮੈਂ ਆਉਣਾ ਕਿ ਨਹੀਂ ਆਉਣਾ। ਵਾਪਸ ਸਾਜੀ ਸੋਹਰੇ ਦਾ ਮੋਬਾਈਲ ਵੇਚ ਕੇ ਘੱਟ ਵਾਲੇ ਫਿਰਨ ਦੇ ਆ। ਉਸਤਾਦ ਜੀ, ਫਰੀਦ ਦੇ ਮਹੱਲੇ 'ਚ ਹਰ ਘਰ ਵਾਲਿਆਂ ਨੇ ਕੰਡਾ ਰੱਖਿਆ। ਉਹਨਾਂ ਨੇ ਰੱਖਿਆ ਬਾਹਰ ਡੇੜੀ 'ਚ। ਜਦੋਂ ਫਰੀਦ ਅੰਦਰ ਆਉਣ ਲੱਗਦਾ ਨਾ, ਉਹ ਕਹਿੰਦੇ ਇੱਥੇ ਖਲੋ। 86 ਕਿਲੋ 200 ਗ੍ਰਾਮ ਅੰਦਰ ਅੱਧਾ ਘੰਟਾ ਬਹਿ ਕੇ ਆਰਾਮ ਨਾਲ ਜਦੋਂ ਜਾਣ ਲੱਗਦਾ, ਕਹਿੰਦੇ ਭਾਜੀ ਇੱਥੇ ਖਲੋਗੋ। 86 ਕਿਲੋ 600 ਗ੍ਰਾਮ 400 ਗ੍ਰਾਮ ਵਾਲੀ ਚੀਜ਼ ਕਿਹੜੀ ਲਕੋਈ ਭਾਜੀ? ਯਾਰ ਇਹ ਗੱਲ ਬਾਰੀ ਕੈਸੀ ਟੈਕਨੀਕਲ ਗੱਲ ਆ, ਹੈਨਾ? ਟੈਕਨੀਕਲ ਗੱਲ ਆ ਉਸਤਾਦ ਜੀ। 400 ਜਾਂਦਾ ਕਿਸੇ ਘਰ ਇਹਦੇ ਕੱਪੜੇ ਲਵਾ ਕੇ ਉਹਨੂੰ ਆਪਣੇ ਪਵਾ ਦਿੰਦੇ, ਜਦੋਂ ਆਣ ਲੱਗਦਾ ਫੇਰ ਇਹਦੇ ਪਵਾ ਦਿੰਦੇ। ਇੰਨਾ ਚੱਕ ਕਰਦੇ। ਮੈਂ ਜ਼ਿੰਦਗੀ 'ਚ ਹਰ ਕੰਮ ਕੀਤਾ ਲੇਕਿਨ ਸਿਰਫ ਚੋਰੀ ਨਹੀਂ ਕੀਤੀ। ਤੂੰ ਉਹਨੂੰ ਚੋਰੀ ਸਮਝਦਾ ਨਹੀਂ, ਕੀਤੀ ਤੂੰ ਬਹੁਤ। ਨਹੀਂ, ਨਹੀਂ। ਚੋਰੀ ਕਰਨ ਚੱਲਾ ਤੇ ਘਰ ਦੀ ਨੂੰ ਕਹਿੰਦੇ ਆ ਨੀਲਾ ਸੂਟ ਇਸਤਰੀ ਕਰਦੀ ਵੇ। ਕਢਾਈ ਵਾਲਾ। ਅਬਾਸ ਨੇ ਉਸਤਾਦ ਜੀ ਇੱਕ ਬੈਂਕ ਲੁੱਟਿਆ, ਅਗਲੇ ਦਿਨ ਫੇਰ ਚਲਾ ਗਿਆ, ਕਹਿੰਦਾ ਭਾਜੀ ਇਹ 2 ਨੋਟ ਪਾਟੇ ਨਿਕਲੇ ਨੇ, ਚੱਲਣ ਦੇ ਚੇਂਜ ਕਰੋ। ਇਹਦਾ ਜਿਹੜੀ ਉਹ ਨਹੀਂ ਮੋਬਾਈਲ ਤੇ ਦੱਸਦੀ, ਉਹ ਸਰਵਿਸ ਕਾਲ ਵਾਲੀ ਕੁੜੀ, ਉਹਦੇ ਨਾਲ ਵਿਆਹ ਹੋ ਗਿਆ ਤੇ ਉਹ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਉਹ ਮੁਅੱਜ਼ਜ਼ ਸਾਰਫ ਆਉਣ ਵਾਲੇ, ਉਧਰ ਥੋੜੀ ਦੇਰ ਰੀਤ ਮਿਲਣ ਗਿਆ ਕਿਸੇ ਨੂੰ, ਉਹ ਪੈਡ ਤੇ ਇਹਦੀਆਂ ਚੀਜ਼ਾਂ ਲਿਖਣ ਦੇ ਅੰਦਰ ਵੜਨ ਤੋਂ ਪਹਿਲਾਂ ਤੇ ਜਾਣ ਲੱਗੇ ਪੂਰੀਆਂ ਕਰਾ ਰਹੇ।
ਐਕਸਟਰਾ ਨਾ ਕੋਈ ਜਾਵੇ, ਸਾਜੀ ਆਪਣੇ ਘਰੋਂ ਫਰੀ ਦਿੱਤਾ ਨਿਕਲਣ ਦੇ ਖਾਲੀ ਆਪਣੇ ਘਰ ਸਵੇਰੇ ਸਵੇਰੇ ਬੁੱਢੀ ਨੂੰ ਕਹਿ ਰਿਹਾ ਕੰਮ ਤੇ ਜਾਣ ਲੱਗਿਆ, ਲੈ ਪਰ ਇਹ ਲੋਕ ਤਲਾਸ਼ੀ ਲੈ ਲਾ ਫਿਰ ਮੈਂ ਜਾਣਾ ਕੰਮ। ਇਹਦੇ ਅੱਬੇ ਨੇ ਇਹਦੀ ਮੈਂ ਤੋਂ ਤਲਾਸ਼ੀ ਦਾ ਗੇਟ ਲਵਾਇਆ ਨਾ, ਟੂ ਦੀ ਆਵਾਜ਼ ਨਹੀਂ ਹੁੰਦੀ ਆਹੋ ਘਰ ਤੋਂ ਦੀ ਜਦੋਂ ਆਇਆ ਘਰੋਂ ਬਾਹਰ ਜਾਣ ਲੱਗਦਾ, ਇਹਨੂੰ ਉਹ ਡੈਪੋ ਵਾਲੀ ਮਸ਼ੀਨ ਲਾ ਕੇ ਚੈੱਕ ਕਰਦੀ। ਦਾਨਸ਼ ਡੈਵੋ ਚ ਬੈਠਾ, ਉਹਨਾਂ ਨੇ ਦੇਖਿਆ ਸਾਹਮਣੇ LCD ਲੱਗੀ, ਕਨੈਕਟਰ ਆਇਆ, ਉਹਨੇ LCD ਉੱਤੇ ਪੂਰੀ ਟੇਪ ਕਰਤੀ, ਪਿੱਛੇ LCD ਪਾਤੀ। ਕਿ ਲੈ ਨਾ ਜਾਏ। ਇਹ ਇੰਨੀ ਦੇਰ ਬਾਅਦ ਘਰ ਆਇਆ ਤਾਂ ਆਪਾਂ ਕਹਿੰਦਾ ਕਿੱਥੇ ਸੀ, ਤੇ ਜਿਹੜੀ ਲੋਕੇਸ਼ਨ ਵਾਲੀ ਕੁੜੀ ਨਹੀਂ ਹੁੰਦਾ ਗੱਲ ਕਰਾਉਣੇ, ਕਹਿੰਦੇ ਇਹਨੂੰ ਪੁੱਛੋ ਮੈਂ ਕਿੱਥੇ ਸੀ, ਇਹ ਦੇਖੋ ਆਹੋ ਉਹਨੂੰ ਸਾਰਾ ਪਤਾ ਹੋਵੇ। ਇਹਦੇ ਭਰਾ ਨੂੰ ਇੱਕ ਬੰਦਾ ਕਹਿੰਦਾ ਯਾਰ ਇਹ ਬਾਸ ਚੋਰ ਆ, ਤਾਂ ਭਰਾ ਕਹਿੰਦਾ ਜੀ ਮੈਨੂੰ ਦੱਸਣ ਨੇ ਮੈਂ ਵੀ ਚੋਰ ਹੀ। ਸਾਜੀ ਫਰੀਦ ਕੈਲੰਡਰ ਹੁੰਦਾ ਸੀ, ਕਿਤੇ ਜਾਂਦੇ ਆ ਸਟਾਫ ਤੇ ਇਹਦੀ ਮਸ਼ੂਕ ਨਜ਼ਰ ਆ ਗਈ ਤੇ ਕਹਿੰਦੇ ਆ ਜਾਣਾ ਕੈਲੰਡਰ ਕਨੈਕਟਰ ਉਹਨੂੰ ਕਹਿੰਦੇ ਸ਼ਹਿਰ 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 ਦਿਲ ਬਣਾ ਰਿਹਾ। ਦਿਲ ਬਣਾ ਰਿਹਾ ਸ਼ਹਿਰ। ਇਹਦਾ ਭਰਾ ਵੀ ਭੱਜਦਾ ਸੀ ਉਹ ਘੜੀ ਪਾ ਕੇ, ਤੇ ਉਹ ਨੰਬਰ ਚੱਲਣ ਦੇ 1.5 ਫਿਰ 2 ਫਿਰ 2.5 ਫਿਰ 3। ਮੈਂ ਵੇਖਿਆ ਤੇ ਉਹ ਪਤਾ ਲੱਗਿਆ ਇਹਦਾ ਭਰਾ ਲੰਗੜਾ, ਉਹ ਅੱਧਾ ਸਟੈਪ ਵੀ ਗਿਣਨ ਨਹੀਂ ਸੀ। ਨਹੀਂ ਅਬਾਸ ਨੇ ਉਸਤਾਦ ਜੀ ਭੱਜਣ ਵਾਲੀ ਘੜੀ ਲਈ ਆ ਤੇ ਹਫਤਾ ਬੰਨੀ ਰੱਖੀ ਤੇ 0-0। ਉਹ ਮੈਂ ਕਿਹਾ ਤੂੰ ਗਿਆ ਨਹੀਂ ਕਿਤੇ, ਕਹਿੰਦਾ ਭਾਈ ਉਧਰ ਤਾਂ ਹੀ ਬੁਖਾਰ ਹੋਇਆ। ਜਾਣਾ ਕਿੱਥੇ ਆਪਾਂ, ਕਹਿੰਦਾ ਭਾਈ ਬੁਖਾਰ ਹੀ ਨਹੀਂ ਉਤਰਿਆ। ਸਾਜੀ ਉਹ ਕਿਹੜੀ ਘੜੀ ਹੁੰਦੀ ਭੱਜਣ ਵਾਲੀ, ਉਹ ਜਿਹੜੀ ਕਹਿੰਦੇ ਨਹੀਂ ਸਟੈਪ ਦੱਸਦੀ ਹੈ ਅੱਛਾ ਕਦਮ ਤੁਸੀਂ ਚੁੱਕੇ ਕਿ ਤੁਸੀਂ ਕਿੰਨੇ, ਹਾਂ ਬੇਸਿਕਲੀ ਉਹ ਸਟੈਪ ਦਾ ਉਹਦੀ ਲੌਜੀਕ ਪਤਾ ਕੀ ਹੈ, ਕੋ ਤੁਹਾਡੀ ਸੇਮ ਮੂਵਮੈਂਟ ਜਿਹੜੀ ਨਾ, ਮਤਲਬ ਤੁਸੀਂ ਅੱਜ ਜਾ ਰਹੇ ਨਾ, ਉਹਨੇ ਉਹ ਦੇਖਣੀ ਕਿ ਵੀ ਇਹ ਇੰਨਾ ਚੱਲਿਆ, ਇੱਥੇ ਰੁਕ ਗਿਆ, ਇੱਥੇ ਸਲੋ ਹੋ ਗਿਆ, ਇੱਥੇ ਖਲੋ ਗਿਆ, ਹੁਣ ਉਹ ਦੱਸਦੀ ਹੈ ਵੀ ਤੁਸੀਂ ਇੰਨੇ ਮਤਲਬ ਕਦਮ ਚੱਲੇ। ਅਬਾਸ ਉਹ ਘੜੀ ਪਾ ਕੇ ਏਡੀ ਸਪੀਡ 'ਚ ਭੱਜਿਆ, ਉਹ ਘੜੀ ਇੰਜਾਂ ਉੱਪਰਨ ਡਈ, ਉਹ ਸਾਹ ਲੈਣ ਡਈ। ਉਸ ਘੜੀ ਨੂੰ ਗੇੜਾ ਦੇ ਦਿੰਦੇ ਆ ਐਡ ਕਰ। ਮਿੱਠਾ ਐਡੀ ਸਪੀਡ ਨਾਲ ਭੱਜਿਆ, ਇਹਨੇ ਬਾਅਦ ਚ ਘੜੀ ਦੇਖੀ ਕਿੰਨਾ ਭੱਜਿਆ, ਤੇ ਘੜੀ ਦੇ ਉੱਤੇ ਲਿਖਿਆ 838 ਜਾਂ ਫਿਰ 848 ਜਾਂ ਇਹਨਾਂ ਮੇਰਾ ਖਿਆਲ ਇੰਨਾ ਕੀ ਆ, ਇਹਦੇ ਵਿੱਚ ਹੀ ਆ ਕੋਈ ਹਿਸਾਬ ਤੇਰਾ। ਘੜੀ ਵੀ ਕਨਫਿਊਜ਼ ਕੀਤੀ, ਐਡੀ ਸਪੀਡ ਨਾਲ ਭੱਜਿਆ। ਅਬਾਸ ਉਸਤਾਦ ਜੀ ਇੰਨੀ ਸਪੀਡ ਨਾਲ ਭੱਜਿਆ, ਘੜੀ ਚੋਂ ਬਾਹਰ ਨੇ ਅਬਾਸ ਇੰਨੀ ਸਪੀਡ 'ਚ ਘੜੀ ਪਾ ਕੇ ਭੱਜਿਆ, ਘੜੀ ਥੱਕ ਗਈ ਤੇ ਘੜੀ ਤੋਂ ਦੋਵੇਂ ਪੱਟੇ ਜੋੜ ਕੇ ਜਵਾਬ ਪਕੜ ਕੇ ਉਹ ਤੇਜ਼ ਭੱਜਿਆ ਘੜੀ ਕਰਨ ਦੀ। ਘੜੀ ਨੂੰ ਵੀ ਸਾਹ ਚੜਿਆ। ਉਹੀ ਮੈਂ ਕੀਤਾ ਸੀ। ਏਡਾ ਤੇਲ ਕੂਫਾ ਭੱਜਣ ਵਾਲੀ ਘੜੀ ਲੈ ਕੇ ਫਿਰ ਮੋਟਰਸਾਈਕਲ ਫਿਰੀ ਜਾਂਦੇ। ਤੇ ਮੋਟਰਸਾਈਕਲ ਤੋਂ ਫਿਰ ਕੇ ਆ ਕੇ ਉਹਨੂੰ ਦੇਖ ਰਿਹਾ ਵੀ ਮੈਂ ਕਿੰਨਾ ਭੱਜਿਆ। ਸਾਜੀ ਮਿੱਠਾ ਉਹ ਘੜੀ ਪਾ ਕੇ ਇੰਨੀ ਸਪੀਡ ਨਾਲ ਭੱਜਿਆ, ਰੁਕ ਵੀ ਗਿਆ, ਉਹ ਚੱਲੀ ਜਾਂਦੇ ਉਹ ਉਹਦਾ ਦਿਮਾਗ ਘੁੰਮ ਗਿਆ। ਇਹ ਭੱਜਿਆ ਵੀ ਨਹੀਂ ਹੈਗਾ, ਤੇ ਘੜੀ ਜਿਹੜੀ ਉਹਦੀ ਸਪੀਡ ਅੱਗੇ ਉਹ ਬਾਅਦ 'ਚ ਪਤਾ ਲੱਗਿਆ ਉੱਤੇ ਲਿਖਿਆ ਸੀ ਇਹ ਗੱਲ ਤੋਂ ਭੱਜਿਆ। ਉਸਤਾਦ ਜੀ ਭੱਜਣ ਵਾਲੀ ਘੜੀ ਲੈ ਕੇ ਇੰਨੀ ਤੇਜ਼ ਭੱਜਿਆ, ਆਪ ਉੱਥੇ ਖਲੋ ਗਿਆ, ਘੜੀ ਅੱਗੇ ਨਿਕਲ ਗਈ। ਉਹ ਮੈਨੂੰ ਲੈ ਜਾ ਕੇ ਭਾਈ। ਤੈਨੂੰ ਭਾਈ ਆਪਣੀ ਮਹਿਬੂਬਾ ਨੂੰ ਭੱਜਣ ਵਾਲੀ ਘੜੀ ਗਿਫਟ ਕਰਤੀ, ਉਹ ਕਹਿੰਦੀ ਘੜੀ ਰਹਿਣ ਦੇ, ਮੈਨੂੰ ਬੂਟ ਲੈ ਦੇ, ਮੈਨੂੰ ਕੈਲਕੂਲੇਟਰ ਲੈ ਦੇ, ਮੇਰੇ ਪੇਪਰ ਆ। ਇਹ ਇੰਨਾ ਸਪੀਡ 'ਚ ਭੱਜਿਆ, ਥੋੜਾ ਉੱਡਣ ਵੀ ਲੱਗ ਗਿਆ। ਉੱਡਦਾ ਭੱਜਦਾ। ਮਿੱਠੇ ਨੇ ਉਹ ਘੜੀ ਪਾ ਕੇ 2500 ਕਦਮ ਐ ਨੂੰ ਚੱਲਿਆ, ਫਿਰ ਵਾਪਸੀ ਆਇਆ, ਉਹ ਫਿਰ ਘਟ ਗਏ ਉਹ। ਫਿਰ 0 ਟ੍ਰੈਡਮਿਲ ਨਹੀਂ ਹੁੰਦੀ ਜਿਹੜੀ ਉਹ, ਹਾਂਜੀ ਉਹਦੇ ਤੇ ਘਰ ਦੀ ਕਹਿੰਦੀ ਜਾ ਦਹੀਂ ਲੈ ਗਿਆ, ਤੇ ਫ੍ਰਿਜ 'ਚ ਦਹੀਂ ਕੱਢ ਕੇ ਉਹਦੇ ਤੇ ਭੱਜਣਾ। ਜੋ ਭੱਜ ਕੇ ਦੇਈ ਰੈਡ ਮਿਲ ਕੀ ਉਹ ਜਿੱਤੇ ਭੱਜੀਦਾ ਨਹੀਂ, ਉਹ ਸਾਈਕਲ ਜਿਹੀ ਚੇਲ ਚੱਲਦੀ ਕੀ ਕਹਤਾ, ਦੌੜਨ ਵਾਲੀ ਮਸ਼ੀਨ ਜਿਮ ਵਾਲੀ। ਆਹੋ ਜਿਮ ਵਾਲੀ ਮਸ਼ੀਨ ਤੇ ਦੌੜਨ ਦੇ, ਇਹਦੇ ਵਾਲਦ ਸਾਹਿਬ ਨੇ ਆਵਾਜ਼ ਮਾਰ ਲਈ ਤੇ ਐਨ ਮੂੰਹ ਕਰਕੇ ਕਹਿੰਦਾ ਤੈਨੂੰ ਪਤਾ ਮੈਂ ਕਿੱਥੇ ਪਹੁੰਚਿਆ ਸੀ। ਉਹ ਜਿਹੜੀ ਫੱਟੀ ਜੀ ਚੋਰ ਘਰੋਂ ਨਿਕਲਿਆ ਚੋਰੀ ਕਰਕੇ, ਤੇ ਉਹਦੇ ਤੇ ਖਲੋ ਕੇ ਉਹਦੇ ਮਗਰ ਦੌੜਨ ਲੱਗ ਗਏ। ਅੱਧੇ ਘੰਟੇ ਬਾਅਦ ਕਹਿੰਦਾ ਉਸਤਾਦ ਜੀ ਬਹੁਤ ਲੱਭਿਆ, ਮੈਨੂੰ ਨਹੀਂ ਲੱਭਿਆ। ਨਿਕਲ ਗਿਆ ਉਹ ਕਿੱਥੇ। ਜਿਹੜੀ ਸਾਈਕਲ ਨਹੀਂ ਹੁੰਦੀ, ਸਾਈਕਲ ਤੇ ਨਾਲ ਸਾਈਕਲਿੰਗ ਕਰਦੇ ਆ ਤੇ ਨਾਲ ਸੌਦਾ ਵੀ ਟੰਗਿਆ। ਉੱਥੇ ਖਲੋਤੇ ਨੇ। ਐ ਉਸਤਾਦ ਜੀ ਇੰਜ ਕਰਕੇ ਉਹਦੇ ਉੱਤੇ ਚੜਿਆ ਤੇ ਇਹਦਾ ਪਕੜਿਆ, ਭਾਜੀ ਹੁਣ ਕਿੱਧਰ? ਕਾਜੀ ਉਹ ਮਸ਼ੀਨ, ਉਹ ਰਿਲਣ ਵਾਲੀ ਮਸ਼ੀਨ ਲੈ ਕੇ ਚੋਰ ਦੇ ਪਿੱਛੇ ਗਿਆ, ਚੋਰ ਪਿੱਛੇ ਰਹਿ ਗਿਆ, ਆਪ ਵੀ ਲੁੱਟਿਆ ਗਿਆ, ਸਿੰਧ ਚ ਪਹੁੰਚ ਗਿਆ। ਉਸਤਾਦ ਜੀ ਘਰ ਬੈਠਾ ਵਾ, 10 ਰੁਪਏ ਵਾਲਾ ਮਾਸਕ ਨਹੀਂ ਹੁੰਦਾ, ਉਹ ਲਾ ਕੇ ਘੁੰਮਣ ਵਾਲਾ ਬਣ ਰਿਹਾ, ਦਿਮਾਗ ਨਹੀਂ ਜਿਹੜਾ ਉਹ ਬਣ ਰਿਹਾ ਕੋ। ਕਾਜੀ ਉਹ ਰਿਲਣ ਵਾਲੀ ਫੱਟੀ ਨੀ,
ਮਿੱਠਾ ਉਹ ਲੈ ਕੇ ਚਿੱਬਾ ਰੋਡ ਤੇ ਜਾਂਦੇ ਆ, ਇੱਕ ਲੱਤ ਉੱਚੀ ਨੀਵੀਂ ਹੋ ਗਈ, ਇੰਨੇ ਜੰਪ ਲੱਗੇ। ਅੱਛਾ ਉਹ ਦੋ ਜਿਹੜੀਆਂ ਸਕੇਟਿੰਗ। ਇੱਕ ਬੰਦੇ ਨੂੰ ਗੰਦੀਆਂ ਗਾਲਾਂ ਕੱਢ ਕੇ ਤੇ ਉਸ ਮਸ਼ੀਨ ਤੇ ਭੱਜਣ ਵਾਲੀ ਤੇ ਖਲੋ ਕੇ ਕਹਿੰਦਾ ਫੜ ਲੈ ਜੇ ਫੜਿਆ। ਉਹਨੇ ਉੱਤੇ ਹੀ ਫੜ ਕੇ ਉਹ ਕੁੱਟਿਆ। ਕੱਚੂ ਕੁੰਮੇ ਦਾ ਉਤਲਾ ਮੂੰਹ ਨਾਲ ਲਾ ਕੇ ਕਹਿੰਦਾ ਕੈਸਾ ਹੈ ਮੇਰਾ ਮੁਖੋਟਾ। ਭਾਈ ਉਹ ਸਕੀਟਿੰਗ ਨਹੀਂ ਉਹ ਕਰਦਾ ਜਿਹੜਾ ਇਹਨੂੰ ਕੱਦਾ ਦੇ ਰਿਹਾ ਕਿੱਥੇ ਨਿਕਲ ਗਿਆ ਲੈ ਕੇ। ਬਾਕੀ ਉਹ ਤਿੰਨ ਪਿੱਛੇ ਖਲੋਤੇ। ਚਾਰਾਂ ਨੇ ਪਈਆਂ ਨੇ ਬੂਟ ਪਾਏ ਤੇ ਉੱਤੇ ਉਹਨਾਂ ਨੇ ਜਨਾਜ਼ਾ ਚੁੱਕਿਆ। ਫਿਰ ਤੇ ਜਾਂਦਾ ਤਾਜੀ ਉਹ ਅੱਗੇ ਲਾਈਟ ਵਾਲੇ ਵੀ ਪਈਆਂ ਵਾਲਾ ਜਾ ਰਿਹਾ। ਤਾਜੀ ਉਹ ਹਾਥੀ ਨਹੀਂ ਖੇਲਦੇ ਬਾਲ, ਉਹ ਜਿਹੜੀ ਮੋਰੀ ਜੀ ਚ ਬਾਲ ਸੁੱਟਦੇ ਕਿ ਨਹੀਂ ਗੋਲ ਤਾਜੀ ਉਹ ਸੋਟੀ ਦੇ ਨਾਲ ਮਿੱਠਾ ਜੱਗ ਚ ਸਕੰਜਵੀ ਬਣਾਉਂਦੇ। ਅੱਛਾ ਉਹ ਸਕੇਟਿੰਗ ਵਾਲੀ ਜਿਹੜੀ ਉਹ ਥੱਲੇ ਉਹ ਪਲੇਟਾਂ ਜਿਹੀਆਂ ਹੁੰਦੀਆਂ ਉਹਦੇ ਤੇ ਜਨਾਜ਼ਾ ਜਾ ਰਿਹਾ ਤੇ ਅੱਗੇ ਕਾਲੀ ਆ ਗਈ ਤੇ ਕਰਤਬ ਕਰਦਿਆਂ ਫਿਰ ਜਨਾਜ਼ਾ ਫੜ ਲਿਆ। ਭਾਈ ਇਹਦਾ ਦਾਦਾ ਇੱਕ ਲੱਗਣਾ ਸੀ ਉਹਦੀ ਵਿਸਾਖੀ ਧਾਰੀ ਫੜ ਕੇ ਉਹਨੂੰ ਬੈਟਿੰਗ ਕਰਨ ਡਿਆ। ਇਹ ਬਹੁਤ ਕੁਛ ਆ। ਉਹ ਦੋ ਛਿੱਕੇ ਹੁੰਦੇ ਨਿੱਕੇ ਨਿੱਕੇ, ਉਹ ਫੱਟੇ ਤੇ ਇਦਾਂ ਗੇਂਦ ਖੇਲਦੇ, ਉਹਨੂੰ ਕੀ ਕਹਿੰਦੇ? ਟੇਬਲ ਟੈਨਿਸ। ਹਾਂ ਟੇਬਲ ਟੈਨਿਸ ਤਾਜੀ ਖੇਲਣਾ ਸੀਗਾ। ਇਹਦੇ ਭਰਾ ਨੇ ਵੀ ਤਵਾ ਫੜਿਆ, ਇਹਨੇ ਵੀ ਤਵਾ ਫੜਿਆ। ਭਾਈ ਉਹ ਤਵੇ ਫੜੇ ਆ। ਤਾਜੀ ਕਰੰਟ ਵਾਲਾ ਸ਼ਿਕਾ ਨਹੀਂ ਹੁੰਦਾ ਜਿਹ ਚ ਮੱਖੀਆਂ ਮਾਰਦੀ ਉਹਨਾਂ ਚਿੜੀ ਸ਼ਿਕਾ ਖੇਲਣਾ ਸਾਰੀ ਚਿੜੀ ਸਾੜਦੀ। ਤਾਜੀ ਇਹਦੇ ਭਰਾ ਨੇ ਤਵਾ ਮਾਰਿਆ, ਉਹ ਕਿਤੇ 52 ਚੋਂ ਨਿਕਲ ਕੇ ਪਰਾਂ ਡਿੱਗ। 52 ਪੈਨਲ। ਅੱਛਾ ਉਹ ਜਿਹੜੇ ਟੇਬਲ ਟੈਨਿਸ ਨਹੀਂ ਉਹ ਟੇਬਲ ਦੇ ਉੱਤੇ ਸਾਰੇ ਚੌਲ ਪਾ ਕੇ ਉਹ ਜਿਹੜੀ ਗੇਦਾਂ ਮੋਰੀ ਛੋੜਦੇ, ਮਿੱਠੇ ਨੇ ਸ਼ਾਟ ਮਾਰੀ, ਇੱਕ ਮਾਈ ਦਾ ਕੁੰਡਾ ਕੋਲ ਉਹਦੇ ਨਾਲ ਨਹੀਂ ਖੁੱਲ੍ਹਾ ਖੁੱਲਦਾ, ਬਿਲਕੁਲ ਲਾਈਟ ਵੇਟ ਹੁੰਦੀ ਆ। ਅਸੀਂ ਖੇਲਦੇ ਨੇ ਗੋਲਫ ਸਾਡਾ ਕੰਮ ਆ। ਅੱਛਾ ਸਭ ਤੋਂ ਮੁਸ਼ਕਿਲ ਗੇਮ ਮੇਰੇ ਹਿਸਾਬ ਨਾਲ ਗੇਮਾਂ ਹੀ ਨੇ, ਇਹ ਵੀ ਗੇਮ ਹੀ ਆ ਜਿਹੜੀ ਆ ਜਹਾਜ਼ ਦੇ ਉੱਤੋਂ ਛਾਲ ਮਾਰਦੇ, ਉਹਨੂੰ ਕੀ ਕਹਿੰਦੇ ਨੇ? ਸਕਾਈ ਡਾਈਵ। ਸਕਾਈ ਡਾਈਵਿੰਗ। ਉਹ ਇੱਕ ਬੰਦੇ ਨੇ ਦੁਨੀਆ ਦਾ ਰਿਕਾਰਡ ਕਹਿੰਦੇ ਕਾਇਮ ਕੀਤਾ, ਉਹਨੇ ਜਨਾਬ ਬਗੈਰ ਪੈਰਾਸ਼ੂਟ ਤੋਂ ਛਾਲ ਮਾਰੀ। ਹਾਂਜੀ ਮਾਰ ਦਿੰਦੇ ਕਈ। ਓਏ ਤੇ ਉਹ ਕੋਈ ਥੱਲੇ ਬਹੁਤ ਵੱਡਾ ਉਹਨਾਂ ਨੇ ਬਣਾਇਆ ਸੀ, ਉਹ ਪੂਰੇ ਘਰ ਜਿੱਡਾ ਹੀ ਕੋਈ ਰਜ਼ਾਈ ਟੈਪ, ਉਹਦੇ ਵਿੱਚ ਅੱਗ ਡਿੱਗਿਆ ਤੇ ਉਹ ਬਚ ਗਿਆ। ਤੇ ਜੇ ਬਾਹਰ ਡੇਗਦਾ ਤੇ ਇਸ ਕਿਸਮ ਦੇ ਉਹਦੇ ਚੀਜ਼ਾਂ ਉਹ ਹੁੰਦਾ ਵਾ ਉਹਦੇ ਨਾ ਉਹ ਸਾਈਡਾਂ ਦੇ ਉਹ ਪਰ ਟੈਪ 'ਚ ਲੱਗੇ ਹੁੰਦੇ ਆ, ਉਹ ਨਹੀਂ ਹੁੰਦਾ, ਲੇਕਿਨ ਉਹਦੇ ਨਾਲ ਉਹ ਕਵਰ ਕਰ ਲੈਂਦਾ ਵਾ। ਹਾਂਜੀ ਵੈਸੇ ਵੀ ਤੁਸੀਂ ਜਿੱਡੀ ਸਪੀਡ ਨਾਲ ਛਾਲ ਮਾਰਦੇ ਹੋ ਥੱਲੇ ਉਹ ਹਵਾ ਤੁਹਾਡੀ ਬਾਡੀ ਨੂੰ ਵੀ ਮਤਲਬ ਉਹ ਲੇਕਿਨ ਇਹ ਕਿ ਫੇਰ ਵੀ ਵੱਜਦਾ ਤੇ ਬੰਦਾ ਬਹੁਤ। ਉਸਤਾਦ ਜੀ ਅੰਗਰੇਜ਼ ਰਿਸਕ ਲੈ ਲੈਂਦਾ, ਪਾਕਿਸਤਾਨੀ ਰਿਸਕ ਨਹੀਂ ਲੈਂਦਾ। ਇਹਨੂੰ ਕੋਈ ਨਾ ਯਾਰ ਹਾਂ ਕੰਮ ਕਰਨਾ ਤੇਰਾ ਭਲੇ ਦਾ, ਨਹੀਂ ਯਾਰ ਘਰ ਖੀਰ ਪੱਕਣ ਦੀ ਉਹ ਖਾਣੀ ਆ ਉਹ ਦੱਸ ਕੇ। ਆਹੋ ਤਾਜੀ ਮਿੱਠੇ ਨੇ ਉਹ ਜਿਹੜਾ ਉਹ ਪਾ ਕੇ ਹਵਾ 'ਚ ਛਾਲ ਮਾਰੀ ਥੱਲੇ, ਇੱਕ ਫੈਕਟਰੀ ਤੇ ਡਿੱਗਿਆ, ਉੱਥੇ ਕੰਮ ਤੇ ਲੱਗ ਗਿਆ। ਉੱਥੇ ਕੰਮ ਤੇ ਲੱਗ ਗਿਆ। ਜਿਹੜਾ ਬੰਦਾ ਰਿਸਕ ਲੈਂਦਾ ਨਾ ਉਹ ਕਾਮਯਾਬ ਆ ਉਸਤਾਦ ਜੀ। ਅੰਗਰੇਜ਼ ਰਿਸਕ ਲੈਂਦਾ, ਪਾਕਿਸਤਾਨੀ ਰਿਸਕ ਨਹੀਂ ਲੈਂਦੇ। ਇਹ ਰਿਸਕ ਲੈਣੇ ਕਿ ਉਸ ਕੰਮ 'ਚ ਵੀ ਲੰਬੀ ਡੈਚ ਲੱਗੇ, ਬਿੱਲ ਲਾਉਣ ਵਾਲਾ ਲੰਗਰ ਵਾਲੀ, ਇਹ ਉੱਥੇ ਰਿਸਕ ਲੈਂਦੇ ਬਸ। ਮਤਲਬ ਪਾਕਿਸਤਾਨੀ ਕਿਉਂ ਨਹੀਂ ਲੈਂਦੇ ਤੇ ਬਾਲੋ ਸਾਹਿਬ ਨੇ ਨਹੀਂ ਲਿਆ? ਅੱਛਾ ਉਹ ਜਿਹੜੀ ਇਹਨੂੰ ਕੀ ਕਹਿੰਦੇ ਪੈਰਾਗਲਾਈਡਿੰਗ? ਪਤਾ ਨਹੀਂ ਭਰਾਵਾ ਮੈਨੂੰ ਕੀ ਪਤਾ ਹੈ। ਸਕਾਈ ਡਾਈਵਿੰਗ। ਹਾਂ ਅੱਛਾ ਮੈਂ ਉਸ ਬੰਦੇ ਦੇ ਜਿਗਰੇ ਤੋਂ ਹੈਰਾਨ ਨਾ ਵੀ ਜਿਹੜਾ ਬੰਦਾ ਯਾਨੀ ਉਹ ਪੂਰੇ ਪਤਾ ਨਹੀਂ ਕਿੰਨੇ 1000 ਫੁੱਟ ਦੀ ਬੁਲੰਦੀ ਤੇ ਹੈ ਤੇ ਉਹਨਾਂ ਨੇ ਕਿਹਾ ਕਿ ਇੱਥੋਂ ਤੁਸੀਂ, ਉਹਨੇ ਚੈਲੰਜ ਕੀਤਾ ਪੂਰੀ ਦੁਨੀਆ ਨੂੰ, ਉਹਨੇ ਕਿਹਾ ਮੇਰਾ ਰਿਕਾਰਡ ਗਿਨੀਜ਼ ਬੁੱਕ 'ਚ ਉਹਦਾ ਨਾਮ ਆਇਆ। ਉਸ ਬੰਦੇ ਨੇ ਉਹ ਛਾਲ ਮਾਰੀ ਏ ਤੇ ਕਹਿੰਦੇ ਨੇ ਕਿ ਉਹ ਬੰਦਾ ਜਦੋਂ ਡਿੱਗ ਕੇ ਵਾਪਸ ਆਇਆ ਨਾ ਤੇ ਉਹ ਅੱਗੇ ਨਾਲੋਂ ਹੀ ਫਰੈਸ਼ ਲੱਗਣ ਡਿਆ ਸੀ। ਉਹਨੇ ਯਾਨੀ ਟਾਰਗੇਟ ਅਚੀਵ ਕਰ ਲਿਆ। ਇਹ ਕੈਸੀ ਗੱਲ? ਮਿੱਠੇ ਨੇ ਵੀ ਉਹ ਮਾਰੀ ਛਾਲ ਥੱਲੇ, ਪੂਰੇ ਘਰ ਜਿੰਨੀ ਰਸਾਈ ਵਿਛਾਈ ਸੀ, ਲੱਤਾਂ ਰਸਾਈ ਚ ਸਿਰ ਫਾ ਥੱਲੇ। ਬਸ ਇੰਨਾ ਕੁ ਫਰਕ ਸੀ। ਮਰਜ਼ਾਈ ਤੋਂ ਵੀ 3 ਇੰਚ ਪਰੇ ਵੱਜਾ ਤੇ ਲੋਕੀ ਕਹ ਰਹੇ ਉਹਨਾਂ ਨੂੰ ਇਹਦੇ ਮਰਨ ਦਾ ਨਹੀਂ ਟੈਨਸ਼ਨ। ਉਹ ਕਹਿੰਦੇ ਓਏ ਹੋਏ ਇੰਨਾ ਕੁ ਰਹਿ ਗਿਆ ਸੀ, ਥੋੜਾ ਇੱਧਰ ਹੁੰਦਾ ਨੇ ਬਚ ਜਾਣਾ ਸੀ। ਅੰਗਰੇਜ਼ ਉੱਥੇ ਖਲੋ ਕੇ ਕਹਿੰਦੇ ਸੋ ਕਲੋਜ਼। ਆਹੋ ਇਹ ਗੈਂਗ ਬੁੱਕ ਜਿਹੜੀ ਜੀ ਉਹ ਰਜਾਈ ਜੀ ਲੈ ਕੇ ਸਹੀ ਉਤਰਿਆ, ਫੇਰ ਵੀ ਲੰਗਰਾ ਕੇ ਤੁਰਨ ਦਿਆ। ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਯਾਰ ਕੁੱਤਾ ਪੈ ਗਿਆ। ਉਹ ਰਜ਼ਾਈ 'ਚ ਬੈਠਿਆ ਸੀ ਨਾ। ਇਹ ਕਿੱਥੋਂ ਪੈ ਗਿਆ? ਨਹੀਂ ਥੱਲੇ ਉਤਰ ਉਹ ਰਜ਼ਾਈ पे बने होते ना फूल, ਉਹਨੇ ਜੋ ਕੁੱਤਾ ਨਿਕਲਿਆ ਸੀ ਪਿੱਛੋਂ, ਉਹਨੇ ਕੱਢਤਾ ਹੋਰ 5 ਮਿੰਟਾਂ ਤੱਕ। ਇਹ ਜਹਾਜ਼ ਤੋਂ ਹੈਲੀਕਾਪਟਰ ਤੇ ਛਾਲ ਮਾਰਨ ਲੱਗਾ, ਹੈਲੀਕਾਪਟਰ ਛੱਡਿਆ ਨਹੀਂ ਤੇ ਬਾਂਹ ਤੋਂ ਬਗੈਰ ਥੱਲੇ ਆ ਗਿਆ। ਬਾਹਰ ਖੁੱਲ ਗਈ ਇੱਕ ਮਿੰਟ, ਬਾ ਉੱਤੇ ਟੰਗੀਆਂ ਮਾਰਿਆ। ਇੰਨਾ ਇਹਨੇ ਚੀਕ ਝਾੜਾ ਰੋ ਕੇ ਉੱਤੇ ਹੈਲੀਕਾਪਟਰ ਇੰਜਨ ਹੋਣ ਡਿਆ ਉੱਤੇ। ਗੈਂਗਸ ਬੁੱਕ 'ਚ ਅਗਰ ਨਾਮ ਤੁਸੀਂ ਲਿਖਾਉਣਾ, ਤੁਸੀਂ ਰਿਸਕ ਲਵੋ, ਵੱਡੇ ਵੱਡੇ ਕੰਮ ਕਰੋ। ਮਿੱਠੇ ਨੇ ਸਹੀ ਉੱਤੋਂ ਛਾਲ ਮਾਰੀ, ਡਿੱਗਿਆ ਵੀ ਦਰਮਿਆਨ ਚ ਰਜ਼ਾਈ ਦੇ, ਲੇਕਿਨ ਡਿੱਗਿਆ ਪੁੱਠਾ ਹੋ ਕੇ ਮਨਕਾ ਇੰਚ ਵਿੰਗਾ ਹੋ ਕੇ ਕੜਕ ਹੋ ਗਈ ਰਜ਼ਾਈ ਤੇ ਡਿੱਗ ਕੇ ਵੀ। ਇਹ ਬਾਸ ਬਿਲਕੁਲ ਸਹੀ ਡਿੱਗਿਆ ਰਜ਼ਾਈ ਤੇ ਐ ਓਕੇ, ਤੇ ਉਹਨੇ ਗੈਂਗਸ ਬੁੱਕ 'ਚ ਨਾਮ ਨਹੀਂ ਲਿਖਿਆ। ਕਹਿੰਦਾ ਭਾਈ ਉਹਨੇ ਪਲੇਨ ਸੀ ਕਿਹਾ, ਟਰਾਈਬਾਲ ਸੀ ਕਿਉਂ ਤੋਂ ਪਹਿਲੇ ਛਾਲ ਮਾਰੀ। ਯਾਰ ਅੱਛਾ ਇੰਨਾ ਨਾ ਡਰ ਸੀ, ਉੱਤੋਂ ਛਾਲ ਮਾਰੀ, ਜਹਾਜ਼ ਤੋਂ ਨਾਲ ਸਿਕੜ ਲਾਇਆ। ਰਸਤੇ 'ਚ ਸਿਕੜ ਲਾ ਰਹੇ।
ਮੈਂ ਨਾ ਉਸਤਾਦ ਜੀ ਜਿਹੜਾ ਉਹ ਲੱਤ ਨੂੰ ਰੱਸਾ ਪਾ ਕੇ ਤੇ ਉਹ ਇੰਜ ਥੱਲੇ ਸੁੱਟਦੇ, ਆਹੋ ਉਹ ਕੈਸੀ ਗੱਲ ਆ। ਉਹ ਥੱਲੇ ਬੰਦਾ ਜਾਂਦਾ, ਉਹ ਫੇਰ ਤਾਂ ਦਗ ਜਾਂਦਾ, ਫੇਰ ਉਹ ਥੱਲੇ ਜਾਂਦਾ। ਤਾਂ ਜੀ ਉਹ ਡੇਂਜਰਸ ਆ। ਇਹ ਸ਼ਾਇਦ ਕੰਮ ਲੱਗੀ ਨਾ ਮਣਕਣਾ ਲੱਕ ਨੂੰ ਗਰੋੜ ਜਿਹੜਾ ਰੀੜ ਦੀ ਹੱਡੀ ਦਾ ਨਿਕਲ ਜਾਂਦਾ ਭਾਜੀ। ਨਹੀਂ ਉਹ ਸਾਫਾ ਬੰਨ ਕੇ ਨਹੀਂ ਉਹਨਾਂ ਨੇ ਪੂਰਾ ਹਿਸਾਬ ਕੀਤਾ ਹੁੰਦਾ ਯਾਰ। ਹੋ ਹੀ ਨਹੀਂ ਸਕਦਾ ਉਸਤਾਦ ਜੀ, ਤੁਸੀਂ ਜੋ ਮਰਜ਼ੀ ਕਰੋ, ਜਦੋਂ ਬੰਦੇ ਨੇ ਥੱਲੇ ਝਟਕਾ ਵੱਜਣਾ ਵਾ। ਨਹੀਂ ਝਟਕਾ ਨਹੀਂ ਭਾਈ ਗੱਲ ਮੇਰੀ ਮਿੱਟੀ ਹੈ ਜੀ। ਹਾਂਜੀ ਇਹ ਬੰਦੇ ਨਹੀਂ ਉਹ ਪਤਾ ਕੀ ਉਹ ਜਿਹੜਾ ਤਜਰਬਾ ਸਹੀ ਕਹਿੰਦੇ ਨੇ, ਉਹ ਜਦੋਂ ਦੇਖਦਾ ਨਾ ਬੰਦਾ, ਉਹ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਕਿਸ ਪੋਜੀਸ਼ਨ 'ਚ ਡਿੱਗਣਾ ਵਾ। ਇਹਦੀ ਪ੍ਰੈਕਟਿਸ ਉਹਨਾਂ ਨੇ ਬੜੀ ਦੇਰ ਕੀਤੀ ਹੁੰਦੀ ਹੈ। ਉਹਦੀ ਭਾਜੀ ਪੂਰੀ ਸੇਫਟੀ ਹੁੰਦੀ ਆ। ਉਹ ਇੰਜ ਨਹੀਂ ਹੁੰਦਾ ਵੀ ਤੁਸੀਂ ਉਹਨੂੰ ਸਿੱਟੋ ਤੇ ਝਟਕਾ ਵੱਜੇ ਤੁਹਾਨੂੰ ਤੇ ਉਹਦੇ ਪਾਗਲ ਤੁਹਾਡੀ ਤੇ ਲੱਤ ਹੀ ਨਿਕਲ ਜੇ ਵਿੱਚੋਂ। ਫਿਰ ਭਾਈ ਸੇਫਟੀ ਤੇ ਵੀਲ ਚੇਅਰ ਤੇ ਹੁੰਦੀ, ਲਮਕ ਨਹੀਂ ਜਾਂਦੀ, ਲੁਕੀ ਨਹੀਂ ਪੈਂਦੀ। ਕਿੰਨੀਆਂ ਵੀਲ ਚੇਅਰ ਦੇ ਹਾਦਸੇ ਹੁੰਦੇ ਉਸਤਾਦ ਜੀ, ਉਹਦੇ 'ਚ ਕੋਈ ਸੇਫਟੀ ਨਹੀਂ ਹੈ। ਆ ਜਿਹੜਾ ਹੁਣ ਪੀਂਘ ਵੱਡੀ ਲੰਬੀ ਪੀਂਘ ਹੈ ਸੁੱਟਦੇ ਆ ਪਹਾੜ ਦੇ ਉੱਪਰੋਂ, ਅੱਧੀ ਪਹਾੜ ਦੇ ਥੱਲੇ ਹੁੰਦੀ। ਓਏ ਉਹ ਗੱਲ ਕਰਦਾ ਇੱਥੇ ਤੇ ਸਿੰਧਪਾਤ ਦੇ ਵਿੱਚ ਮਾੜੀ ਜੀ ਕਸ਼ਤੀ ਤੋਂ ਬਹਿ ਕੇ ਥੱਲੇ ਆ ਕੇ ਉਹ ਦੇਗਾ ਸੁੱਖੀਆਂ ਹੁੰਦੀਆਂ ਵਿੱਚ ਉਹਨਾਂ ਨੇ ਵੀ ਯਾ ਅੱਲਾ ਮੈਨੂੰ ਇਹ ਕਸ਼ਤੀ ਤੋਂ ਲਾ ਦੇ, ਮੈਂ 4 ਦੇਗਾ ਦਊਂਗਾ। ਹਾਂਜੀ ਸੱਚੀ ਗੱਲ ਜੀ। ਉਹ ਪਾਇਣ ਕਈ ਐਸੇ ਬੰਦੇ ਨੇ ਵੀ ਪੂਰੀ ਫੈਮਿਲੀ ਨਾਲ ਆਏ ਨੇ, ਕਸ਼ਤੀ ਤੋਂ ਥੱਲੇ ਆਏ ਤੇ ਬੁਲਾ ਹੀ ਨਹੀਂ ਰਹੇ ਕਿਸੇ ਨੂੰ, ਸਿੰਧਪਾਤ 'ਚ ਪਰੇ ਇਕੱਲੇ ਫੇਰੀ ਜਾ ਰਹੇ ਨੇ ਖਿੱਚ ਕੇ ਮੂੰਹ ਬਣਾਇਆ ਗੱਲ ਹੀ ਨਹੀਂ ਕਰ ਰਹੇ, ਅੱਧਾ ਘੰਟਾ ਗੱਲ ਹੀ ਨਹੀਂ ਕਰ ਰਹੇ ਉਹਨਾਂ ਨਾਲ, ਤੇ ਉਹਨਾਂ ਨੇ ਕੀ ਛਾਲ ਮਾਰਨੀ ਤੇ ਵਿੱਚ ਹੀ ਦੇਗਾ ਸੁੱਟਣੀ ਪਰ ਲਾ ਦੇ। ਹਾਂਜੀ ਮਿੱਟੇ ਨੇ ਛਾਲ ਮਾਰੀ ਤੇ ਲੋਕੀ ਇਹਨੂੰ ਦਾਤ ਦੇਣ ਦੀ ਬਜਾਏ ਇਹਦੇ ਤੋਂ ਦੂਰ ਦੌੜਨ, ਇਹਦੇ ਕੱਪੜੇ ਉੱਤੇ ਹੀ ਰੱਖ ਸੀ। ਬਾਹਰ ਜਿਹੜੇ ਝੂਲੇ ਆ ਨਾ ਉਸਮਾਨੀ ਝੂਲੇ, ਇਹ ਡੇਂਜਰਸ ਜ਼ੋਨ 'ਚ ਆਉਂਦੇ ਭਾਜੀ। ਇਹਦੇ ਡੇਲਾ ਡਾਉਣ ਹੋ ਗਿਆ, ਇਹਦੀਆਂ ਕਿਤੇ ਉੱਤੋਂ ਡਿੱਗਿਆ ਤੇ ਅੱਖਾਂ ਪੁੱਟੀਆਂ, ਔਰ ਰਜ਼ਾਈ ਦੀ ਬਜਾਏ ਭਾਰਾ ਚੌਕਲੀ ਟੈਂਕੀ 'ਚ ਜਾਵੇ। ਢੇਲਾ ਡਾਊਨ ਹੋ ਗਿਆ, ਢੇਲਾ ਡਾਉਣ ਹੋ ਗਿਆ। ਉੱਤੇ ਖਲੋ ਗਿਆ ਹੈਲੀਕਾਪਟਰ 'ਚ ਕਹਿਣ ਡਿਆ, ਮਾਂ ਜੀ ਦੁਆ ਕਰੋ ਮੇਰੀ ਲੁੱਗੀ ਪੈਣ, ਦੁਆ ਕਰੋ ਮੇਰਾ ਪਟਾਕਾ ਨਾ ਪੈ ਜੀ। ਨਾਲ ਦੇ ਸਾਇੰਸਦਾਨ ਨੂੰ ਲੋਕ ਕਹਿੰਦੇ ਹੋ ਜੇ ਫਿਰ ਜਲਥਲ। ਮਾਂ ਵੀ ਅੱਗੋਂ ਕਹਿਣ ਦੀ, ਪੁੱਤਰ ਅੱਲਾ ਤੇਰੀ ਖੈਰ ਕਰੇ, ਅੱਲਾ ਤੈਨੂੰ ਪੁਰਨਮ ਹੋਣ ਤੋਂ ਬਚਾਵੇ। ਆਹੋ ਉਹ ਜਿਹੜਾ ਘੁਮਾਰਾ ਪਾ ਕੇ ਧਿਆਨ ਨਹੀਂ ਮਾਰਦੇ, ਨਾਲ ਸੱਸ ਵੀ ਖਿਲਾਰੀ ਡੱਬੇ। ਇਹਨੇ ਹੈਲੀਕਾਪਟਰ 'ਚੋਂ ਛਾਲ ਮਾਰਦੀ ਸੀ, ਇੰਨਾ ਹੋਇਆ ਇੰਨਾ ਜੱਪੀਆਂ ਪਾ ਤੇ ਉੱਤੋਂ ਦਾ ਪਾਇਲਟ ਵੀ ਖਿੱਚ ਲਿਆ। ਉਹ ਹੈਲੀਕਾਪਟਰ ਘੁੰਮ ਇਹਦੇ ਉੱਤੇ ਹੀ ਆ ਗਈ। ਪਾਇਲਟ ਕਹਿੰਦਾ ਭਾਈ ਤੂੰ ਨਾ ਮਾਰ, ਮੈਂ ਮਾਰ ਦਿੰਦਾ। ਇਹ ਕੰਮ ਰੋਈ ਜਾਂਦਾ ਉਹਨੂੰ। ਇਹ ਰੋ ਉੱਤੋਂ ਨਜ਼ਲਾ ਨੂਜ਼ੀ ਪਾਉਣ ਛੁੱਟੀ। ਉਹ ਸਾਰੀ ਵਰਦੀ ਇੱਥੋਂ ਆਕੜੀ ਹੋਈ, ਇਹਦੇ ਉੱਤੇ ਹੀ ਹੱਥ ਪੈਰ ਪੁੱਠੇ ਹੋ ਗਏ। ਡਰ ਗਿਆ ਰਸਤੇ 'ਚ ਸੋਚ ਰਿਹਾ ਯਾਰ ਨਹੀਂ ਸੀ ਮਾਰਨੀ। ਅੱਜ ਜਾ ਕੇ ਤਾਂ ਮੂੰਹ ਕਰਕੇ ਗਾਲਾਂ ਕੱਢਾ ਕਿਸੇ, ਉਹ ਫਲਾਣੀ ਨੇ ਅੱਧ ਜਾ ਕੱਢ ਮੈਨੂੰ ਖਿੱਚ ਲਾ। ਹੈਲੀਕਾਪਟਰ ਤੋਂ ਛਾਲ ਮਾਰਨੀ ਸੀ ਤੇ ਪਾਇਲਟ ਨੂੰ ਕਹਿੰਦੇ ਨੀਵੀਂ ਕਰ ਮਾੜੀ ਨੀਵੀਂ, ਤੇ ਉਹ ਐਚ ਦੇ ਲਾਗੇ ਲੈ ਆਇਆ। ਉਹ ਕਿੱਥੇ ਖਿਲਾਰੀ ਦਾ ਤੇ ਥੱਲੇ ਭਰਾ ਇਹਦਾ ਕਹਿਣਾ ਚੱਲ ਆ ਜਾ। ਨਹੀਂ ਬਿਲਕੁਲ ਉਹ ਐਚ ਦੇ ਲਾਗੇ ਲੈ ਆਇਆ 3 ਫੁੱਟ ਦੇ, ਤੋਂ ਉੱਥੋਂ ਵੀ ਪਤਾ ਨਹੀਂ ਕੀ ਪੜੀ ਜਾ ਰਿਹਾ ਮੂੰਹ 'ਚ, ਤੇ ਉਹਨਾਂ ਨੂੰ ਕਹਿੰਦਾ ਲੈ ਵੀ ਦੁਆ ਕਰਨਾ। ਉਹਨਾਂ ਨੇ ਕਿਹਾ ਸਾਲਿਆ ਛਾਲ ਮਾਰ। ਇਹਨੇ ਵੀ ਬਿਲਕੁਲ ਐਚ ਦੇ ਲਾਗੇ ਛਾਲ ਮਾਰੀ, ਭਰਾ ਵਰਕਾ ਮਾਰ, ਆ ਜਿੱਤ ਗਿਆ। ਉਹ ਕਹਿੰਦਾ ਵੇਖਦੀ ਉਹਨਾਂ ਨੂੰ ਕਹੀ ਜਰਾ ਥੱਲੇ ਕਰੋ, ਥੋੜਾ ਹੋਰ ਥੱਲੇ ਕਰੋ। ਬਿਲਕੁਲ ਜ਼ਮੀਨ ਦੇ ਲਾਗੇ ਲੈ ਆ ਤੇ ਤਿਆਰ ਹੁੰਦੇ। ਉਹ ਕਹਿੰਦੇ ਭਾਜੀ ਅਸੀਂ ਛਾਲ ਨਹੀਂ ਹੁਣ ਤੁਸੀਂ ਮਾਰਨੀ, ਅਸੀਂ ਤੈਨੂੰ ਲਾਉਣ ਆਏ ਆ, ਚੱਲ। ਚੰਗਾ ਭਲਾ ਥੱਲੇ ਆ ਗਿਆ, ਬੜਾ ਡਰਿਆ ਹੋਇਆ। ਉਹਨਾਂ ਨੇ ਫਿਰ ਕੁੱਟਿਆ, ਉਹਨਾਂ ਕਿਹਾ ਜਿੱਦਾਂ ਤੂੰ ਐ ਤੇਰਾ ਮਣਕਾ ਕਿਉਂ ਨਹੀਂ ਬੱਚਾ। ਹੈਲੀਕਾਪਟਰ 'ਚ ਸਫ਼ਰ ਕਰ ਰਿਹਾ ਤੇ ਉਹ ਜਿਹੜੀ ਵਿੱਚ ਪੌੜੀ ਨਹੀਂ ਲਮਕਾਈ ਦੀ, ਉਹ ਲਮਕਾ ਕੇ ਉੱਤਰ ਗਿਆ। ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਡਰਾਈਵਰ ਗਾਣੇ ਸੁਣੀ ਜਾਂਦਾ, ਮੈਨੂੰ ਬੁਲਾ ਨਹੀਂ ਸਭ ਸਮਝ ਨਹੀਂ ਮੈਨੂੰ ਬੁਲਾਉਂਦਾ ਹੀ ਨਹੀਂ ਪਿਆ ਭਾਈ। ਨਹੀਂ ਸਕਾਈ ਡਾਈਵ ਜਿਹੜਾ ਨਾ ਇਹ ਕਰਦੇ ਆ ਲੋਕ, ਲੇਕਿਨ ਇੰਨਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਨਾ ਇਹਦੇ ਪਿੱਛੇ ਹੀ ਪੈ ਜਾਓ। ਸਕਾਈ ਡਾਈਵ ਉਹ ਯਾਰ ਇਹ ਅਗਲੇ ਜ਼ਿੰਦਗੀ ਇੰਜੋਏ ਕਰਦੇ ਲੋਕ, ਉਹਨਾਂ ਕੋਲ ਫੈਸਿਲਿਟੀਆਂ ਨੇ ਪਾਏ ਨਾ, ਉਹ ਐਵੇਂ ਨਹੀਂ ਛੱਟ ਮਾਰ ਦਿੰਦੇ ਛਾਲ। ਕੰਮ ਤੋਂ ਸੀੜੀਆਂ ਹੋਣਾ ਉਸਤਾਦ ਜੀ। ਹਾਂਜੀ। ਹੁਣ ਸਾਡੇ ਘਰਾਂ ਜਿਹੜੀਆਂ ਪੌੜੀਆਂ ਵਾਸ ਵਾਲੀ ਨੇ 2 ਪੌੜੇ ਉੱਤੋਂ ਟੁੱਟੇ ਹੋਣ, 2 ਸਾਡੇ ਵੀ ਪਾਏ ਨਾ, ਅਸੀਂ ਵੀ ਜ਼ਿੰਦਗੀ ਮੌਤ ਦੀ ਕਸ਼ਮਕਸ਼ 'ਚ ਹੀ ਆ। ਸਾਡੇ ਬਹੁਤ ਸਾਰੇ ਘਰ ਇੱਥੇ ਜਿੱਥੇ ਮਿਸਤਰੀ ਨੇ 18 ਸਾਲ ਹੋ ਗਏ ਕਿਹਾ ਕਿ ਛੱਤ ਡਿੱਗ ਪੈਣੀ ਬਦਲ ਲਓ, ਉੱਥੇ ਉਹ ਥੱਲੇ ਕੀ ਆ ਕਹਿਆ ਕਿਸੇ ਗੋਰੇ ਨੂੰ ਉੱਥੇ ਰਵੇ ਅੱਧਾ ਘੰਟਾ ਵੀ, ਜਦੋਂ ਉਹਨੂੰ ਪਤਾ ਲੱਗ ਜਾਣਾ ਕਿ ਇਹਨੂੰ ਆਰਕੀਟੈਕਟ ਨੇ ਜਾਂ ਕਿਸੇ ਐਕਸਪਰਟ ਨੇ ਕਹਿਤਾ ਕਿ ਛੱਤ ਜਿਹੜੀ ਕਿਸੇ ਟਾਈਮ ਵੀ ਡਿੱਗ ਸਕਦੀ, ਗੋਰੇ ਨੂੰ ਕਹੀ ਥੱਲੇ ਖਲੋਵੇ 15 ਮਿੰਟ। ਨਹੀਂ ਖਾਂਦੇ ਉਹ ਗੋਰੇ ਕਮਜ਼ੋਰ। ਇਸ ਤੋਂ ਵੱਡਾ ਸਾਡੇ ਵਰਗਾ ਰਿਸਕ ਕਿੰਨੇ ਲੈਣਾ? ਉਹ ਤੇ ਆ ਜਹਾਜ਼ ਤੋਂ ਛਾਲ ਮਾਰ ਦਿੰਦੇ। ਗੋਰੇ ਕਮਜ਼ੋਰ ਦੇ ਲਫਰੇ ਦਾ ਮਤਲਬ ਆ, ਗੋਰੇ ਡਰਦੇ ਆ, ਅਸੀਂ ਡਰਦੇ ਨਹੀਂ, ਅਸੀਂ ਡਿਸਾਰਡ ਨਹੀਂ ਹੁੰਦੇ।
ਅਸੀਂ ਮਜ਼ਬੂਤ ਹੈਗੇ ਸਾਫ। ਨਹੀਂ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਇਹ ਆ ਭਾਜੀ, ਜਦੋਂ ਜਿਹੜੀ ਰਾਤ ਕਬਰ ਜਾਣਾ ਬਾਹਰ ਨਹੀਂ। ਹਾਂ ਲੈ ਇਹਦੇ ਚੱਕਰ 'ਚ ਜੋ ਮਰਜ਼ੀ ਕਰੀ ਜਾਓ, ਸਹੀ ਗੱਲ ਵੀ ਬੇਵਕੂਫੀ ਕਰੋ। ਜੇ ਬਚ ਗਿਆ ਤੇ ਬਹਾਦਰ, ਜੇ ਮਰ ਗਿਆ ਤੇ ਇੱਕ ਪਾਸੇ ਦੀ ਆਈ ਏਦਾਂ ਸਿੰਪਲ। ਸਹੀ ਗੱਲ, ਇਹ ਡਰਦਾ ਨਹੀਂ ਹੈਗਾ ਸਾਜੀ। ਇਹ ਮਕਾਨ ਬਣਾਉਣ ਡਿਆ, ਮਿਸਤਰੀ ਨੂੰ ਕਹਿਣ ਡਿਆ ਯਾਰ ਭੋਰਾ ਖਸਤਾ ਹੀ ਰੱਖੀ, ਉਹਨੂੰ ਡਰ ਨਹੀਂ ਲੱਗਦਾ। ਨਹੀਂ ਐਸਾ ਕੋਈ ਇਸ਼ੂ ਨਹੀਂ ਹੈ, ਡਰਨਾ ਚਾਹੀਦਾ ਵੀ ਨਹੀਂ ਹੈ। ਆਹੋ ਕਿਉਂ ਬਸ ਭਾਈ। ਸਾਜੂ ਤੁਹਾਡੇ ਕੋਲ ਤੇ ਘੜੀ ਹੈ ਜਿਹਦੇ ਚ ਉਹ ਕਦਮ ਲੱਭਣ ਨਹੀਂ ਦੇ ਯਾਰ, ਉਹ ਕਿਤੇ ਗੈਪ ਹੋ ਗਈ। ਉਹ ਸਮਾਰਟ ਵਾਚ ਪਤਾ ਨਹੀਂ ਕੋਲ ਉਹ ਕਿੱਥੇ Samsung ਵਾਲੀ ਪਤਾ ਨਹੀਂ ਕਿੱਧਰ ਗਈ। ਉਸਤਾਦ ਜੀ ਚੰਗੀ ਭਲੀ ਮਹਿੰਗੀ ਘੜੀ ਆ, ਕਿੰਨੇ ਦੀ ਹੋਣੀ ਵੈਸੇ ਸਾਹਿਬ? 40-50 ਹਜ਼ਾਰ ਰੁਪਏ ਦੀ। ਓਏ ਸ਼ਿਟ ਯਾਰ, ਮੈਂ ਇਹਨੇ ਉਹ ਜਿਹੜਾ ਗੁਬਾਰਾ ਜਿਹਾ ਨਹੀਂ ਹੁੰਦਾ, ਉੱਤੇ ਗੁਬਾਰੇ ਨਾ ਵੀ ਥੱਲੇ ਆਉਂਦੇ, ਆਹੋ 에ਅਰ ਬਲੂ, ਇਹਨੇ ਕਿਤੇ ਗੈਸੀ ਉਹ ਲੈ ਲਿਆ, ਥੱਲੇ ਆਉਣ ਦੀ ਬਜਾਏ ਹੋਰ ਤਾਣ ਜਾ ਉਹ ਜਾ ਕੇ ਨਰਾਰ ਕੇ ਗਾਂਢੀ ਕੇ ਭਾਲਾਂ ਤੇ। ਉਹ ਨਰਾਕ ਕਿਤੇ ਤੇ ਥੱਲੇ ਉਹਦੇ 'ਚ 9 ਮਾਰਨ ਦੇ ਆ ਵੀ ਥੱਲੇ ਜਾ। ਯਾਰ ਇਹਨੇ ਚਾਲ ਮਾਰਨੀ ਸੀ। ਟ੍ਰੇਨਰ ਹੁੰਦੇ ਨੇ ਨਾਲ, ਟ੍ਰੇਨਰ ਦੀ ਬਿੰਨੀ ਤੇ ਇਸ ਕਿਸਮ ਦੀ ਦੰਦੀ ਵੱਟੀ, ਉਹਦੀ ਮੋਟੀ ਵੀ ਥੱਲੇ ਉਹਨਾਂ ਨੇ ਕਿਹਾ ਤੂੰ 4 ਘੰਟਿਆਂ ਚ ਥੱਲੇ ਜ਼ਮੀਨ ਤੇ ਬੋਲੀ ਤੇ ਨਾਲ ਰੋਟੀ ਵਾਲਾ ਡੱਬਾ ਫੜਿਆ, ਕਹਿੰਦਾ ਹੁਣ ਭੁੱਖੇ ਜਾਈ। ਨਹੀਂ ਉਹ ਜਿਹੜਾ ਸਿਸਟਮ ਆ ਨਾ ਉਹ ਨੀਵਾਂ ਹੁੰਦਾ ਵਾ। ਉਹ ਜੋ ਪਰ ਸਾਡੇ ਦੇਖੋ ਨਾ, ਤੁਸੀਂ ਮੋਟਰਸਾਈਕਲ ਤੇ ਜਾ ਰਹੇ ਹੋ ਸਪੀਡ ਦੇ ਵਿੱਚ, ਤੁਹਾਨੂੰ ਪਤਾ ਵੀ ਇਹਦੀ ਚੈਨ ਵੀ ਨਹੀਂ ਸਹੀ, ਇਹਦੇ ਚੱਕੇ ਵੀ ਮਾੜੇ ਆ, ਤੁਸੀਂ ਫਿਰ ਵੀ 80 ਤੇ ਜਾ ਰਹੇ ਹੋ, ਹਾਂਜੀ 70-80 ਦੀ ਸਪੀਡ ਤੇ ਜਾ ਰਹੇ ਹੋ। ਇਸ ਤੋਂ ਵੱਡਾ ਰਿਸਕ ਗੋਰਾ ਲੈਂਦਾ ਇਹਦਾ ਰਿਸਕ। ਗੋਰਾ ਕਮਜ਼ੋਰ ਗੋਰਾ ਅਗਰ ਮੋਟਰਸਾਈਕਲ ਉਹ ਕਰਦੇ ਨੇ ਨਾ ਰਾਈਡਰ, ਉਹਨਾਂ ਨੇ 36000 ਸੇਫਟੀਆਂ ਪਾਈਆਂ ਹੁੰਦੀਆਂ। ਉਹਨਾਂ ਨਾਲੇ ਅਸੀਂ ਵਿਦਆਊਟ ਸੇਫਟੀ ਉਸ ਮੋਟਰਸਾਈਕਲ ਤੇ 70-80 ਤੇ ਜਾ ਰਹੇ ਹੁੰਦੇ ਆ, ਜਿਹੜੀ ਇੰਜ ਕਰ ਰਹੀ ਹੁੰਦੀ। ਉਹ ਪਿੱਛੇ ਅਸੀਂ ਬੁੱਢੀ ਬੱਚੇ ਵੀ ਭਾਏ ਹੁੰਦੇ। ਇਸ ਤੋਂ ਵੱਡਾ ਰਿਸਕ ਕਿੰਨੇ ਲੈਣਾ? ਸਾਥੀ ਉਹ ਹੈਲਮਟ ਇੱਥੇ ਵੀ ਪਾਉਂਦੇ, ਕੂਣੀਆਂ ਜੀ ਉਹੀ ਕਹਿ ਰਿਹਾ ਨਾ, ਤੇ ਅਸੀਂ ਉਹ ਜੇ ਉਹ ਤੇ ਬਚ ਗਏ ਤੇ ਠੀਕ ਹੈ, ਜੇ ਨਾ ਬਚੇ ਤੇ ਭਾਈ ਉਹ ਲਿਖੀ ਏਦਾਂ ਚੰਗਾ ਭਲਾ ਤੇ ਘਰੋਂ ਗਿਆ। ਇਹ ਨਹੀਂ ਪਤਾ ਵੀ ਉਹਨੂੰ ਮਿਸਤਰੀ ਨੇ ਕਿੰਨਾ ਕਿਹਾ ਵੀ ਭਾਈ ਇਹਦੀ ਚੈਨ ਬਦਲ ਲੈ, ਤੂੰ ਕਿਤੇ ਵੀ ਤੈਨੂੰ ਰਖਵਾ ਦੇਗੀ। ਇਹਨੂੰ ਕਿਹਾ ਜਾਂਦਾ ਮਜ਼ਬੂਤ ਅਸਾਬ ਦੇ ਮਾਲਕ। ਗੋਰਾ ਡਰਦਾ ਵਾ, ਗੋਰਾ ਬੁਲਦਲ ਵਾ। ਹੁਣ ਮੈਂ ਕਈ ਵਾਰੀ ਦੇਖਿਆ ਫਾਟਕ ਬੰਦ ਹੁੰਦਾ ਵਾ, ਬਾਬੇ ਬਜ਼ੁਰਗ ਬੱਚੇ ਹੋ ਇੰਨੇ ਕਿ ਜਗ੍ਹਾ ਜੋ ਮੋਟਰਸਾਈਕਲ ਤਾਲ ਕੇ ਲੈ ਜਾਂਦੇ, ਟ੍ਰੇਨ ਆਉਣ ਰਹੀ ਹੁੰਦੀ ਹੈ। ਇਹ ਮਜ਼ਬੂਤ ਦਿਲ ਦੇਸੀ ਘਿਓ ਖਾਂਦੇ ਆ। ਨਹੀਂ ਇਹ ਅਕਲਮੰਦੀ ਨਹੀਂ ਹੈਗੀ। ਇਹ ਦੇਸੀ ਘਿਓ ਖਾਂਦੇ ਆ, ਖੁਰਾਕਾਂ ਖਾਂਦੀਆਂ ਵਾ। ਨਹੀਂ ਉਹਨਾਂ ਨੂੰ ਕਿਉਂਕਿ ਉਹ ਇhtiyat ਵੱਲੋਂ 2-4-5 ਮਿੰਟ ਪਹਿਲੇ ਕਰ ਦਿੰਦੇ ਨਾ, ਤੇ ਉਹ ਸਾਈਡਾਂ ਤੋਂ ਸਾਈਕਲ ਕੱਢ ਕੇ ਵੀ ਹਾਲਤ ਦੇ ਰਹੀ ਆ। ਆਹੋ ਹਾਂਜੀ ਬੜੇ ਹਾਦਸੇ ਵੀ ਹੋਏ ਏਦਾਂ, ਕਿਉਂਕਿ ਟ੍ਰੇਨ ਕੋਈ ਪਤਾ ਨਹੀਂ ਲੱਗਦਾ, ਉਹ ਦੂਰੋਂ ਲੱਗਦੀ ਕਿ ਉਹ ਆਲੇ ਤੇ ਇੰਜ ਹੀ ਹੁੰਦੀ ਉੱਤੇ। ਅਗਰ ਉਸਤਾਦ ਜੀ 100 ਚ 2 ਹਾਦਸੇ ਹੋ ਗਏ, ਬਾਕੀ 98 ਤਾਂ ਨਿਕਲ ਗਏ ਨਾ। ਇਹ ਤਾਂ ਦੇਖੋ ਨਾ, ਹਾਂ ਇਹ ਟ੍ਰੇਨ ਇਹਨੇ ਸਾਈਕਲ ਲਗਾਉਣ ਲੱਗਾ ਉਸਤਾਦ ਜੀ, ਉਧਰੋਂ ਟ੍ਰੇਨ ਵੇਖਣ ਡਿਆ ਦੂਰ ਹੈਗੀ ਹੈ, ਇੱਧਰ ਵੇਖਣ ਡਿਆ ਤੇ ਪਿੱਛੋਂ ਆ ਗਿਆ, ਉਹਦਾ ਦਿਮਾਗ ਲੈ ਗਿਆ। ਅੱਛਾ ਮੈਂ ਕੱਲ ਇੱਕ ਵੀਡੀਓ ਵੇਖੀ, ਬੜੀ ਖਤਰਨਾਕ ਵੀਡੀਓ, ਤੇ ਮੈਨੂੰ ਰਾਤ ਕੀ ਕਾਫੀ ਟਾਈਮ ਉਹ ਨਾ ਸਦਮਾ ਜਿਹਾ ਨਹੀਂ। ਇੱਕ ਬੱਚਾ ਉਹ ਵੀਡੀਓ ਟਿਕਟੋਕ ਬਣਾਉਣ ਦੇ ਨੇ, ਟ੍ਰੇਨ ਦੇ ਬਿਲਕੁਲ ਟ੍ਰੇਨ ਦੀ ਪਟੜੀ ਆ ਤੇ ਉਹਦੇ ਨਾਲ ਖਲੋ ਕੇ ਨਾ, ਤੇ ਯਾਨੀ ਮੈਂ ਟ੍ਰੇਨ ਵਿਖਾਣੀ ਕਿ ਮੇਰੇ ਕੋਲੋਂ ਦੀ ਲੰਘਣ ਦੀ, ਤੇ ਉੱਥੇ ਮੈਂ ਉਹਨੇ ਕੋਈ ਐਕਸ਼ਨ ਕਰਨਾ ਜਾਂ ਗਾਣਾ ਗਾਣਾ, ਤੇ ਉਹ ਕੋਲੋਂ ਦੀ ਟ੍ਰੇਨ ਏਡੀ ਸਪੀਡ ਹਵਾ ਦੇ ਨਾਲ ਉਹਨੇ ਘੁਮਾਤਾ ਹੋਣਾ। ਨਹੀਂ ਉਹ ਟ੍ਰੇਨ ਵੱਜ ਗਈ ਉਹਦੇ ਚ। ਅਰੇ ਉਹ ਅਨਬੈਲੈਂਸ ਹੋ ਗਿਆ ਨਾ ਭਾਈ ਨੇ। ਚੰਗੀ ਭਲੀ ਸਪੀਡ, ਤੁਸੀਂ ਮੋਟਰਵੇ ਤੇ ਗੱਡੀ ਤੇ ਜਾਂਦੇ ਹੋ ਨਾ, ਕਾਰ ਤੇ 110 ਦੀ ਸਪੀਡ ਤੇ 100 ਦੀ ਸਪੀਡ ਤੇ, ਹੁਣ ਪਿੱਛੋਂ ਬੱਸ ਆ ਰਹੀ ਹੈ 120 ਤੇ, ਜੀ ਉਹ ਤੁਹਾਨੂੰ ਕ੍ਰਾਸ ਕਰੇਗੀ, ਤੁਹਾਡੀ ਚੰਗੀ ਭਲੀ ਗੱਡੀ ਇੰਜਨ ਕਰ ਦਿੰਦੀ ਹੈ। ਹਵਾ 'ਚ ਇੰਨੀ ਪਾਵਰ ਆ। ਤੇ ਟ੍ਰੇਨ ਨੇ ਜਦੋਂ ਮਤਲਬ ਕਿ ਇੰਜ ਲੰਘਣਾ ਉਹਦੇ ਤੇ, ਉਹਦਾ ਇੰਨਾ ਕੁ ਬੱਚਾ ਉਹਨੂੰ ਅਨਬੈਲੈਂਸ ਕੀਤਾ ਤੇ ਉਹਨੇ ਵੱਜ ਗਿਆ ਵਿੱਚ। ਅੱਛਾ ਵੈਸੇ ਉਸਤਾਦ ਜੀ ਜਿਹੜੀ ਗੱਡੀ ਵੱਡੀ ਜਾ ਰਹੀ ਤੇ ਛੋਟੀਆਂ 2 ਗੱਡੀਆਂ ਜਾ ਰਹੀਆਂ ਰੋਡ ਦੇ ਉੱਤੇ, ਜਿਹੜੀ ਵੱਡੀ ਗੱਡੀ ਆ ਉਹਨੇ ਜਦੋਂ ਲੰਘਣਾ ਵਾ, ਛੋਟੀ ਗੱਡੀ ਉਹਦੇ ਵੱਲ ਕਿਉਂ ਖਿੱਚੀ ਜਾਂਦੀ? ਹਵਾ ਦੀ ਤੈਨੂੰ ਉਹੀ ਕਹਿ ਰਿਹਾ ਨਾ, ਹਵਾ ਦਾ ਪ੍ਰੈਸ਼ਰ ਬਣਦਾ ਨਾ, ਤੇ ਉਹ ਉਹਨਾਂ ਦੇ ਪਿਛਾਣ ਨਹੀਂ ਤੇ ਕਿਲਣਾ। ਨਹੀਂ ਕਸ਼ਿਸ਼ੇ ਸਕਲ ਇਹਨੂੰ ਕਹਿੰਦੇ ਆ। ਉਹ ਸ਼ਕਲ ਗੁੰਮ ਕਰ ਇੱਕ ਮਿੰਟ। ਪੁਆਇੰਟ ਜਦੋਂ ਗੱਡੀ ਪਿਛਲੀ ਜਾਂਦੀ ਹੈ ਨਾ, ਤੇ ਹਵਾ ਦੇ ਨਾਲ ਧੱਕਾ ਦਿੰਦੀ ਹੈ, ਉਹ ਇੰਜ ਧੱਕਾ ਦਿੱਤਾ, ਜਦੋਂ ਉਹ ਲੰਘ ਜਾਂਦੀ ਹੈ ਤਾਂ ਉਹ ਵਾਪਸ ਹਵਾ ਆਪਣੇ ਬੈਲੈਂਸ ਤੇ ਆ ਜਾਂਦੀ ਫਿਰ। ਹਾਂ ਯਾਨੀ ਉਹ ਇਹ ਨਹੀਂ, ਲੇਕਿਨ ਉਹ ਇੰਜਨ ਹੁੰਦੀ ਜ਼ਰੂਰ ਹੈ, ਕਰੀ ਦੱਸਦੀ ਜ਼ਰੂਰ ਆ ਭਾਵੇਂ। ਹਾਂ ਛੋਟੀ ਗੱਡੀ ਨਾਲੇ ਜਦੋਂ ਮੋਟਰਵੇ ਤੇ ਜਾਂ ਕਿਸੇ ਵੱਡੇ ਟਰੈਕ ਤੇ ਜਾਈਏ ਤੇ ਉਹ ਇੱਕ ਵਾਰੀ ਹਿੱਲ ਜਾਂਦੀ। ਇਹਦਾ ਇੱਕ ਤਾਂ ਇਹਦਾ ਹੱਥ ਹਿਲਦਾ ਰਹਿੰਦਾ ਸੀ, ਬਿਮਾਰੀ ਨਾਲ ਉਹਨੂੰ ਦੇਖ ਕੇ ਕਹੀ ਜਿਵੇਂ ਉਹ ਜ਼ਲਜ਼ਲਾ ਆ ਗਿਆ। ਇਹ ਬਾਹਰ ਖਲਾ ਰਿਹਾ ਜਦੋਂ ਇੰਜ ਹੁੰਦਾ ਕਿ ਜ਼ਲਜ਼ਲਾ ਆ ਗਿਆ। ਉਹ ਡਰਾਈਵਰ ਲੱਗ ਗਿਆ ਇਹਦਾ, ਉਹੀ ਤਾਇਆ। ਹਾਂਜੀ ਇਹਨੇ 7 ਘੰਟਿਆਂ ਬਾਅਦ ਨਵੀਂ ਉਹਨੇ ਗੱਡੀ ਲੈ ਕੀਤੀ ਮਾਲਕ ਨੇ, ਇਹਨੇ ਰੋਡ ਤੇ ਪਾਈ ਹੈ, 7 ਘੰਟਿਆਂ ਬਾਅਦ ਉਹਦਾ ਗੇਅਰ ਬਕਸਾ ਖੁੱਲਾ ਸੀ, ਮਿਸਤਰੀ ਕੋ ਖੜੀ ਸੀ। ਉਹਨੇ ਕਿਹਾ ਯਾਰ ਇਹ ਲਾਈ ਜਾਂਦਾ, ਕੱਢੀ ਜਾਂਦਾ, ਕੜਕ 4 ਘੰਟੇ ਚੱਲੀ। ਉਸ ਤੋਂ ਬਾਅਦ ਇੰਜਨ ਮਿਸਤਰੀ ਕੋ ਪਿਆ। ਅਬਾਸ ਦਾ ਵੀ ਇੱਕ ਚਾਚਾ ਸੀ, ਉਹਦਾ ਹੱਥ ਇੰਜ ਹਿਲਦਾ ਸੀ, ਉਹਦੇ ਲਾਗੇ ਰੋਟੀ ਰੱਖ ਕੇ ਗਿਆ, ਘੰਟੇ ਬਾਅਦ ਵਾਪਸ ਆ, ਰੋਟੀ ਉੱਤੇ ਵੀ ਐਂ ਕਰੀ ਜਾਂਦੇ। ਨਹੀਂ ਇਹਨੇ ਲੱਸੀ ਦੀ ਦੁਕਾਨ ਪਾ ਲਈ ਨਾ, ਤੇ ਵਧਾਣੀ ਨਹੀਂ ਲਈ, ਉੱਥੇ ਚਾਚਾ ਇੰਜ ਪਾਇਆ, ਉਹ ਚ ਦਹੀਂ ਪਾਉਂਦਾ, ਸਾਰਾ ਕੁਝ ਪਾਉਂਦਾ, ਤੇ ਚਾਚੇ ਦੇ ਹੱਥ ਤੇ ਐਂ ਕਰ ਦਿੰਦਾ ਸੀ, ਉਹ ਤਾਂ ਲੈ ਜਾਂਦੇ ਲੈ ਵੀ ਭਾਈ ਬਿਸਮਿਲ੍ਲਾ।
ਤੇ ਹੱਥ ਨੂੰ ਸਟੈਪ ਲੈ ਇਹ ਬਿਮਾਰ ਹੋ ਗਿਆ ਤੇ ਡਾਕਟਰ ਨੇ ਕਿਹਾ ਦਵਾ ਹਮੇਸ਼ਾ ਇਸਤੇਮਾਲ ਹਿਲਾ ਕੇ ਇਸਤੇਮਾਲ ਕਰਨੀ, ਤੇ ਸਿਰਫ ਚਾਚੇ ਨੂੰ ਫੜਾਤੀ ਉਹ ਇੰਜ ਕਰੀ ਜਾਂਦਾ। ਇਹਦੇ ਅੱਬੂ ਨੇ ਨੂੰ ਕਿਹਾ ਯਾਰ ਤੂੰ ਭਾਂਡੇ ਧੋਈ ਜੇ, ਆਪਣਾ ਤਾਇਆ ਨਾਲ ਬਿਠਾ ਲਾ ਲਓ ਕਿ ਹੰਗਾਲੀ ਜਾਈ ਬਸ। ਇਹ ਆਪਣੇ ਤਾਏ ਦੇ ਹੱਥ ਤੇ ਚੰਗਾ ਤੇਲ ਮਲ ਕੇ ਨਾ ਥੱਲੇ ਬਹਿ ਜਾਂਦਾ ਸਿਰ ਤੇ ਉਹ ਝੱਸੀ ਜਾ ਰਿਹਾ। ਯਾਰ ਚੰਗੀ ਭਲੀ ਰੋਟੀ ਭਿਓ ਕੇ ਤੇ ਕਹਿੰਦਾ ਚੂਰੀ ਬਣਾ ਦੇ, ਐਂ ਕਰਕੇ ਚੂਰੀ ਬਣਾਉਂਦੀ। ਇੱਕ ਦਿਨ ਸਾਰੇ ਭਰਾ ਸੁੱਤੇ ਤੇ ਇਹਦਾ ਤਾਇਆ ਆ ਕੇ ਤੇ ਇਹਨੂੰ ਕਹਿੰਦਾ ਉੱਠ ਤਾਂ ਮਿੱਠੇ ਤੇ ਉਹਨੇ ਸਾਰੇ ਹੀ ਢਾਤੇ। ਉਹ ਇੰਜ ਨਹੀਂ ਕਰਦੇ ਕਾਜੀ ਮਿੱਠੇ ਦਾ ਉਹ ਚਾਚਾ ਇੰਨੀ ਸਲੋ ਗੱਡੀ ਲੈ ਆ, ਉਹ ਗੱਡੀ ਚ ਅੱਜ ਤੱਕ ਨਹੀਂ ਸੀ ਕਿਸੇ ਨੇ ਕਿਹਾ ਯਾਰ ਆਪਾਂ ਗੱਲਾਂ ਚ ਕਿੱਥੇ ਆ ਗਏ। ਅੱਜ ਤੱਕ ਉਸ ਗੱਡੀ ਦੇ ਵਿੱਚ ਕਿਸੇ ਨੇ ਇਹ ਲਫ਼ਜ਼ ਨਹੀਂ ਬੋਲਿਆ, ਗੱਲਾਂ 'ਚ ਪਤਾ ਨੀ ਲੱਗਾ ਅਸੀਂ ਅੱਗੇ ਆ ਗਏ। ਕਾਜੀ ਇੰਨੀ ਸਲੋ ਇਹਦਾ ਚਾਚਾ ਉਹ ਗੱਡੀ ਲੈ ਆ, ਉਹ ਵੀਲ ਚੇਅਰ ਵਾਲਾ ਨੀ, ਉਹ ਤੇ ਇਹਦਾ ਚਾਚਾ ਭਾਈ ਗੱਲਾਂ ਕਰਦੇ ਜਾ। ਤੇ ਵੀਲ ਚੇਅਰ ਵਾਲਾ ਕਹਿ ਰਿਹਾ ਲੈ ਫਿਰ ਓਕੇ ਆ। ਠੀਕ ਆ ਫਿਰ ਕੱਲ ਮਿਲਦੇ ਆ। ਤੇ ਉਹ ਵੀ ਕਹਿ ਰਿਹਾ ਓਕੇ ਚਾਚਾ ਹੀ ਨਿਕਲੋ। ਏਡੀ ਮਾੜੀ ਮੋਟਰਸਾਈਕਲ ਇਹਦੇ ਕੋ, ਆਪਣੇ ਦੋਸਤ ਨੂੰ ਕਹਿੰਦਾ ਯਾਰ ਮੋਟਰਸਾਈਕਲ ਕੱਢਾਂ, ਕਹਿੰਦਾ ਨਹੀਂ ਯਾਰ ਪੈਦਲ ਚੱਲਦੇ ਮੈਂ ਤਾਂ ਜਲਦੀ ਜਾਣਾ। ਨਹੀਂ ਵਨ ਵੀਲਿੰਗ ਵਾਲੇ ਬੰਦੇ ਦਾ ਜਿਗਰਾ ਤੁਹਾਡੇ ਹਿਸਾਬ ਨਾਲ ਉਹ ਵੀ ਓਡਾ ਹੀ ਆ ਜਿਹੜਾ ਬੰਦਾ ਉੱਤੋਂ ਛਾਲ ਮਾਰ ਦਿੰਦਾ। ਸਾਜੀ ਜ਼ਾਹਰ ਆ ਹਾਂ ਵਨ ਵੀਲਿੰਗ ਕਰਨ ਡਿਆ। ਰਾਤੀ ਮੈਂ ਵੇਖਿਆ ਕਿ ਉਹ ਬੰਦੇ ਇਹ ਮੁੰਡਾ ਲੇਟਿਆ ਗੱਡੀ ਦੇ ਮੋਟਰਸਾਈਕਲ ਤੇ ਇੱਕ ਮੁੰਡਾ ਉਹਦੇ ਉੱਤੇ ਇੰਜ, ਉਹ ਦੋਵਾਂ ਜਣੇ ਇੱਕ ਦੂਸਰੇ ਦੇ ਉੱਤੇ ਇੰਜ ਕਰਕੇ ਤੇ ਉਹ ਦੋਵਾਂ ਪਿੱਛੇ ਲੱਤਾਂ ਬਿਲਕੁਲ ਸਟ੍ਰੇਟ ਪਿੱਛੇ ਕਰ ਲਈਆਂ। ਹਾਂਜੀ ਬਿਲਕੁਲ ਲੱਤਾਂ ਪਿੱਛੇ ਕਰਕੇ ਅੱਗੋਂ ਚਲਾਈ ਜਾਂਦੇ ਹੁੰਦੇ ਅੱਗੇ, ਅਗਲੀ ਬ੍ਰੇਕ ਨਾਲ ਮਾੜਾ ਕੰਮ ਲੈ ਕੇ। ਉਹਦੇ ਨਾਲ ਅਕਸਰ ਲੋਕ ਅੱਗੇ ਐਸ ਹੋ ਜਾਂਦੇ ਆ ਕਿ ਉਹਦੀ ਸਪੀਡ ਵੱਜ ਜਾਂਦੀ, ਜਿਹੜਾ ਹਵਾ ਨਾਲ ਰੁਕਦਾ ਨਾ ਉਹ ਇਹ ਨਹੀਂ ਰੁਕਦਾ। ਤੁਸੀਂ ਕਿਤੇ ਜਾ ਰਹੇ ਹੋ ਸਪੀਡ 'ਚ ਤੇ ਤੁਹਾਨੂੰ ਪਤਾ ਲੱਗਦਾ ਯਾਰ ਹੁਣ ਮੇਰੀ ਮੈਕਸ ਸਪੀਡ ਹੋ ਗਈ, ਇਸ ਤੋਂ ਅੱਗੇ ਨਹੀਂ ਤੁਰ ਰਹੀ, ਤੇ ਤੁਸੀਂ ਅੱਗੇ ਜਾਣਾ ਤੇ ਤੁਸੀਂ ਅੱਗੋਂ ਥੱਲੇ ਹੋ ਜਾਓ। ਤੁਸੀਂ ਅੱਗੋਂ ਥੱਲੇ ਹੋ ਜਾਓਗੇ, ਹਵਾ ਕ੍ਰਾਸ ਹੋ ਜਾਏਗੀ ਤੇ ਉਹਦੀ ਸਪੀਡ ਵੱਜ ਜਾਏਗੀ। ਇਹਨੂੰ ਮੇਰਾ ਉਹਨੂੰ ਚੈੱਕ ਮਾਰਨਾ ਕਹਿੰਦੇ, ਕਿ ਚੈੱਕ ਮਾਰਨਾ ਵੀਲਰ ਜਿਹੜੇ। ਹਾਂਜੀ ਵੀਲਰ ਸੀ ਇਹ ਵੀ ਉਸਤਾਦ ਜੀ, ਇਹਨੇ ਅਗਲਾ ਚੱਕਾ ਚੁੱਕਿਆ ਤੇ ਜਾ ਹੀ ਰਿਹਾ। ਮੈਂ ਕਿਹਾ ਫੁੱਲ ਵੀਲਿੰਗ, ਕਹਿੰਦਾ ਨਹੀਂ ਪੈਂਚਰ ਲਵਾਉਣ ਜਾਂਦੇ। ਅਗਲਾ ਪੈਂਚਰ ਆ। ਇਹਦੀ ਗੱਡੀ 20 ਤੋਂ ਉੱਤੇ ਤੁਸੀਂ ਜਾਣਦੀ ਤੇ ਦੋਵੇਂ ਭਰਾ ਜਾਣ ਲੱਗੇ ਤੇ ਚੱਕ ਮਾਰੇ। ਉਹ ਇੱਕ ਹੀ ਤੇ ਚਲੀ ਗਈ। ਪਹਿਲੇ ਗੇਅਰ 'ਚ ਚੈੱਕ ਮਾਰ ਲੈ। ਹਰ ਕੰਮ ਵੀਲਿੰਗ ਦੇ ਹਿਸਾਬ ਨਾਲ ਕਰਦਾ ਸੀ। ਇੰਜ ਈਦ ਪੜ ਕੇ ਨਿਕਲਾ ਤੇ ਵੀਲ ਚੁੱਕ ਕੇ ਈਦ ਮਿਲਣਾ ਸਰ ਨੂੰ ਹੀ। ਕਾਜੀ ਇਹਦਾ ਚਾਚਾ ਉਹ ਇੰਨੀ ਸਲੋ ਕਾਰ ਲੈ ਆ, ਚੱਲਦੀ ਕਾਰ ਚੋਂ ਉਤਰ ਕੇ ਪਾਨ ਲਵਾ ਕੇ ਫੇਰ ਵਿੱਚ ਬਹਿ ਗਿਆ। ਕੇ ਨਾਲ ਵਾਲੇ ਯਾਰ ਵੀਲਰ ਸੀ ਉਸਤਾਦ ਜੀ ਤੇ ਇਹਦਾ ਭਤੀਜਾ ਉੱਤੇ ਗੁੱਡੀ ਉਡਾਉਣ ਡਿਆ ਤੇ ਇੰਜ ਚੱਕਾ ਤਾਂ ਕਰਕੇ ਉਹਨੂੰ ਕਹਿਣਾ ਉਹ ਨਾ ਕਰ। ਯਾਰ ਬਹੁਤ ਲੋਕ ਕਹਿ ਰਹੇ ਨੇ ਯਾਰ ਫਲਸਤੀਨ ਦੀ ਗੱਲ ਕਰੋ, ਫਲਸਤੀਨ ਦੀ। ਯਾਰ ਫਲਸਤੀਨ ਦੀ ਕੀ ਗੱਲ ਕਰੀਏ ਯਾਰ, ਉਹ ਤੇ ਬਰਦਾਸ਼ਤ ਨਹੀਂ ਹੁੰਦਾ ਦੇਖ ਕੇ ਜਾਂ ਸੁਣ ਕੇ ਜਾਂ ਜੋ ਉੱਥੇ ਹੋ ਰਿਹਾ। ਤੇ ਬਸ ਹੁਣ ਮਤਲਬ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਨੇ ਤੁਸੀਂ ਸਿਰਫ ਰੱਬ ਅੱਗੇ ਦੁਆ ਕਰ ਸਕਦੇ, ਤੇ ਉਹ ਅਸੀਂ 24 ਘੰਟੇ ਸਾਡੇ ਦਿਲੋਂ ਨਿਕਲਦੀ ਉਹਨਾਂ ਵਾਸਤੇ। ਯਾਰ ਉਹਨਾਂ ਦੇ ਰੱਬ ਆਪਣੀ ਰਹਿਮਤ ਕਰੇ ਯਾਰ, ਉਹਨਾਂ ਦੇ ਵਿਚਾਰਿਆਂ ਦੇ ਬੱਚੇ ਨਿੱਕੇ ਉਸਤਾਦ ਜੀ। ਅੱਛਾ ਯਾਰ ਉਹ ਕਿਉਂ, ਉਹ ਜਿਹੜੇ ਕਰਦੇ ਨੇ ਉਹ ਇਨਸਾਨ ਨਹੀਂ? ਮਤਲਬ ਇੱਕ ਬੱਚੇ ਨੂੰ ਮਾਰਨ ਲੱਗੇ ਨੇ ਤਾਂ ਇਨਸਾਨ ਨਹੀਂ, ਉਹ ਕਿਉਂ ਮਾਰਦੇ ਨੂੰ? ਮਤਲਬ ਜੰਗ ਦੇ ਵਿੱਚ ਰੂਲ ਨਹੀਂ ਹੁੰਦਾ ਕਿ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ, ਜਾਂ ਇਹ ਹੁੰਦਾ ਨਹੀਂ ਹੈ ਇਹ ਰੂਲ ਹੈ। ਫਿਰ ਕਿਉਂ ਕਰਦੇ? ਫਿਰ ਪੂਰੀ ਦੁਨੀਆ ਦੀ ਜਿਹੜੀ ਆਲਮੀ ਬਰਾਦਰੀ ਆ ਉਹ ਉਹਨਾਂ ਨੂੰ ਕਿਉਂ ਨਹੀਂ ਕਹਿ ਰਹੀ ਕਿ ਵੀ ਨਹੀਂ ਬੱਚਿਆਂ ਨੂੰ ਜਾਂ ਇਹਨਾਂ ਨੂੰ ਨਹੀਂ ਕਰਨਾ, ਔਰਤਾਂ ਨੂੰ ਜਾਂ ਬੱਚਿਆਂ ਨੂੰ? ਇਹੀ ਤੇ ਦਰਿੰਦਗੀ ਉਹਨਾਂ ਦੀ। ਉਹਨਾਂ ਨੇ ਇਨਸਾਨੀਅਤ ਦੀ ਜਿਹੜੀ ਉਹ ਸਦਾ ਹੀ ਪੁੱਛਣ ਗਿੱਛਣ ਵਾਲਾ ਕੋਈ ਵੀ ਨਹੀਂ। ਉਹ ਜਿਹੜੇ ਪੁੱਛਣ ਗਿੱਛਣ ਵਾਲੇ ਉਹ ਉਹਨਾਂ ਦੇ ਉਹ ਸਪੋਰਟਰ ਨੇ, ਜਿਹੜੇ ਮਾਰਨ ਦੇ ਨੇ ਨਾ। ਯਾਰ ਫਿਰ ਵੀ ਇਨਸਾਨ ਤੇ ਹੈਗੇ ਨੇ ਨਾ ਉਹ। ਉਸਤਾਦ ਜੀ ਜਿਹੜੀ ਦੂਸਰੇ ਮੁਲਕਾਂ ਦੀ ਆਵਾਮ ਹੈ ਉਹ ਕਰ ਰਹੀ ਹੈ ਇhtਜਾਜ, ਲੇਕਿਨ ਉਹਨਾਂ ਦੇ ਜਿਹੜੇ ਸਰਬਰਾਹਾਂ ਨੇ ਉਹ ਉਹਨਾਂ ਨੂੰ ਪੂਰਾ ਸਪੋਰਟ ਕਰ ਰਹੇ ਨੇ। ਇਸਰਾਈਲ, ਅਮਰੀਕਾ ਵੀ ਸਪੋਰਟ ਕਰ ਰਿਹਾ, ਨਾਲ ਇਮਦਾਦ ਵੀ ਭੇਜ ਰਿਹਾ ਆਪਣੀ ਆਵਾਮ ਨੂੰ ਠੰਡੇ ਕਰਨ ਲਈ। ਮਤਲਬ ਕਿ ਵਾਰ ਕ੍ਰਾਈਮ ਉਹ ਕਰ ਰਹੇ ਨੇ, ਤੇ ਜੇ ਕੋਈ ਹੋਰ ਮੁਲਕ ਕਰਨ ਛੋਟੇ ਤੇ ਉਹਨਾਂ ਤੇ ਉਹ ਪਾਬੰਦੀਆਂ ਲਾ ਦਿੰਦੇ ਨੇ। ਉਹ ਕੁਛ ਵੀ ਨਹੀਂ, ਉਹਨਾਂ ਨੂੰ ਸਾਰਾ ਕੁਛ ਅਲਾਓ ਉਹ ਕਰੀ ਜਾ ਰਹੇ। ਹਸਪੀਟਲਾਂ ਤੇ ਉਹ ਬੰਬਾਰੀ ਕਰ ਰਹੇ ਨੇ। ਬੱਚੇ ਜਿੱਥੇ ਉਹਨਾਂ ਨੂੰ ਫੂਡ ਮਿਲਦਾ ਹੈ ਨਾ, ਜਿੱਥੇ ਮਰਕਜ਼ ਬਣੇ ਨੇ ਕਿ ਇਹਨਾਂ ਨੂੰ ਇੱਥੇ ਦਿੱਤਾ ਜਾਏਗਾ ਖਾਣਾ, ਉੱਥੇ ਹਮਲੇ ਹੁੰਦੇ ਨੇ। ਬਿਲਡਿੰਗ ਦੇ ਵਿੱਚ ਫਰਜ਼ ਕਰੋ 300 ਬੰਦਾ ਰਹਿ ਰਿਹਾ ਜਾਂ ਬੱਚੇ ਵੀ ਰਹਿ ਰਹੇ, ਉਹਨਾਂ ਦੀ ਫੈਮਲੀਜ਼, ਉਹ ਨਹੀਂ ਵੇਖ ਰਹੇ ਉਹਨਾਂ ਟਾਰਗੇਟ ਕੀਤਾ ਵਾ। ਕੀ ਕਰਨਾ ਚਾਹ ਰਹੇ ਨੇ ਉਹ? ਉਹਨਾਂ ਨੂੰ ਕਬਜ਼ਾ ਸਾਰੇ ਨੂੰ ਮਾਰ ਦੇਣਾ, ਉਹ ਖਾਲੀ ਕਰਾਉਣਾ ਚਾਹ ਰਹੇ ਆ। ਉਹ ਕਹਿੰਦੇ ਸਾਡਾ ਹੱਕ ਵਾ। ਉਹ ਫਲਸਤੀਨੀ ਕਹਿੰਦੇ ਕਿ ਸਾਡਾ ਹੱਕ ਆ, ਸਾਡੇ ਕੋਲੋਂ ਕਿਉਂ ਤੁਸੀਂ ਖਾਲੀ ਕਰਾ ਰਹੇ ਹੋ? ਹੁਣ ਇੱਕ ਉਹ ਉਹਨਾਂ ਦੀਆਂ ਨਸਲਾਂ ਉੱਥੇ ਰਹਿ ਰਹੀਆਂ, ਨਾਲੇ ਉਹ ਹੱਕ ਵੀ ਉਹਨਾਂ ਦਾ ਹੀ ਹੈ। ਜਿਹੜਾ ਮਤਲਬ ਉਹ ਇਹ ਚਾਹ ਰਹੇ ਨਹੀਂ, ਖਾਲੀ ਕਰਾਉਣਾ ਹੋਰ ਚੀਜ਼ ਆ, ਉਹਨਾਂ ਨੂੰ ਕੱਢ ਦੇਣ, ਉਹਨਾਂ ਨੂੰ ਲੈ ਜਾਣ, ਕੈਦੀ ਬਣਾ ਲੈਣ। ਇਦਾਂ ਬਹੁਤ ਉਹਨਾਂ ਨੇ ਕੀਤੇ ਨੇ।
ਬਹੁਤ ਸਾਰੇ ਫਲਸਤੀਨ ਦੀ ਆਪਣੀ ਕੋਈ ਥੋੜੀ ਮੋਟੀ ਫੌਜ ਨਹੀਂ ਹੈਗੀ ਕੋਈ ਗੱਲ ਨਹੀਂ, ਉਹ ਵਿਚਾਰੇ ਉਹ ਇਸੇ ਤਰ੍ਹਾਂ ਉਹ ਤੇ ਜਿੰਨੇ ਵੀ ਮੁਸਲਿਮ ਮਮਾਲਕ ਸਾਰਿਆਂ ਨੂੰ ਰਲ ਕੇ ਸੋਚਣਾ ਚਾਹੀਦਾ, ਉਹਨਾਂ ਦੀ ਤੇ ਫੌਜ ਨਹੀਂ ਹੈ ਵਿਚਾਰਿਆਂ ਦੀ। ਨਹੀਂ ਫੌਜ ਹੈ ਵਾ, ਲੇਕਿਨ ਉਹ ਜਿਨ੍ਹਾਂ ਦੇ ਮੱਦੇ ਮੁਕਾਬਲੇ ਉਹ ਬੜੀ ਵੱਡੀ ਤੇ ਟੈਕਨੋਲੋਜੀ ਵਾਲੀ। ਇਹਨਾਂ ਨੇ ਹਮਲਾ ਕਿਉਂ ਕੀਤਾ ਸੀ ਪਹਿਲੇ ਬੈਠੇ ਬੈਠੇ? ਯਾਰ ਖਬਰ ਆਈ ਸੀ ਕਿ ਫਲਸਤੀਨ ਨੇ ਉਧਰ ਮਤਲਬ ਅਣਗਿਣਤ ਦੀ ਸਿੱਟ ਦਿੱਤੇ ਸਿਸਟਮ, ਉਹ ਕਿਉਂ ਕੀਤਾ ਇਹਨਾਂ ਨੇ? ਇਸਰਾਈਲ ਨੇ, ਫਲਸਤੀਨ ਨੇ ਨਹੀਂ, ਫਲਸਤੀਨ ਨੇ ਕੀਤਾ ਸੀ। ਫਲਸਤੀਨ ਦੇ ਆਇਆ ਸੀ ਕਿ ਇਹਨਾਂ ਨੇ ਕੋਈ ਰਾਤੋਂ ਰਾਤ ਹੇਠ ਉੱਪਰ ਹੀ ਕੋਈ ਨੇਰ ਪਾਤਾ, 450 ਰਾਕਟ ਫਾਇਰ ਕਰਤਾ ਸੀ। ਹਾਂ, ਇਸ ਤਰ੍ਹਾਂ 2014 ਚ ਇਸਰਾਈਲ ਨੇ ਹਮਲਾ ਕੀਤਾ ਸੀ ਫਲਸਤੀਨ ਤੇ। ਉੱਥੇ ਦਾ ਇੱਕ ਗਰੁੱਪ ਆ, ਉਹਨਾਂ ਦੀ ਹਕੂਮਤ ਜਾਂ ਫੌਜ ਨੇ ਨਹੀਂ ਹਮਲਾ ਕੀਤਾ, ਇੱਕ ਗਰੁੱਪ ਆ ਹਮਾਸ ਤਨਜ਼ੀਮ ਆ, ਇੱਕ ਹਮਾਸ, ਹਾਂਜੀ। ਸਿਆਸੀ ਜਮਾਤ ਵੀ ਆ, ਉੱਥੇ ਇਲੈਕਸ਼ਨ ਵੀ ਲੜਦੀ ਹੈ ਤੇ ਅਸਕਰੀ ਵੀ ਆ। ਉਹਨਾਂ ਨੇ ਆਪਣਾ ਨਾ ਕੋਈ ਥੱਲੇ ਬਣਾ ਕੇ ਸਿਸਟਮ ਤਿਆਰੀ ਕਰਦੇ ਰਹੇ 2014 ਤੋਂ ਹੁਣ ਤੱਕ। ਜਦੋਂ ਉਹਨਾਂ ਨੂੰ ਲੱਗਾ ਕਿ ਅਸੀਂ ਹੁਣ ਓਕੇ ਹੋ ਗਏ, ਫਿਰ ਉਹਨਾਂ ਨੇ ਉਹ ਰਾਕਟ ਫਾਇਰ ਕੀਤੇ। ਉਦੋਂ ਫਿਰ ਉਹ ਜੰਗ ਜਾਨੀ ਕਿ ਸ਼ੁਰੂ ਹੋ ਗਈ, ਉਹਨਾਂ ਨੇ ਰਿਟੈਲੀਏਟ ਕੀਤਾ। ਉਹ ਮੁਸ਼ਕਲ ਜਿਹੀ ਚ ਪੈ ਗਈ ਸਾਰੀ ਆਬਾਦੀ ਜਿਹੜੀ ਉੱਥੇ। ਨਹੀਂ, ਲੇਕਿਨ ਇੱਕ ਫੌਜ ਕਰਦੀ ਨਾ ਤੇ ਤੁਸੀਂ ਫੌਜ ਟਾਰਗੇਟ ਕਰੋ। ਮੈਂ ਇਹੀ ਤੇ ਕਹਿ ਰਿਹਾ ਨਾ ਕਿ ਬੱਚਿਆਂ ਨੂੰ, ਔਰਤਾਂ ਨੂੰ, ਜਾਂ ਫਿਰ ਉਹ ਅੱਗੋਂ ਜੋ ਕਹਿ ਰਹੇ ਨੇ ਉਹ ਮੰਨਦੇ ਨਹੀਂ ਹੋਣੇ, ਇਹ ਵੀ ਹੋ ਸਕਦਾ ਹੈ। ਨਹੀਂ, ਇਹਨਾਂ ਦੇ ਮੁਜ਼ਾਕਰਾਤ ਕਰਾਏ ਜਾ ਰਹੇ ਨੇ ਕਤਰ ਦੇ ਵਿੱਚ ਕਿ ਜੰਗਬੰਦੀ ਕੀਤੀ ਜਾਏ, ਇਹ ਸੋਲੂਸ਼ਨਸ ਨੇ ਬੱਚਿਆਂ ਨੂੰ ਬਚਾਉਣ ਲਈ ਹਸਪੀਟਲਸ ਨੂੰ, ਲੇਕਿਨ ਉਹ ਮੰਨ ਹੀ ਨਹੀਂ ਰਹੇ। ਉਹ ਨਹੀਂ ਮੰਨ ਰਹੇ, ਉਹ ਹੱਟ ਧਰਮੀ ਤੇ ਉਤਰੇ ਨੇ ਇਸਰਾਈਲ। ਜਿਸ ਤਰ੍ਹਾਂ ਹੁਣ ਵੇਖਿਆ ਜਾ ਰਿਹਾ ਵੀਡੀਓਜ਼ ਦੇ ਵਿੱਚ ਵੀ, ਔਰ ਬਹੁਤ ਸਾਰੀ ਨਿਊਜ਼ ਵੀ ਦੱਸ ਰਹੇ ਨੇ ਕਿ ਉਸਤਾਦ ਜੀ ਇੱਕ ਫੈਮਿਲੀ ਦੇ ਕਿਸੇ ਦਾ ਪਿਓ ਮਰ ਗਿਆ ਨਾ, ਨਾਲ ਉਹਦੀ ਮਾਂ ਵੀ ਮਰ ਗਈ ਤੇ ਬੱਚੇ ਰਹਿ ਗਏ। ਕਈ ਬੱਚੇ ਮਰ ਗਏ, ਪਿਓ ਰਹਿ ਗਿਆ ਇਕੱਲਾ, ਬੀਵੀ ਵੀ ਮਰ ਗਈ। ਹਾਏ ਹਾਏ। ਕਈ ਮਤਲਬ ਕਿ ਬੀਵੀ ਮਰ ਗਈ ਆ, ਉਹਦੇ ਬੱਚੇ ਵੀ, ਖਾਮਦ ਵੀ ਮਰ ਗਿਆ। ਇਸ ਤਰ੍ਹਾਂ ਦੀ ਕੰਡੀਸ਼ਨ ਹੈ ਕਿ ਕਿਆਮਤ ਬਰਪਾ ਹੋਈ ਪਈ ਹੈ। ਠੀਕ ਹੈ ਯਾਰ ਕਿਸੇ ਨੂੰ ਨਹੀਂ ਇਹਦਾ ਕੋਈ ਹੱਲ, ਕੋਈ ਇਹਦਾ ਹਿਸਾਬ ਤਾਂ। ਸਾਰੀ ਜਿਹੜੀਆਂ ਤਨਜ਼ੀਮਾਂ ਨੇ ਨਾ, ਇਨਸਾਨੀ ਹਕੂਕ ਦੀਆਂ ਤਨਜ਼ੀਮਾਂ, ਉਹਨਾਂ ਦੇ ਸਰਬਰਾਹ ਉਹਨਾਂ ਮੁਲਕਾਂ ਦੇ ਹੀ ਨੇ ਜਿਨ੍ਹਾਂ ਨੇ ਜੰਗ ਲਾਈ ਹੋਈ। ਲਈ ਉਹ IMF ਦੇ ਵੀ ਸਰਬਰਾਹੀ ਉਹਨਾਂ ਦੀ ਆ, ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਉਹਨਾਂ ਦੇ ਅੰਡਰ ਆ। ਉਹ ਬੇਬਾਸੀ ਹੈ ਸਾਰੇ। UN ਨੇ ਕਈ ਦਫਾ ਕਿਹਾ ਕਿ ਜੰਗ ਬੰਦ ਕੀਤੀ ਜਾਏ, ਉਹ ਨਹੀਂ ਮੰਨੇ। ਜਿੱਥੇ ਸਾਰੇ ਜੀ ਮੈਂ ਪੜਿਆ ਸੀ, ਜਦੋਂ ਇਹਨਾਂ ਯਹੂਦੀਆਂ ਨੂੰ ਇਸਰਾਇਲ ਉਹਨੇ ਹਿਟਲਰ ਨੇ ਛੱਡਿਆ ਸੀ ਨਾ ਥੋੜੇ ਜਿਹਾ ਨੂੰ, ਇਹਨਾਂ ਨੂੰ ਕੋਈ ਜਗ੍ਹਾ ਨਹੀਂ ਸੀ ਦਿੰਦਾ ਰਹਿਣ ਨੂੰ। ਫਲਸਤੀਨ ਨੇ ਰਹਿਣ ਨੂੰ ਜਗ੍ਹਾ ਦਿੱਤੀ ਸੀਗੀ, ਯਾਰ ਤੁਸੀਂ ਇੱਥੇ ਰਹਿ ਲਓ। ਤੇ ਹੁਣ ਅੱਜ ਉਸੇ ਫਲਸਤੀਨ ਤੇ ਦੇਖ ਲਓ ਹਾਵੀ ਹੋਏ, ਉਹਨੂੰ ਤਬਾਹ ਕਰਨ ਨੂੰ ਫਿਰਦੇ। ਔਰ ਕੈਸੀ ਗੱਲ ਹੈ, ਕਈ ਐਸੇ ਮਮਾਲਕ ਨੇ, ਬਲਕਿ ਮੁਸਲਿਮ ਮਮਾਲਕ ਨੇ, ਜਿਨ੍ਹਾਂ ਨੇ ਮਜ਼ੰਮਤੀ ਬਿਆਨ ਤੱਕ ਨਹੀਂ ਦਿੱਤੇ। ਨਹੀਂ ਦਿੱਤਾ ਪਿਆ ਯਾਰ ਹੁਣ ਅਸੀਂ ਆਪਣੇ ਹਿਸਾਬ ਨਾਲ ਇੱਥੇ ਬੈਠੇ ਗੱਲਾਂ ਕਰ ਰਹੇ ਹਾਂ, ਮਾਮਲਾਤ ਪਤਾ ਨਹੀਂ ਕੀ ਤੇ ਕੀ। ਲੇਕਿਨ ਅਸੀਂ ਉਸ ਦੁੱਖ ਨੂੰ ਫੀਲ ਕਰਦੇ ਆਹੋ, ਇਹ ਤੇ ਦੁੱਖ, ਇਹ ਤੇ ਕਨਫਰਮ ਹੋਣਾ ਕਿ ਉੱਥੇ ਬੱਚੇ ਸ਼ਹੀਦ ਹੋ ਰਹੇ ਨੇ, ਔਰਤਾਂ ਸ਼ਹੀਦ ਹੋ ਰਹੀਆਂ ਨੇ, ਉਹਨਾਂ ਨਾਲ ਜ਼ੁਲਮ ਹੋ ਰਿਹਾ, ਬਹੁਤ ਜ਼ੁਲਮ। ਇਹ ਤੇ ਕਨਫਰਮ ਹੋਣਾ। ਹੁਣ ਪਿੱਛੋਂ ਰੌਲਾ ਕੀ ਆ, ਵੱਡੀ ਕੀ ਗੇਮ ਆ? ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਭਾਈ ਨੇ ਇਬਤਦਾ ਵਾ, ਹੁਣ ਅੱਗੇ ਤੱਕ ਜਾਣੀ ਹੈ ਗੇਮ। ਤਾਂ ਜਿਹੜਾ ਗਜ਼ਾ ਵਾ ਨਾ, ਉੱਥੇ ਦਾ ਫਲਸਤੀਨ ਦਾ ਟੋਟਲ ਤਬਾਹ ਕਰਤਾ। ਸਾਰੀਆਂ ਬਿਲਡਿੰਗਾਂ, ਹਸਪੀਟਲ, ਹਰ ਸ਼ੈ ਤਬਾਹ ਕਰਤੀ। ਉਹ ਮੈਂ ਉਹੀ ਤਾਂ ਪੁੱਛ ਰਿਹਾ ਵੀ ਉਹ ਕਰਨਾ ਕੀ ਚਾਹ ਰਹੇ ਨੇ? ਲਾਈਕ ਮਤਲਬ ਤਬਾਹ ਕਰਕੇ ਕੀ ਕਰਨਾ ਚਾਹ ਰਹੇ ਨੇ? ਸਾਰਿਆਂ ਨੂੰ ਮਾਰ ਕੇ ਤੇ ਆਪਣਾ ਮੁਲਕ ਬਣਾ ਲਈਏ, ਇਹ ਕਰਨਾ ਚਾਹ ਰਹੇ ਨੇ? ਕੀ ਕਰਨਾ ਚਾਹ ਰਹੇ ਨੇ? ਇਹੋ ਹੀ ਚਾਹ ਰਹੇ ਕਿ ਗਜ਼ਾ ਦੇ ਉੱਤੇ ਉਹਨਾਂ ਦੀ ਹਕੂਮਤ ਹੋਵੇ, ਉਹਨੂੰ ਆਪਣਾ ਕੈਪੀਟਲ ਬਣਾਉਣਾ ਚਾਹੁੰਦੇ ਨੇ, ਯਾਨੀ ਕਿ ਦਾਰੁਲ ਹਕੂਮਤ ਉਹਨੂੰ। ਮੈਂ ਵੈਸੇ ਇਹ ਨਾਲ ਨੇ ਮੁਲਕ ਦੋਵੇਂ ਬਿਲਕੁਲ ਮਿਲਣਾ। ਉਹ ਦੱਸਿਆ ਨਹੀਂ ਮਿੱਠਾ ਜੀ ਨੇ, ਉਹ ਉਸਤਾਦ ਜੀ ਇਦਾਂ ਦੀ ਤਾਰੀਖ ਹੈ ਕਿ ਉਹ ਹਿਟਲਰ ਨੇ ਜਦੋਂ ਇਹਨਾਂ ਨੂੰ ਕੱਢਤਾ ਸੀ, ਇਹਨਾਂ ਨੂੰ ਕੋਈ ਜਗ੍ਹਾ ਨਹੀਂ ਸੀ ਦੇ ਰਿਹਾ। ਫਲਸਤੀਨੀਆਂ ਨੇ ਤਰਸ ਖਾ ਕੇ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਆਬਾਦ ਹੋ ਜਾਓ। ਥੋੜੇ ਥੋੜੇ ਕਰਕੇ ਪੈਸਾ ਧੇਲਾ ਵਾਵਾ ਹੀ ਸੀ, ਸਾਜ਼ਿਸ਼ੀ ਜ਼ੇਨ ਵਾਲੇ ਸੀਗੇ ਦੁਨੀਆ ਤੇ। ਉਹਨਾਂ ਨੇ ਆਪਣਾ ਪਹਿਲੇ ਪੈਸੇ ਤੇ ਲੈ ਲੋ ਨਿਜ਼ਾਮ ਬਣਾਇਆ, ਸਟਰੋਂਗ ਹੋ ਕੇ ਫਿਰ ਉਹ ਇਹਨਾਂ ਤੇ ਚੜ ਗਏ। ਉਹਨਾਂ ਦੇ ਮੈਂ ਵੈਸੇ ਇੱਕ ਸਵਾਲ, ਵੈਸੇ ਇੱਕ ਗੱਲ ਇਖਲਾਕੀ ਤੌਰ ਤੇ, ਜੇ ਇਹਨਾਂ ਦੇ ਉਹ ਫਰਜ਼ ਕਰੋ ਜਿੱਤ ਜਾਂਦੇ ਆ, ਗਜ਼ਾ ਤੇ ਹਮਲਾ ਕਰਕੇ ਉਹਨੂੰ ਕਬਜ਼ਾ ਕਰ ਲੈਂਦੇ, ਤੇ ਜਦੋਂ ਸ਼ਹਿਰ ਕੈਪੀਟਲ ਬਣਾਉਣਗੇ ਤੇ ਉਹ ਜਿਹੜੀਆਂ ਬਿਲਡਿੰਗਾਂ ਦੇ ਥੱਲੇ ਉਹਨਾਂ ਬੱਚਿਆਂ, ਮਾਸੂਮਾਂ ਦੀਆਂ, ਉਹਨਾਂ ਦੀਆਂ ਲਾਸ਼ਾਂ, ਉਹਨਾਂ ਲੋਕਾਂ ਦੀਆਂ ਨੇ, ਕਿਆ ਉਹਦੇ ਉੱਤੇ ਆਪਣਾ ਤਖਤ ਸਜਾ ਸਕਣਗੇ? ਉਹ ਯਾਰ ਤੂੰ ਤੇ ਇੱਕ ਜਜ਼ਬਾਤੀ ਗੱਲ ਕਰਨਾ, ਉੱਥੇ ਪਤਾ ਨਹੀਂ ਕਿੱਥੇ ਗੇਮ ਵਿੱਚ ਪਹੁੰਚੀ ਪਈ। ਉਹਨਾਂ ਨੇ ਆਰਡਰ ਫੋਲੋ ਕਰ ਰਹੇ ਨੇ, ਜਿਹੜੇ ਲੜ ਰਹੇ ਨੇ ਉਹ ਵੀ ਮਜਬੂਰ ਨੇ। ਦਿਲ ਕਰੇ, ਉਹਨਾਂ ਦਾ ਦਿਲ ਕਰਦਾ ਵੀ ਹੋਵੇ ਅਸੀਂ ਨਾ ਬੱਚੇ ਨੂੰ ਮਾਰੀਏ, ਉਹਨਾਂ ਨੂੰ ਆਰਡਰ। ਜੀ ਉਸਤਾਦ ਜੀ, ਵਿੱਚ ਯਹੂਦੀ, ਇਸਰਾਈਲੀ ਵਿੱਚ ਸ਼ਹਿਰੀ ਐਸੇ ਨੇ ਕਿ ਉਹ ਆਪਣੀ ਹਕੂਮਤ ਦੇ ਖਿਲਾਫ ਹੋ ਗਏ ਨੇ ਕਿ ਤੁਸੀਂ ਇੰਨਾ ਜ਼ੁਲਮ ਕਰ ਰਹੇ ਹੋ, ਉੱਥੇ ਦੇ ਲੋਕ ਹੀ ਤੇ। ਲੇਕਿਨ ਉਹ ਨਹੀਂ ਕੁਝ ਸਮਝ ਰਹੇ, ਉਹ ਕੰਟੀਨਿਊ ਕਰ ਰਹੇ ਨੇ ਸਾਰੇ। ਯਾਰ ਜੰਗਾਂ ਹੁੰਦੀਆਂ ਨੇ, ਪਹਿਲੇ ਵੀ ਜੰਗਾਂ ਹੋਈਆਂ। ਉਹ ਕਹਿੰਦੇ ਜੀ ਫਲਾਣ ਹੈ ਜੀ ਖੋਪੜੀਆਂ ਦਾ ਮਨਾਰ ਬਣਾਤਾ ਜੀ। ਉਹ ਖੋਪੜੀਆਂ ਔਰਤਾਂ ਬੱਚਿਆਂ ਦੀਆਂ ਨਹੀਂ ਸੀ, ਉਹਨਾਂ ਦੇ ਜਿਹੜੇ ਲੜਨ ਆਏ ਉਹਨਾਂ ਨਾਲ ਸੀ। ਜੰਗਾਂ ਹੁੰਦੀਆਂ ਆਈਆਂ ਨੇ। ਜੰਗ 'ਚ ਇੱਕ ਰੂਲ ਹੁੰਦਾ ਹੈ ਕਿ ਭਾਵੇਂ ਰਿਹਾਇਸ਼ੀ ਏਰੀਏ ਤੇ ਬੰਬਾਰੀ ਨਹੀਂ ਕਰਨੀ। ਜੀ ਜੀ ਬਿਲਕੁਲ ਠੀਕ ਹੈ ਜੀ। ਤੁਸੀਂ ਮਤਲਬ ਲਾਈਕ ਜਿੱਥੇ ਤੁਹਾਡੇ ਹਵਾਈ ਅੱਡੇ ਨੇ ਜਾਂ ਜਿੱਥੇ ਤੁਹਾਡਾ ਇੱਕ ਦੂਜੇ ਦੀ ਫੌਜ ਆ ਜਾਂ ਜੋ ਵੀ ਆ, ਉੱਥੇ ਕਰਨਾ। ਲੇਕਿਨ ਇਹ ਨਹੀਂ ਹੁੰਦਾ ਕਿ ਵੀ ਤੁਸੀਂ ਆਵਾਮ ਤੇ ਫਾਇਰਿੰਗ ਕਰਦੇ ਹੋ, ਰਿਹਾਇਸ਼ੀ ਇਲਾਕਿਆਂ 'ਚ ਬੰਬਾਰੀ ਕਰਦੇ ਹੋ, ਇਹ ਨਹੀਂ ਹੁੰਦਾ। ਇਹ ਰੂਲ ਹੁੰਦੇ ਨੇ। ਹਾਂਜੀ। ਤੇ ਲੇਕਿਨ ਉੱਥੇ ਕੋਈ ਰੂਲ ਹੀ ਨਹੀਂ ਹੈਗਾ, ਕੋਈ ਚੱਕਰ ਹੀ ਨਹੀਂ ਹੈਗਾ।
ਚਲੋ ਯਾਰ ਨਾਜ਼ਰੀਨ ਬਾਰਲ ਦੁਆ ਕਰੋ ਸਾਰੇ ਜਣੇ ਯਾਰ, ਅਸੀਂ ਦੁਆ ਹੀ ਕਰ ਸਕਦੇ ਹਾਂ। ਕਈਆਂ ਚੀਜ਼ਾਂ 'ਚ ਬੰਦਾ ਬੇਬਸ ਹੁੰਦਾ ਯਾਰ, ਲੇਕਿਨ ਇਹ ਆ ਕਿ ਅਸੀਂ ਦੁਆ ਤੇ ਕਰ ਸਕਦੇ। ਉਹ ਅਸੀਂ ਤੇ ਰਾਤ ਦਿਨ ਕਰੀਦੀ ਹੈ, ਲੇਕਿਨ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਯਾਰ ਤੁਸੀਂ ਉਹ ਗੱਲ ਨਹੀਂ ਕਰਦੇ। ਗੱਲ ਇਹ ਹਾਲ ਹੁੰਦਾ, ਗੱਲ ਕਰੀਏ ਚੁੱਪ ਹੋ ਜਾਂਦਾ, ਸਾਰਾ ਬੰਦ ਹੋ ਜਾਂਦਾ ਸਾਰਾ ਕੁਝ। ਤੇ ਉਹ ਹੁੰਦਾ ਕਿ ਯਾਰ ਚਲੋ ਥੋੜਾ ਦੇਰ ਅਗਰ ਤੁਸੀਂ ਕਿਤੇ ਖਬਰਾਂ ਦੇਖੀਆਂ ਨੇ, ਹੋਰ ਜ਼ਿੰਦਗੀ ਦੇ ਨੇ ਮਾਮਲਾਤ ਨੇ, ਅਸੀਂ ਜਾਣ ਕੇ ਐਵੇਂ ਬੌਂਗੇ ਜੇ ਬਣ ਕੇ ਐਵੇਂ ਚੁਗਲਾਂ ਮਾਰ ਕੇ ਤੇ ਅਸੀਂ ਹਾਸਾ ਖੇਡਾ ਕਰ ਲਈਦਾ। ਤੇ ਅਗਰ ਇੱਧਰਲੇ ਪਾਸੇ ਆਈਏ ਤੇ ਫਿਰ ਤੇ ਐਜ਼ ਏ ਇਨਸਾਨ ਅਸੀਂ ਸਾਰੇ ਚੁੱਪ ਕਰ ਜਾਾਂਗੇ। ਤੇ ਅਸੀਂ ਕੀ ਹੋਰ ਵੀ ਚੈਨਲਾਂ ਦੇ ਇਹੀ ਗੱਲਾਂ, ਤੁਸੀਂ ਉੱਧਰ ਵੀ ਇਹੀ ਗੱਲਾਂ, ਇੱਧਰ ਵੀ ਇਹੀ ਗੱਲਾਂ। ਇਸ ਤੋਂ ਥੋੜਾ ਜਿਹਾ ਮੈਂ ਕਰਦਾ ਸਾਂ, ਹੋਰ ਐਸੀ ਗੱਲ ਕੋਈ ਨਹੀਂ। ਹੋਰ ਇਹਦਾ ਇਹ ਮਤਲਬ ਇਹ ਨਾ ਸਮਝਿਆ ਕਰੋ ਕਿ ਸਾਨੂੰ ਕੋਈ ਪਤਾ ਹੀ ਨਹੀਂ ਕਿ ਅਸੀਂ ਹੋਰ ਦੁਨੀਆ ਦੀ ਮਖਲੂਕ ਹਾਂ, ਸਾਨੂੰ ਅਹਿਸਾਸ ਕੋਈ ਨਹੀਂ। ਅਸੀਂ ਆਫ ਕੈਮਰਾ ਪਤਾ ਨਹੀਂ ਕਿੰਨੀ ਡਿਸਕਸ ਕਰੀਦੀ ਹੈ, ਕਿੰਨਾ ਗੱਲਾਂ ਕਰੀਦੀਆਂ। ਆਪਣਾ ਖਿਆਲ ਰੱਖੋ ਜੀ ਨਾਜ਼ਰੀਨ। ਹੁਣ ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਇਫਤਾਰੀ ਦਾ ਟਾਈਮ ਹੋ ਗਿਆ, ਜ਼ਰਾ ਤਿਆਰੀ ਕਰ ਲਈਏ। ਤੇ ਸਾਰਿਆਂ ਨੂੰ ਜੀ ਰੱਬ ਆਪਣੀ ਹਿਫਜ਼ੋ ਮਾਨ 'ਚ ਰੱਖੇ। ਖਾਸ ਤੌਰ 'ਤੇ ਜਿਹੜਾ ਫਲਸਤੀਨ ਵਾਲਾ ਮਸਲਾ, ਇਹ ਕਿਸੇ ਤਰੀਕੇ ਨਾਲ ਕੋਈ ਐਸਾ ਕੋਈ ਰੱਬ ਇਹਦਾ 'ਚ ਕੋਈ ਇਹਦਾ ਯੂਟਰਨ ਲਿਆਵੇ, ਕੁਛ ਇਹਦਾ ਕਰੇ, ਕੋਈ ਉੱਠੇ ਕਿ ਇਹ ਜਿਹੜਾ ਨਾ ਸੈਟਅਪ ਜੰਗਾਂ, ਮੁਲਕ ਕਬਜ਼ਾ ਕਰਨਾ, ਇਹ ਹੁੰਦਾ ਹੀ ਆਇਆ। ਲੇਕਿਨ ਮਾਸੂਮ ਬੱਚੇ ਜਾਂ ਉਹਨਾਂ ਨੂੰ ਇਹ ਮਤਲਬ ਸਮਝ ਨਹੀਂ ਆ ਰਹੀ ਕੀ ਗੱਲ ਕਰੀਏ, ਕਿੱਦਾਂ ਤੋਰੀਏ ਗੱਲ ਨੂੰ। ਕੀ ਸਹੀ ਗੱਲ ਹੈ ਜੀ। ਹਾਂ, ਉਹ ਜਦੋਂ ਅਸੀਂ ਗੱਲ ਕਰਦੇ ਨੇ, ਉਹ ਜਿਹੜੀਆਂ ਮੈਂ ਵੀਡੀਓਜ਼ ਦੇਖੀਆਂ ਨੇ ਉਹ ਅੱਖਾਂ ਅੱਗੇ ਚੱਲਣ ਲੱਗ ਪੈਂਦੀਆਂ ਨੇ। ਹੁਣ ਇੱਕ ਔਰਤ ਤੇ ਇੱਕ ਬੱਚਾ, ਉਹ ਮੇਰੇ ਦਿਮਾਗ 'ਚ ਉਹਦੀ ਗੱਲ ਹੋ ਰਹੀ ਨਾ, ਮੇਰੇ ਅੱਖਾਂ ਅੱਗੇ ਉਹ ਆਈ ਜਾ ਰਹੀ। ਮੈਂ ਇੱਕ ਕਲਿੱਪ ਦੇਖਿਆ ਸੀ ਕਿ ਉਹ ਚੀਖ ਰਹੀ ਆ, ਉਹਨਾਂ ਨੂੰ ਕਹਿ ਰਹੀ ਆ ਆਪਣੇ ਬੱਚੇ ਨੂੰ ਬਚਾਉਣ ਵਾਸਤੇ, ਬੱਚਾ ਉਹਦਾ ਰੋ ਰਿਹਾ। ਉਹ ਮੇਰੇ ਦਿਮਾਗ 'ਚ ਘੁੰਮੀ ਜਾ ਰਹੀ। ਉਹਨੂੰ ਮੈਂ ਅੱਗੇ ਬੜੀ ਮੁਸ਼ਕਿਲ ਭੁੱਲਿਆ ਸਾਂ। ਚਲੋ ਖੈਰ, ਸਾਰੇ ਹੀ ਦੁਆ ਕਰੋ, ਦਿਲੋਂ ਦੁਆ ਕਰੋ ਸਾਰੇ, ਤੇ ਰੱਬ ਆਪਣਾ ਕਰਮ ਕਰੇ, ਰਹਿਮਤ ਕਰੇ ਉਹਨਾਂ ਤੇ ਕੱਲ ਫਿਰ ਮੁਲਾਕਾਤ ਹੁੰਦੀ ਹੈ। ਅੱਲਾ ਹਾਫਿਜ਼।